ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज महा तुहाडी होस्ट नीलम कौर मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ। ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। जी राज साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी तो दुनिया भर च बैठे साडे बहुत ही प्यारे सोहने सियाणे टीवी 84 दे व्यूअर्स नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम। जी डॉक्टर साहब जी आनू प्रोग्राम सच्चो सच विच बहुत मेहरबानी। जी डॉक्टर साहब अज 6 जुलाई 2022 हर नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਟਮ ਕੇਬਲ ਆਸ਼ੀਨ ਕੇਬਲ ਬੈਲਫਾਗਨ ਕੈਨੇਡਾ roku ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਮਨਜੀਤ ਸਿੰਘ ਬਰਾੜ ਜੀ ਹੋਰਾਂ ਵੱਲੋਂ। ਸੋ ਇਹਨਾਂ ਟੀਵੀ 84 ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਔਰ ਕਿਹਾ ਹੈ ਕਿ ਤੁਸੀਂ ਸਿੱਖ ਨਜ਼ਰੀਆ ਉਭਾਰਨ ਵਿੱਚ ਵਧੀਆ ਕੰਮ ਕਰ ਰਹੇ ਹੋ ਤੇ ਜਿਹੜਾ ਅੱਜ ਸਾਡਾ ਪੱਖ ਦੁਨੀਆ ਸਾਹਮਣੇ ਰੱਖਣ ਦੀ ਸਾਨੂੰ ਸਖਤ ਲੋੜ ਹੈ। ਸੋ ਬੇਨਤੀ ਇਹ ਹੈ ਕਿ ਨੌਜਵਾਨ ਪੀੜ੍ਹੀ ਨੂੰ ਨਾਲ ਜੋੜਨ ਲਈ ਹੋਰ ਯਤਨ ਕੀਤੇ ਜਾਣ ਤਾਂ ਜੋ ਸੰਘਰਸ਼ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਮਨਜੀਤ ਸਿੰਘ ਬਰਾੜ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਦੀ ਹਿੰਦੂਤਵੀ ਸਰਕਾਰ ਨੇ ਮੇਨ ਸਟ੍ਰੀਮ ਮੀਡੀਆ ਤੇ ਮੁਕੰਮਲ ਕਬਜ਼ਾ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਨੂੰ ਕਾਬੂ ਕਰਨ ਲਈ ਅੱਡ-ਅੱਡ ਕਾਨੂੰਨ ਬਣਾਏ ਔਰ ਇਹਨਾਂ ਕਾਨੂੰਨਾਂ ਦਾ ਸਹਾਰਾ ਲੈ ਕੇ ਟਵਿੱਟਰ ਫੇਸਬੁੱਕ ਆਦਿ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਹਜ਼ਾਰਾਂ ਅਕਾਊਂਟ ਬੰਦ ਕਰਨ ਲਈ ਮਜਬੂਰ ਕੀਤਾ ਗਿਆ। ਸੋ ਇਸ ਸੰਬੰਧੀ ਪਹਿਲਾਂ WhatsApp ਨੇ ਦਿੱਲੀ ਦੀ ਜਿਹੜੀ ਅਦਾਲਤ ਵਿੱਚ ਭਾਰਤ ਸਰਕਾਰ ਨੂੰ ਸੂਹ ਕੀਤੀ ਤੇ ਹੁਣ ਟਵਿੱਟਰ ਨੇ ਕਰਨਾਟਕਾ ਦੀ ਅਦਾਲਤ ਵਿੱਚ ਭਾਰਤ ਸਰਕਾਰ ਦੇ ਖਿਲਾਫ ਮੁਕੱਦਮਾ ਦਾਇਰ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਮਨਜੀਤ ਸਿੰਘ ਬਰਾੜ ਜਿਹੜੇ ਕੈਲੀਫੋਰਨੀਆ ਬੇਸਡ ਨੇ ਸਫਲ ਕਾਰੋਬਾਰੀ ਨੇ ਔਰ ਬਹੁਤ ਯੰਗਰ ਡੇਜ਼ ਤੋਂ ਖਾਲਿਸਤਾਨੀ ਐਕਟਿਵਿਜ਼ਮ ਨਾਲ ਜੁੜੇ। ਪਹਿਲਾਂ ਨਿਊਯਾਰਕ ਤੋਂ ਉਹਨਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਔਰ ਇੱਥੇ ਵੀ ਸਿੱਖ ਯੂਥ ਆਫ ਅਮਰੀਕਾ ਦੇ ਨਾਲ ਜੁੜ ਕੇ ਹਰ ਪ੍ਰੋਟੈਸਟ ਦੇ ਵਿੱਚ ਹਰ ਐਕਟੀਵਿਟੀ ਦੇ ਵਿੱਚ ਸ਼ਮੂਲੀਅਤ ਕਰਦੇ ਰਹੇ। ਜਦੋਂ ਤੋਂ ਕੈਲੀਫੋਰਨੀਆ ਮੂਵ ਕੀਤੇ ਨੇ ਸਟਾਕਟਨ ਦੇ ਗੁਰਦੁਆਰਾ ਸਾਹਿਬ 'ਚ ਹਰ ਸਾਲਾਨਾ ਨਗਰ ਕੀਰਤਨ ਵੇੜੇ ਸਿੱਖ ਯੂਥ ਆਫ ਅਮਰੀਕਾ ਦਾ ਫਲੋਟ ਬਣਾਉਣ ਦੇ ਵਿੱਚ ਵੀ ਔਰ ਯੂਬਾ ਸਿਟੀ ਦੇ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦੇ ਮੌਕੇ ਵੀ ਉਹਨਾਂ ਦਾ ਰੋਲ ਜਿਹੜਾ ਮੋਹਰੀ ਰੋਲ ਹੁੰਦਾ ਔਰ ਉਹਨਾਂ ਨੇ 29 ਅਪ੍ਰੈਲ 1986 ਖਾਲਿਸਤਾਨ ਡੈਕਲਾਰੇਸ਼ਨ ਡੇ ਨੂੰ ਸਟਾਕਟਨ ਗੁਰਦੁਆਰਾ ਸਾਹਿਬ ਵੀ ਉਹਨਾਂ ਦੇ ਪਰਿਵਾਰ ਵੱਲੋਂ ਹੀ ਉਸ ਦਿਨ ਲੰਗਰ ਔਰ ਦੂਸਰਾ ਸਮਾਗਮ ਰੱਖਿਆ ਜਾਂਦਾ ਹੈ। ਸੋ ਸਾਡੇ ਨਾਲ ਵੀ ਉਹ ਪਿਛਲੇ ਲਗਭਗ 30 ਸਾਲ ਤੋਂ ਹੀ ਜੁੜੇ ਹੋਏ ਨੇ ਕਿਉਂਕਿ ਅਸੀਂ ਸਾਰੇ ਹੀ ਕੇਸਰੀ ਕਾਫਲੇ ਦੇ ਸਵਾਰ ਹੈ ਔਰ ਇਸ ਕੋਈ ਦੋ ਰਾਵਾਂ ਨਹੀਂ ਨੇ ਕਿ ਹਰ ਗੁਰਸਿੱਖ ਉਹ ਭਾਵੇਂ ਕਿਸੇ ਵੀ ਬੈਕਗਰਾਉਂਡ ਤੋਂ ਆ ਕੇ ਅਮਰੀਕਨ ਸਿਸਟਮ ਦੇ ਵਿੱਚ ਬਲੈਂਡ ਹੋਇਆ ਉਹ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ ਔਰ ਮੀਡੀਆ ਦੀ ਇੰਪੋਰਟੈਂਸ ਦੇ ਲਿਹਾਜ਼ ਨਾਲ ਟੀਵੀ 84 ਦੀ ਵੀ ਉਹ ਸ਼ਲਾਘਾ ਕਰਦੇ ਨੇ ਕਿਉਂਕਿ ਉਹ ਇਹ ਸਮਝਦੇ ਨੇ ਕਿ ਮੀਡੀਆ ਦੇ ਯੁੱਗ ਦੇ ਵਿੱਚ ਜਿਸ ਕਿਸਮ ਦਾ ਅੱਜ ਜਿਵੇਂ ਭਾਰਤੀ ਹਕੂਮਤ ਨੇ 800 ਦੇ ਕਰੀਬ ਮੁਖਤਾਰਾ ਚੈਨਲ ਉਹ ਤਾਂ ਉਹਨਾਂ ਨੇ ਪਹਿਲੇ ਸਾਲਾਂ 'ਚ ਹੀ ਕਾਬੂ ਨਹੀਂ ਸੀ ਕਰ ਲਏ ਸਗੋਂ ਉਹਨਾਂ ਦੇ ਸਹਾਰੇ ਹੀ ਕਿਉਂਕਿ ਅੰਬਾਨੀ ਅਡਾਨੀ ਦੀ ਮਲਕੀਅਤ ਵਾਲੇ ਉਹ ਚੈਨਲ ਸਨ ਔਰ ਪਾਵਰ 'ਚ ਆਉਣ ਲਈ 2014 'ਚ ਵੀ 24/7 ਉਹਨਾਂ ਚੈਨਲਸ ਦਾ ਇਸਤੇਮਾਲ ਕੀਤਾ ਗਿਆ ਗੋਦੀ ਮੀਡੀਆ ਦਾ
ਕਿਵੇਂ अन्ना हज़ारे ਨੂੰ ਲਿਆ ਕੇ ਬਿਠਾਇਆ ਗਿਆ, ਫਿਰ ਰਾਮਦੇਵ ਦਾ ਉਹ ਸਾਰਾ ਡਰਾਮਾ ਜਿਹੜਾ 24/7 ਲੋਕਾਂ ਨੂੰ ਦਿਖਾ ਕੇ ਇਹ ਦੱਸਿਆ ਗਿਆ ਕਿ ਭਾਈ ਇਹ ਮਨਮੋਹਨ ਸਿੰਘ ਸਰਕਾਰ ਕਿੰਨੀ ਕਰਪਟ ਹੈ। ਔਰ ਫਿਰ ਚੰਗੇ ਦਿਨ ਦੇ ਨਾਂ ਦੇ ਥੱਲੇ ਔਰ ਹਰ ਇੱਕ ਦੇ ਅਕਾਊਂਟ 'ਚ 15-15 ਲੱਖ ਰੁਪਈਆ ਸਵਿਸ ਬੈਂਕਾਂ ਦੇ ਖਾਤਿਆਂ 'ਚੋਂ ਲਿਆਉਣ ਦੇ ਜਿਹੜੇ ਇਕਰਾਰਨਾਮੇ ਨੇ ਉਹ ਲਗਾਤਾਰਤਾ ਨਾਲ ਉਹਨਾਂ ਟੀਵੀ ਚੈਨਲਸ ਦੇ ਉੱਤੇ ਪ੍ਰਚਾਰੇ ਜਾਂਦੇ ਰਹੇ। ਔਰ ਸੋਸ਼ਲ ਮੀਡੀਆ ਪਲੇਟਫਾਰਮ ਦੀ ਅਸੀਂ ਗੱਲ ਕਰਾਂਗੇ ਕਿ ਭਾਈ ਉਹ ਵੀ ਜਿਹੜਾ ਇੱਕ ਸਟੇਜ ਤੇ ਲੱਗਦਾ ਸੀ ਕਿ ਭਾਈ ਉਹ ਇੱਕ ਗੇਮ ਚੇਂਜਰ ਬਣ ਰਿਹਾ ਹੈ। ਕਿਵੇਂ ਭਾਰਤੀ ਹਕੂਮਤ ਹਿੰਦੂਤਵੀ ਸੰਸਥਾਵਾਂ ਨੇ ਪਿਛਲੇ ਇਹਨਾਂ ਸਾਰੇ 7-8 ਵਰਿਆਂ 'ਚ ਉਸ ਦਾ ਪਹਿਲਾਂ ਖੁਦ ਇਸਤੇਮਾਲ ਕੀਤਾ ਨਫ਼ਰਤ ਫੈਲਾਉਣ ਲਈ, ਔਰ ਜੋ ਉਹ ਆਬਜੈਕਟਿਵ ਹਾਸਲ ਕਰਨਾ ਚਾਹੁੰਦੇ ਸੀ ਉਹਨਾਂ ਨੇ ਕੀਤਾ। ਪਰ ਜਦੋਂ ਹੁਣ ਉਹਨਾਂ ਨੂੰ ਲੱਗਾ ਕਿ ਉਸ ਦੀ ਵਰਤੋਂ ਦੇ ਨਾਲ ਦੂਸਰੇ ਚੈਲੰਜ ਕਰ ਰਹੇ ਨੇ ਉਹਨਾਂ ਦੇ ਝੂਠ ਨੂੰ ਔਰ ਉਹਨਾਂ ਦਾ ਝੂਠ ਜੋ ਕਿ ਉਹ ਪ੍ਰਚਾਰ ਰਹੇ ਨੇ, ਤੇ ਉਹਨਾਂ ਨੇ ਕਿਵੇਂ ਹੁਣ 2021 ਦੇ ਵਿੱਚ ਇਸ ਕਿਸਮ ਦੇ ਕਾਨੂੰਨ ਬਣਵਾ ਕੇ ਪਾਰਲੀਮੈਂਟ ਰਾਹੀਂ ਕਿ ਭਾਈ ਇਹ ਅਸੀਂ ਸਾਡੇ ਕੋਲ ਹੱਕ ਹੈ ਸੈਂਸਰਸ਼ਿਪ ਦਾ, ਔਰ ਕਿਵੇਂ ਅੱਜ ਭਾਰਤ ਦੇ ਵਿੱਚ ਜਰਨਲਿਸਟਾਂ ਦੀ ਫੜੋ ਫੜਾਈ ਔਰ ਈਵਨ ਇੰਡੀਪੈਂਡੈਂਟ ਚੈਲੰਜ ਜਿਵੇਂ ਮੁਹੰਮਦ ਜ਼ੁਬੈਰ ਜਿਹੜੇ ALT ਦੇ ਥੱਲੇ ਫੈਕਟ ਚੈਕਿੰਗ ਜਿਹੜਾ ਉਹ ਵੈਬਸਾਈਟ ਮੈਨੇਜ ਕਰਦੇ ਸੀ, ਔਰ ਉਹ ਦੱਸਦੇ ਸੀ ਜਿਉਂ ਹੀ ਕੋਈ ਸਟੋਰੀ ਉਹਨਾਂ ਦੀ ਪ੍ਰਚਾਰੀ ਜਾਂਦੀ ਸੀ ਬੀਜੇਪੀ ਵੱਲੋਂ ਵਿਦਿਨ ਆਵਰਸ ਉਹ ਦੱਸ ਦਿੰਦੇ ਸੀ ਕਿ ਵੀ ਇਹਦੇ 'ਚ ਆਹ ਝੂਠ ਹੈ ਔਰ ਇਹ ਫੈਕਚੁਅਲ ਸਟੋਰੀ ਨਹੀਂ ਹੈ। ਉਹਨਾਂ ਨੂੰ ਵੀ ਕਿਵੇਂ ਝੂਠੇ ਕੇਸਾਂ ਦੇ ਵਿੱਚ ਫਸਾਇਆ ਹੋਇਆ। ਸੋ ਇਸ ਕੋਈ ਦੋ ਰਾਵਾਂ ਨਹੀਂ ਨੇ ਕਿ ਬਾਹਰ ਬੈਠਿਆਂ ਵੀ ਭਾਰਤੀ ਛੜਯੰਤਰ, ਭਾਰਤੀ ਠੱਗ ਤੰਤਰ, ਉਹਨਾਂ ਦੀ ਇਹ ਕਾਸਟੋਕ੍ਰੇਸੀ ਦਾ ਸਿਸਟਮ ਇੱਥੇ ਵੀ ਉਹਨਾਂ ਨੇ ਆਪਣੇ ਲੋਕ ਖੜੇ ਕੀਤੇ ਹੋਏ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ, ਔਰ ਕਿਸ ਕਿਸਮ ਦੇ ਚੈਨਲ ਜਿਹੜੇ ਜਿਨ੍ਹਾਂ ਦੀ ਪੁਸ਼ਤ ਪਨਾਹੀ ਉਹ ਕਰਦੇ ਨੇ ਉਹ ਪੰਥਕ ਅਦਾਰਿਆਂ ਦੇ ਵਿੱਚ ਵੀ ਵੜੇ ਹੋਏ ਨੇ। ਬਹੁਤ ਵਾਰ ਚੈਲੰਜ ਕਰਨ ਦੇ ਬਾਵਜੂਦ ਕੋਈ ਵੀ ਜਿਹੜਾ ਉਹਨਾਂ ਨੂੰ ਜਿਹੜਾ ਉਹ ਪਾਸੇ ਕਰਨ ਨੂੰ ਤਿਆਰ ਨਹੀਂ ਹੁੰਦਾ, ਕਿਉਂਕਿ ਇਹ ਵੀ ਸਾਡੇ ਲੋਕਾਂ ਦੀ ਇੱਕ ਵੱਡੀ ਕਮਜ਼ੋਰੀ ਹੈ ਕਿ ਉਹ ਜਿੱਥੇ ਵੀ ਕੈਮਰਾ ਦੇਖਣ ਜਾਂ ਮਾਈਕ੍ਰੋਫੋਨ ਕੋਈ ਆ ਜਾਏ ਤਾਂ ਉਹਨਾਂ ਨੂੰ ਇਹ ਭੁੱਲ ਜਾਂਦਾ ਵੀ ਇਹ ਕੌਣ ਨੇ ਔਰ ਇਹਨਾਂ ਦਾ ਨਿਸ਼ਾਨਾ ਅਲਟੀਮੇਟਲੀ ਕੀ ਹੈ। ਪਰ ਚਲੋ ਅਸੀਂ ਫਿਰ ਵੀ ਜਿਹੜੇ ਸਾਡੇ ਗੁਰਸਿੱਖ ਵੀਰ ਭੈਣਾਂ ਪੰਥਕ ਵਿਚਾਰਧਾਰਾ ਨਾਲ ਜੁੜੇ ਹੋਏ ਨੇ, ਪੰਥਕ ਮੀਡੀਆ ਦੇ ਕਦਰਦਾਨ ਨੇ, TV 84 ਜਿੱਥੇ ਬਾਕੀ ਬਹੁਤ ਸਾਰੇ ਅਦਾਰੇ ਵੀ ਆਪਣਾ ਫਰਜ਼ ਅਦਾ ਕਰ ਰਹੇ ਨੇ ਪੋਜ਼ਿਟਿਵਲੀ, ਅਸੀਂ ਪਿਛਲੇ 10 ਸਾਲ ਤੋਂ ਖਾਲਿਸਤਾਨ ਦਾ ਝੰਡਾ ਵੀ ਬੁਲੰਦ ਕੀਤਾ ਹੋਇਆ ਔਰ ਭਾਰਤੀ ਹਕੂਮਤ ਔਰ ਉਹਨਾਂ ਦੇ ਦੁਮਛੱਲਿਆਂ ਦੇ ਹਰ ਵਾਰ ਨੂੰ ਜਿਹੜਾ ਵੀ ਉਹ ਕਿਸੇ ਪਾਸਿਓਂ ਕਰਦੇ ਨੇ ਅਸੀਂ ਮੋੜਵਾਂ ਜਿਹੜਾ ਉਹ ਜਵਾਬ ਹੀ ਨਹੀਂ ਦਿੰਦੇ। ਅਸੀਂ ਆਪਣਾ ਵੀ ਜਿਹੜਾ ਖਾਲਿਸਤਾਨੀ ਨੈਰੇਟਿਵ ਹੈ ਉਸ ਨੂੰ ਉਭਾਰਦੇ ਹਾਂ। ਸੁਖਬੀਰ ਮਨਜੀਤ ਸਿੰਘ ਬਰਾੜ ਜੀ ਦਾ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਮੀਡੀਆ ਦੀ ਇੰਪੋਰਟੈਂਸ ਦੀ ਗੱਲ ਹੋ ਰਹੀ ਹੈ ਔਰ ਭਾਰਤੀ ਹਕੂਮਤ ਨੇ ਕਿਵੇਂ ਨਾਜ਼ੀ ਤਰਜ਼ ਦੇ ਉੱਤੇ ਜਿਵੇਂ ਨਾਜ਼ੀਆਂ ਨੇ ਪ੍ਰੋਪੇਗੈਂਡਾ ਮਿਨਿਸਟਰੀ ਬਣਾਈ ਸੀ, ਡਾਕਟਰ ਗੋਇਬਲਸ ਜਿਹੜਾ ਝੂਠ ਦਾ ਇੱਕ ਪੂਰਾ ਮੁਜੱਸਮਾ ਸੀ ਔਰ ਅੱਜ ਅੰਗਰੇਜ਼ੀ ਜ਼ਬਾਨ ਦੇ ਵਿੱਚ ਕਿਸੇ ਜਿਹੜਾ ਬਿਲਕੁਲ ਸਟੀਕ ਝੂਠ ਹੋਏ ਉਹਨੂੰ ਕਿਹਾ ਹੀ ਗੋਬਲੀਅਨ ਲਾਈਜ਼ ਜਾਂਦਾ ਹੈ। ਉਸੇ ਤਰਜ਼ ਦੇ ਉੱਤੇ ਹੀ ਇਹਨਾਂ ਨੇ ਜਦੋਂ RSS ਫਾਊਂਡ ਕੀਤੀ, ਗੋਲਵਲਕਰ ਤੋਂ ਪਹਿਲਾਂ ਹੈਡਗਵੇਅਰ ਉਹਦਾ ਫਾਊਂਡਰ ਸੀ, ਪਰ ਉਹਦੇ ਵਿੱਚ ਜਿਹੜੇ ਅਸਲੀ RSS ਦੇ ਨੈਣ ਨਕਸ਼ ਤਰਾਸ਼ੇ ਤਾਂ ਉਹ ਗੋਲਵਲਕਰ ਨੇ ਤਰਾਸ਼ੇ। ਔਰ ਇੱਕ ਗੱਲ ਜਿਹੜੀ ਇਹ ਨਹੀਂ ਹੈ ਵੀ ਉਹਨਾਂ ਨੇ ਨਾਜ਼ੀਆਂ ਤੋਂ ਸਿੱਖੀ, ਉਹ ਤਾਂ ਉਹਨਾਂ ਦੇ ਆਪਣੇ ਜਿਹੜਾ ਥਾਟ ਪ੍ਰੋਸੈਸ ਦੇ ਵਿੱਚ ਜਿਹੜੀ 3500 ਸਾਲ ਤੋਂ ਲਗਾਤਾਰਤਾ ਨਾਲ ਰਹੀ ਹੈ ਔਰ ਜਿਸ ਨੂੰ ਫਿਰ ਚਾਣਕਿਆ ਨੇ ਔਰ ਮੰਨੂ ਨੇ ਫਰਦਰ ਫੋਰਟੀਫਾਈ ਕੀਤਾ ਕਿ ਝੂਠ ਜਿੰਨਾ ਵੱਡਾ ਬੋਲੋਗੇ ਲੋਕ ਉਹਨਾਂ ਯਕੀਨ ਕਰਨਗੇ, ਤੇ ਜੇ ਤੁਸੀਂ ਬਾਰ-ਬਾਰ ਬੋਲੋਗੇ ਤੇ ਜਿਹੜੇ ਪਹਿਲੀ ਸਟੇਜ ਤੇ ਯਕੀਨ ਨਹੀਂ ਕਰਦੇ ਉਹ ਵੀ ਯਕੀਨ ਕਰਨ ਤੇ ਮਜਬੂਰ ਹੋ ਜਾਣਗੇ। ਔਰ ਇਸੇ ਸਹਾਰੇ ਉਹਨਾਂ ਨੇ ਇਹਨਾਂ ਲਗਭਗ 100 ਵਰਿਆਂ ਦੇ ਵਿੱਚ, ਕਿਉਂਕਿ 100 ਸਾਲ ਆਲਮੋਸਟ ਹੋ ਜਾਣੇ ਨੇ RSS ਦੀ ਫਾਊਂਡਿੰਗ, ਉਹਨਾਂ ਨੇ ਜਿਸ ਤੇਜ਼ੀ ਦੇ ਨਾਲ ਆਪਣਾ ਨੈਰੇਟਿਵ ਜਿਹੜੀ ਸਭ ਤੋਂ ਦੁਨੀਆ ਦੀ ਵੱਡੀ ਡਿਸਕ੍ਰਿਮੀਨੇਟਰੀ ਵਿਚਾਰਧਾਰਾ ਬ੍ਰਾਹਮਣਵਾਦ ਜਾਂ ਹਿੰਦੂਤਵਾਦ ਅਸੀਂ ਗੱਲ ਕਰਾਂਗੇ। ਇੱਕ ਸਾਡੇ ਹਿੰਦੂ ਵੀਰ ਨੇ ਲਿਖਿਆ ਕਿ ਜੀ ਅਸੀਂ ਹਿੰਦੂਆਂ ਨੂੰ ਨਫ਼ਰਤ ਕਿਉਂ ਕਰਦੇ ਹਾਂ, ਅਸੀਂ ਦੱਸਣਾ ਚਾਹੁੰਦੇ ਹਾਂ ਕਿ ਭਾਈ ਸਾਡੀ ਕਿਸੇ ਮਜ਼ਹਬ ਦੇ ਨਾਲ ਨਾ ਪਹਿਲਾਂ ਲੜਾਈ ਸੀ ਨਾ ਅੱਜ ਹੈ, ਇਹ ਤਾਂ ਵਿਚਾਰਧਾਰਾਵਾਂ ਜਾਂ ਆਈਡੀਓਲੋਜੀਜ਼ ਦੀ ਲੜਾਈ ਹੈ। ਔਰ ਹਿੰਦੂਤਵਾਦ ਇਸ ਦਾ ਅਸਲ ਜਿਹੜਾ ਨਾਮ ਬ੍ਰਾਹਮਣਵਾਦ ਹੈ ਕਿ ਉਹਨਾਂ ਨੇ ਕਿਵੇਂ ਲਗਭਗ 3500 ਸਾਲ ਤੋਂ ਕਿਸ ਕਿਸਮ ਦਾ
ਨਸਲਵਾਦ ਖਤਰਨਾਕ ਹੱਦਾਂ ਤੱਕ ਨਾ ਸਿਰਫ ਪ੍ਰਚਾਰਿਆ, ਕਿਵੇਂ ਇਹਨਾਂ ਸਾਰੇ ਮਿਲੇਨੀਅਮਸ ਦੇ ਵਿੱਚ ਕਰੋੜਾਂ ਲੋਕ ਇਹਨਾਂ ਦੇ ਇਸ ਜ਼ੁਲਮੀ ਵਿਚਾਰਧਾਰਾ ਦਾ ਸ਼ਿਕਾਰ ਹੋਏ ਔਰ ਲਗਭਗ 1000 ਸਾਲ ਦੀ ਗੁਲਾਮੀ ਬਾਅਦ 15 ਅਗਸਤ 1947 ਨੂੰ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਆਈ। ਔਰ ਜੇ ਮੋਹਨ ਭਾਗਵਤ RSS ਮੁਖੀ ਦਾ ਮੰਨਣਾ ਹੋਏ ਤਾਂ 2014 ਚ ਮੋਦੀ ਦੇ ਪ੍ਰਾਈਮ ਮਿਨਿਸਟਰ ਬਣਨ ਤੇ ਉਹਨੇ ਕਿਹਾ ਸੀ ਕਿ ਅਬ ਹਿੰਦੂਆਂ ਦਾ ਰਾਜ ਆ ਗਿਆ ਹੈ। ਸੋ ਜੇ 2014 ਵੀ ਕੱਟ ਆਫ ਲਾਈਨ ਮੰਨ ਲਈਏ, ਸੋ ਹੁਣ ਅਸੀਂ ਪਿਛਲੇ ਲਗਭਗ 8 ਸਾਲ ਤੋਂ ਹਿੰਦੂਤਵੀ ਰਾਜ ਦੇ ਵਿੱਚ ਜੀ ਰਹੇ। ਔਰ ਉਹਨਾਂ ਨੇ ਜਿਹੜੀ ਉਹਨਾਂ ਦਾ ਇਹ ਹਮੇਸ਼ਾ ਰਿਹਾ ਕਿ ਭਾਈ ਤੁਸੀਂ ਇੱਕ ਝੂਠ ਨੂੰ, ਔਰ ਜੇ ਤੁਸੀਂ ਈਵਨ ਜੇ ਕਹਿਣਾ ਹੋਏ ਕਿ ਬ੍ਰਾਹਮਣਵਾਦ ਦਾ ਆਧਾਰ ਤਾਂ ਵੈਦਿਕ ਧਰਮ ਸੀ, ਜਿਸ ਰਿਗਵੇਦ ਸਭ ਤੋਂ ਪੁਰਾਣਾ, ਔਰ ਉਹਦੇ 'ਚ ਤਾਂ ਜਿਹੜਾ ਈਵਨ ਕੋਈ ਇਸ ਕਿਸਮ ਦਾ ਰਾਮਚੰਦਰ ਕ੍ਰਿਸ਼ਨ ਜਾਂ ਦੂਜਿਆਂ ਦਾ ਤਾਂ ਕੋਈ ਜ਼ਿਕਰ ਤੱਕ ਨਹੀਂ ਹੈ। ਜਿਹੜਾ ਹਿੰਦੂ ਤਵੀਆਂ ਨੇ ਅੱਜ ਹਿੰਦੂ ਧਰਮ ਬਣਾ ਕੇ ਪੇਸ਼ ਕੀਤਾ ਜਾਂ ਪਰੋਸਿਆ ਦੁਨੀਆ ਦੇ ਸਾਹਮਣੇ, ਇਹ ਤਾਂ ਬਹੁਤ ਲੇਟਰ ਇਹਨਾਂ ਦੀਆਂ ਇਮੈਜੀਨੇਸ਼ਨ ਚੋਂ ਆਈਆਂ ਕਹਾਣੀਆਂ ਨੇ, ਮਾਈਥੋਲੋਜੀਕਲ ਕਹਾਣੀਆਂ, ਮਿਥਿਹਾਸਕ ਕਹਾਣੀਆਂ। ਵੇਦਾਂ ਦੇ ਅੰਦਰ ਤਾਂ ਸ਼ਲੋਕ ਨੇ, ਸੰਸਕ੍ਰਿਤ ਜ਼ਬਾਨ ਦੇਵ ਭਾਸ਼ਾ ਕਹਿ ਕੇ ਉਸ ਦੇ ਵਿੱਚ ਹੈ, ਉਹਦੇ 'ਚ ਤਾਂ ਅੱਡ-ਅੱਡ ਕੋਈ ਅੱਗ ਦਾ, ਕੋਈ ਦੂਜੇ ਤੀਜੇ ਉਹਨਾਂ ਦੇ ਮੰਤਰ ਨੇ, ਬੁੱਤ ਪ੍ਰਸਤੀ ਵੀ ਨਹੀਂ ਹੈ। ਹਾਂ, ਕਾਸਟ ਸਿਸਟਮ ਦਾ ਦੀਆਂ ਜਿਹੜੀਆਂ ਜੜ੍ਹਾਂ ਉਹਦੇ 'ਚ ਨੇ, ਕਿਉਂਕਿ ਰਿਗਵੇਦ ਦੇ ਵਿੱਚ ਯੱਗ ਕਿਵੇਂ ਕਰਨਾ ਹੈ, ਯੱਗ ਜਿਹਨੂੰ ਕਿਹਾ ਜਾਂਦਾ ਹੈ, ਔਰ ਉਹ ਕਿਹੜੇ-ਕਿਹੜੇ ਕਿਸਮ ਦੇ ਯੱਗ ਨੇ। ਕੋਈ ਗੱਜ ਮੇਘ ਯੱਗ ਹੈ ਜਿਹਦੇ 'ਚ ਹਾਥੀ ਨੂੰ ਮਾਰਿਆ ਜਾਂਦਾ ਸੀ, ਔਰ ਉਸ ਦਾ ਪ੍ਰਸ਼ਾਦ ਫਿਰ ਸਾਰੇ ਬ੍ਰਾਹਮਣ ਜਿਹੜੇ ਵੀ ਲੰਬਾ ਵਕਤ ਉਹ ਮੰਤਰ ਪੜ੍ਹਦੇ ਸੀ ਉਹਨਾਂ 'ਚ ਵੰਡਿਆ ਜਾਂਦਾ ਸੀ। ਅਸ਼ਵਮੇਘ ਯੱਗ ਸੀ, ਘੋੜੇ ਨੂੰ ਮਾਰਿਆ ਜਾਂਦਾ ਸੀ। ਗਊ ਮੇਘ ਯੱਗ ਵੀ ਸੀ, ਕਿਉਂਕਿ ਰਿਗਵੇਦ ਪੀਰੀਅਡ ਦੇ ਬ੍ਰਾਹਮਣ ਤਾਂ ਮੀਟ ਈਟਰ ਸੀ, ਕਾਊ ਮੀਟ, ਕਾਊ ਬੀਫ ਵੀ ਜਿਹੜਾ, ਔਰ ਇਸ ਲਈ ਈਵਨ ਇੱਕ ਯੱਗ ਹੀ ਜਿਹੜਾ ਉਹ ਗਊ ਮੇਘ ਯੱਗ ਸੀ, ਉਹਦੇ 'ਚ ਗਾਂ ਦਾ ਮਾਸ ਜਿਹੜਾ ਉਹ ਵਰਤਾਇਆ ਜਾਂਦਾ ਸੀ ਸਾਰਿਆਂ 'ਚ ਜਿਹੜੇ ਵੀ ਲੰਬਾ ਵਕਤ ਉਹਦੇ 'ਚ ਪੂਜਾ ਮੰਤਰਾਂ ਦੇ ਰਾਹੀਂ ਵਰਸ਼ਿਪ ਕਰਦੇ ਸੀ। ਲੇਕਿਨ ਜਿਹੜਾ ਨੈਰੇਟਿਵ ਲੇਟਰ ਔਨ ਇਹਨਾਂ ਨੇ ਸਿਰਜਿਆ ਵਿਸ਼ਨੂੰ ਦੇ ਅਵਤਾਰਾਂ ਦਾ ਸਿਲਸਿਲਾ, ਔਰ ਫਿਰ ਉਹਨਾਂ ਨੂੰ ਕਿਵੇਂ ਬੁੱਤਾਂ ਦੇ ਰੂਪ 'ਚ ਜਿਹੜਾ ਥਾਂ-ਥਾਈਂ ਜਿਹੜੇ ਨੇ ਉਹ ਮੰਦਰ ਬਣਾਏ, ਔਰ ਸ਼ਿਵ ਜੀ, ਵਿਸ਼ਨੂੰ, ਬ੍ਰਹਮਾ, ਉਹਨਾਂ ਦੀ ਘਾੜਤ ਘੜੀ ਗਈ। ਨਤੀਜੇ ਦੇ ਤੌਰ ਤੇ ਜਿਹੜਾ 2014 ਤੋਂ ਬਾਅਦ ਉਹਨਾਂ ਨੇ ਜਿਸ ਹਿੰਦੂਤਵਾ ਨੂੰ ਇਸ ਵੇਲੇ ਇੱਕ ਸਿਰਫ ਮਜ਼ਹਬੀ ਲੈਵਲ ਤੇ ਨਹੀਂ ਰਹਿਣ ਦਿੱਤਾ ਹੈ, ਇਸ ਨੂੰ ਰਾਸ਼ਟਰੀ ਵਿਚਾਰਧਾਰਾ ਬਣਾ ਕੇ ਹੁਣ ਤਾਂ ਉਹ ਜਿਹੜੇ VIP ਆਉਂਦੇ ਨੇ, ਕਦੇ ਉਹਨਾਂ ਨੂੰ ਭਾਰਤ ਦੀ ਗਲੋਰੀ ਜਾਂ ਦੂਸਰਾ ਉਸ ਦੀ ਡਾਈਵਰਸਿਟੀ ਨਾਲ ਸੰਬੰਧਿਤ ਕਿਤਾਬਾਂ ਦਿੱਤੀਆਂ ਜਾਂਦੀਆਂ ਸੀ, ਹੁਣ ਤਾਂ ਉਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਰਾਮਾਇਣ ਜਾਂ ਗੀਤਾ ਭੇਟ ਕੀਤੀ ਜਾਂਦੀ ਹੈ। ਔਰ ਜੋ ਕੁਝ ਵੀ ਹੁੰਦਾ ਹੈ ਹੁਣ ਹਿੰਦੂ ਰਸਮਾਂ ਮੁਤਾਬਕ, ਉਹ ਨਾਰੀਅਲ ਫੋੜਨਾ ਹੋਏ ਜਾਂ ਦੂਸਰਾ ਹੋਏ, ਆਰਤੀਆਂ, ਔਰ ਹਰ ਚੀਜ਼ ਜਿਹੜੀ ਹੈ ਉਹ ਹਿੰਦੂਤਵਾ ਦੇ ਮੁਤਾਬਕ ਹਰ ਪਾਸੇ, ਈਵਨ ਉਹਨਾਂ ਨੇ ਪੂਰਾ ਇਤਿਹਾਸ ਬਦਲਣ ਦਾ ਹੀ ਮਹਿਕਮਾ ਖੜਾ ਕੀਤਾ ਹੋਇਆ। ਹੁਣ ਇਸ ਸਭ ਦੇ ਚੱਲਦੇ ਆ ਜਦੋਂ ਔਰ ਇਹ ਜਦੋਂ ਫਰੀडम ਆਫ ਮੀਡੀਆ ਦੀ ਗੱਲ ਹੁੰਦੀ ਰਹੀ ਹੈ ਤਾਂ ਪਹਿਲਾਂ ਤੋਂ ਹੀ ਕੰਟਰੋਲਡ ਸੀ, ਕਿਉਂਕਿ ਜੇ ਈਵਨ 47 ਤੋਂ ਬਾਅਦ ਤੁਸੀਂ ਦੇਖੋ ਪੇਪਰ ਅਖਬਾਰਾਂ, ਕਿਉਂਕਿ ਸਰਕਾਰ ਕੋਲ ਕੋਟਾ ਹੁੰਦਾ ਸੀ, ਉਹਨਾਂ ਨੇ ਕਿੰਨਾ ਕੋਟਾ ਦੇਣਾ, ਜਿਹੜੇ ਲੋਕ ਉਹਨਾਂ ਦੇ ਗੁਣਗਾਇਨ ਕਰਦੇ ਸੀ ਉਹਨਾਂ ਨੂੰ ਹੀ ਐਡਾਂ ਵੀ ਮਿਲਦੀਆਂ ਸੀ, ਉਹਨਾਂ ਨੂੰ ਹੀ ਕਾਗਜ਼ ਵੀ ਮਿਲਦਾ ਸੀ, ਉਹੀ ਛਾਪ ਸਕਦੇ ਸੀ। ਤੁਸੀਂ ਉਹ ਸਾਰੇ ਪੀਰੀਅਡ ਨੂੰ ਦੇਖਦੇ ਹੋ। ਪਰ ਜਦੋਂ ਇੱਕ ਪਾਸੇ ਗਲੋਬਲਾਈਜੇਸ਼ਨ ਦੇ ਨਾਂ ਥੱਲੇ ਜਾਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਔਰ ਦੂਸਰਾ ਤੀਸਰਾ ਖੁੱਲਿਆ, ਕੋਈ ਮਸਲਾ ਕਾਗਜ਼ ਦਾ ਤਾਂ ਰਿਹਾ ਨਹੀਂ, ਫਿਰ ਇਹਨਾਂ ਨੇ ਜਿਹੜਾ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਜਿਹੜਾ ਉਹ ਆਪਣੇ ਨੈਰੇਟਿਵ ਨੂੰ ਪ੍ਰਚਾਰਨਾ ਸ਼ੁਰੂ ਕੀਤਾ। ਜਦੋਂ ਭਾਰਤ ਦੇ ਵਿੱਚ ਖਾਸ ਤੌਰ ਤੇ ਇਲੈਕਟ੍ਰੋਨਿਕ ਮੀਡੀਆ, ਕਿਉਂਕਿ ਇੱਕ ਸਟੇਜ ਤੇ ਤਾਂ ਪੂਰਾ ਜਦੋਂ ਅਸੀਂ 80s ਪੀਰੀਅਡ ਦੀ ਗੱਲ ਕਰਦੇ ਹਾਂ, ਸਿੱਖਾਂ ਦੇ ਖਿਲਾਫ ਜਦੋਂ ਨਸਲਕੁਸ਼ੀ ਦਾ ਦੌਰ ਚੱਲ ਰਿਹਾ ਸੀ, ਦਰਬਾਰ ਸਾਹਿਬ ਤੇ ਹਮਲਾ, ਘੱਲੂਘਾਰਾ, ਉਦੋਂ ਭਾਰਤੀ ਦੂਰਦਰਸ਼ਨ ਸਰਕਾਰੀ ਨੈਰੇਟਿਵ ਸੀ। ਜਿਹੜੀਆਂ ਪ੍ਰਿੰਟ ਮੀਡੀਆ ਦੇ ਬਾਹਰਲੇ ਰਿਪੋਰਟਰ ਜਾਂ ਬਾਹਰਲੇ ਮੀਡੀਆ ਦੇ ਕੋਰਸਪੋਂਡੈਂਟ ਸੀ, ਉਹਨਾਂ ਨੂੰ ਯਕੀਨੀ ਬਣਾਇਆ ਗਿਆ ਕਿ ਪੰਜਾਬ ਚੋਂ ਬਾਹਰ ਕੱਢਿਆ ਗਿਆ। ਦਿੱਲੀ ਬੇਸਡ ਵੀ ਜਿਹੜੇ ਸੀ ਉਹਨਾਂ ਦੇ ਉੱਤੇ ਉਹਨਾਂ ਦਾ ਕੰਟਰੋਲ ਸੀ, ਉਹਨਾਂ ਦੀ ਉਹ ਜੋ ਨੈਰੇਟਿਵ ਉਹਨਾਂ ਨੂੰ ਸਰਕਾਰ ਦਿੰਦੀ ਸੀ ਉਹੀ ਖਬਰਾਂ ਅੱਗੇ ਚਲਾ ਦਿੱਤੀਆਂ ਜਾਂਦੀਆਂ ਸੀ, ਉਹਨਾਂ 'ਚ ਕੋਈ ਬਹੁਤੀ ਜਿਹੜੀ ਆ ਕੱਟਵਟ ਨਹੀਂ ਸੀ ਕੀਤੀ ਜਾਂਦੀ। ਪਰ ਜਦੋਂ ਥੋੜਾ ਜਿਹਾ ਲਿਬਰਲ ਪਾਰਟ ਹੋਇਆ, ਬਾਹਰਲੀ ਇਨਵੈਸਟਮੈਂਟ ਜਾਣੀ ਸ਼ੁਰੂ ਹੋਈ, ਇਲੈਕਟ੍ਰੋਨਿਕ ਮੀਡੀਆ ਦਾ
ਔਰ ਡਿਜੀਟਲ ਮੀਡੀਆ ਦੇ ਨਾਲ ਡਿਜੀਟਲ ਮੀਡੀਆ ਦਾ ਤਾਂ ਹੁਣ ਯੁੱਗ ਸ਼ੁਰੂ ਹੁੰਦਾ ਹੈ। ਪਹਿਲਾਂ ਇਲੈਕਟ੍ਰੋਨਿਕ ਟੀਵੀ ਔਰ ਪ੍ਰਾਈਵੇਟ ਚੈਨਲ ਆਏ, ਸੋ ਸ਼ੁਰੂ 'ਚ ਉਹਦੇ 'ਚ ਲੱਗਾ ਕਿ ਵੀ ਸ਼ਾਇਦ ਹੁਣ ਮੀਡੀਆ ਆਜ਼ਾਦ ਹੋਏਗਾ, ਪਰ ਉਹਨਾਂ ਨੇ ਇਸ ਤਰੀਕੇ ਦੇ ਨਾਲ ਉਹ ਸਾਰਿਆਂ ਨੂੰ ਵੀ ਆਪਣੀ ਵਿਊਅਰਸ਼ਿਪ ਕ੍ਰੀਏਟ ਕੀਤੀ ਕਿ ਕਿਵੇਂ ਪਹਿਲੀ ਵਾਜਪਾਈ ਦੀ ਮਿਨਿਸਟਰੀ ਵੇਲੇ ਸੁਸ਼ਮਾ ਸਵਰਾਜ ਜਿਹੜੀ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰ ਸੀ, ਉਹਨਾਂ ਨੇ ਆਪਣਾ ਹਿੰਦੂਤਵਾ ਦਾ ਜੋ ਦੇਵੀ ਦੇਵਤਿਆਂ ਦੀਆਂ ਕਹਾਣੀਆਂ ਮਾਈਥੋਲੋਜੀਕਲ ਔਰ ਦੂਸਰਾ ਉਹਨਾਂ ਨੂੰ ਫੁੱਲ ਸਕੇਲ ਵੱਡੇ ਨਾਟਕਾਂ ਦੇ ਰੂਪ 'ਚ ਵੱਡੇ ਜਿਹੜਾ ਐਪੀਸੋਡਸ ਦੇ ਰੂਪ ਦੇ ਵਿੱਚ ਦਿਖਾ ਕੇ ਲੋਕਾਂ ਦਾ ਬ੍ਰੇਨ ਵਾਸ਼ ਕੀਤਾ। ਔਰ ਜਦੋਂ ਤੱਕ ਸੋਸ਼ਲ ਮੀਡੀਆ ਜਿਨ੍ਹਾਂ ਦੇ ਵਿੱਚ ਵੱਡੇ ਅੱਜ ਅਸੀਂ ਜਦੋਂ ਫੇਸਬੁੱਕ ਦੀ ਗੱਲ ਕਰਦੇ ਹਾਂ, ਇੰਸਟਾਗ੍ਰਾਮ ਦੀ ਕਰਦੇ ਹਾਂ, ਟਵਿੱਟਰ ਦੀ ਕਰਦੇ ਹਾਂ ਜਾਂ ਵਟਸਐਪ ਦੀ ਕਰਦੇ ਹਾਂ, ਜਦੋਂ ਤੱਕ ਇਹ ਆਏ ਜ਼ਾਹਰ ਹੈ ਕਿ ਬਹੁਤ ਸਾਰੇ ਜਿਹੜੀ ਡਿਸੈਂਟਿੰਗ ਆਵਾਜ਼ ਸੀ, ਵਿਰੋਧੀ ਆਵਾਜ਼ ਸੀ, ਉਹਨਾਂ ਨੇ ਵੀ ਇਸ ਪਲੇਟਫਾਰਮ ਨੂੰ ਇਸਤੇਮਾਲ ਕੀਤਾ ਔਰ ਹਿੰਦੂਤਵੀਆਂ ਦੇ ਲਈ ਉਹਨਾਂ ਨੇ ਇਹਦੇ ਤਾਂ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦੀ IT ਸੈਕਟਰ ਦੇ ਉੱਤੇ ਪੂਰੀ ਪਕੜ ਸੀ। ਇਸ ਲਈ ਉਹਨਾਂ ਨੇ ਹਜ਼ਾਰਾਂ IT ਸੈਕਟਰ ਦੇ ਬੰਦੇ ਇੰਪਲੋਏ ਕੀਤੇ। ਕਿਵੇਂ ਉਹਨਾਂ ਨੇ ਫੇਕ ਨਿਊਜ਼, ਇਕੱਲਾ ਇਹੀ ਨਹੀਂ ਵੀ ਉੱਥੇ ਬੈਠ ਕੇ, ਅਸੀਂ ਹੁਣ ਦੇਖਦੇ ਹਾਂ ਕਿ 2-3 ਸਾਲ ਪਹਿਲਾਂ ਜਦੋਂ ਕਿ ਡਿਸਇਨਫੋ ਲੈਬ ਇੱਕ ਵੱਡਾ ਆਪਰੇਸ਼ਨ ਯੂਰਪ ਦੀ ਇੱਕ NGO ਨੇ ਕੀਤਾ ਤੇ ਸਾਹਮਣੇ ਆਇਆ ਕਿ ਕਿਵੇਂ 650 ਤੋਂ ਜ਼ਿਆਦਾ ਫੇਕ ਵੈਬਸਾਈਟ, ਈਵਨ ਜਿਹੜੇ ਹਾਰਵਰਡ ਦਾ ਇੱਕ ਮਰ ਗਿਆ ਪ੍ਰੋਫੈਸਰ ਸੀ, ਉਹਦੀ ID UN ਦੇ ਵਿੱਚ ਉਹਨੂੰ ਇਸਤੇਮਾਲ ਕਰਕੇ ਕਿਵੇਂ ਦੁਨੀਆ ਭਰ ਦੇ ਵਿੱਚ ਉਹਨਾਂ ਨੇ NGOs ਦਾ ਨੈਟਵਰਕ ਕ੍ਰੀਏਟ ਕੀਤਾ ਇੰਡੀਅਨ ਇੰਟੈਲੀਜੈਂਸ ਏਜੰਸੀ ਰਾਹ ਨੇ, ਔਰ ਕਿਵੇਂ 650 ਤੋਂ ਜ਼ਿਆਦਾ ਇਸ ਕਿਸਮ ਦੇ ਨੈਟਵਰਕਿੰਗ ਰਾਹੀਂ ਉਹ ਸਿੱਖਾਂ ਦਾ ਮੁੱਦਾ ਹੋਏ, ਕਸ਼ਮੀਰ ਦਾ ਹੋਏ, ਬਾਕੀ ਇਸ਼ੂ ਹੋਣ, ਦੁਨੀਆ ਦੇ ਵਿੱਚ ਉਹਨਾਂ ਨੇ ਮਿਸ ਇਨਫੋਰਮੇਸ਼ਨ ਪ੍ਰਚਾਰੀ, ਲੇਕਿਨ ਇਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਹੋਇਆ। ਫਿਰ ਇੱਕ ਇੰਨਾ ਵੱਡਾ ਸਕੈਂਡਲ ਸਾਹਮਣੇ ਆਇਆ ਕਿ ਕਿਵੇਂ ਇਜ਼ਰਾਈਲ ਦੀ ਇੱਕ ਕੰਪਨੀ ਵੱਲੋਂ ਇੱਕ ਮਾਲਵੇਅਰ ਪੈਗਾਸਸ ਜਿਹੜਾ ਉਹਨਾਂ ਨੇ ਕ੍ਰੀਏਟ ਕੀਤਾ, ਜਿਹੜਾ ਕਿ ਸਿਰਫ ਤੇ ਸਿਰਫ ਭਾਰਤ ਜਾਂ ਹੋਰ ਇਸ ਕਿਸਮ ਦੇ ਕੌਨਫੀਡੈਂਸ਼ੀਅਲ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਦਾ ਨੈਟਵਰਕ ਆ ਉਹਨਾਂ ਨੂੰ ਦਿੱਤਾ ਗਿਆ। ਹੁਣ ਪੈਗਾਸਸ ਨੈਟਵਰਕ ਜਾਂ ਮਾਲਵੇਅਰ ਇਹ ਸੀ ਕਿ ਤੁਸੀਂ ਕਿਤੇ ਬੈਠੇ ਵੀ ਫੋਨਾਂ ਦੇ ਵਿੱਚ, ਕੰਪਿਊਟਰ ਦੇ ਵਿੱਚ ਜਿਹੜੀ ਹੈ ਉਹ ਆਪਣਾ ਚਿਪ ਫਿੱਟ ਕਰ ਦਿੰਦੇ ਹੋ ਔਰ ਉੱਥੇ ਜੋ ਐਕਟੀਵਿਟੀ ਹੋ ਰਹੀ ਹੈ ਤੁਹਾਨੂੰ ਸਾਰੇ ਘਰ ਤੋਂ ਕਾਰਵਾਈ ਤੋਂ ਲੈ ਕੇ ਤੁਹਾਡੇ ਤੱਕ ਜਾਣਕਾਰੀ ਪਹੁੰਚ ਰਹੀ ਹੈ। ਔਰ ਅਸੀਂ ਦੇਖਦੇ ਹਾਂ ਕਿ ਇਹ ਸਾਹਮਣੇ ਆਉਣ ਤੋਂ ਬਾਅਦ ਵੀ ਪੈਗਾਸਸ ਦੇ ਮੁੱਦੇ ਤੇ ਜਦੋਂ ਸੁਪਰੀਮ ਕੋਰਟ ਦੇ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ, ਕਮਿਸ਼ਨ ਬਣਿਆ ਵੀ ਇੱਕ ਜੱਜ ਦਾ, ਕਿੰਨੇ ਮਹੀਨੇ ਬੀਤ ਚੁੱਕੇ ਨੇ ਔਰ ਉਸ ਦੇ ਉੱਤੇ ਕੋਈ ਕਾਰਵਾਈ ਨਹੀਂ। ਔਰ ਉਸ ਪੈਗਾਸਸ ਦੇ ਬਹਾਨੇ ਨਾਲ ਉਹਨਾਂ ਨੇ ਉਹ ਸਤਾਨ ਸਵਾਮੀ ਹੋਏ, ਉਹ ਦੂਸਰੇ ਜਿਹੜੇ ਨੇ ਮਹਾਰਾਸ਼ਟਰ ਦੇ ਵਿੱਚ ਜਿਸ ਕਿਸਮ ਦਾ ਡਾਕਟਰ ਉਹਨਾਂ ਦੀ ਇੱਕ ਜਿਹੜੀ ਉਹਨਾਂ ਦੇ ਦਲਿਤ ਸੋਲਜਰਸ ਦੀ ਲੜਾਈ ਸੀ ਅੰਗਰੇਜ਼ਾਂ ਦੇ ਨਾਲ, ਅੰਗਰੇਜ਼ਾਂ ਨਾਲ ਮਿਲ ਕੇ ਪੇਸ਼ਵਾ ਮਰਾਠਿਆਂ ਦੇ ਖਿਲਾਫ, ਉਸ ਥਾਂ ਦੇ ਉੱਤੇ ਜਿਹੜਾ ਇਕੱਠ ਹੁੰਦਾ ਹੈ ਉਸ ਨੂੰ ਕਿਵੇਂ ਇੱਕ ਗਲਤ ਪੇਂਟ ਕਰਕੇ ਉੱਥੇ ਦੰਗੇ ਕਰਵਾ ਕੇ ਕਿੰਨੇ ਜਿਹੜੇ ਨੇ ਇੰਟੈਲੈਕਚੁਅਲ ਉਹਦੇ 'ਚ ਸਮੇਟੇ ਹੋਏ ਨੇ। ਉਹਦੇ 'ਚ ਡਾਕਟਰ ਸੁਧਾ ਭਾਰਦਵਾਜ ਔਰ ਦੂਸਰੇ ਜਿਹੜੇ ਹਿਊਮਨ ਰਾਈਟ ਐਕਟਿਵਿਸਟ ਸੀ, ਟ੍ਰਾਈਬਲ ਲੋਕਾਂ 'ਚ ਕੰਮ ਕਰਨ ਵਾਲੇ, ਦਲਿਤਾਂ 'ਚ ਕੰਮ ਕਰ, ਉਹ ਸਾਰੇ ਲਪੇਟੇ ਔਰ ਜਿਹੜਾ ਮੁਕੱਦਮੇ ਬਣਾਉਣ ਦੇ ਲਈ ਇਸਤੇਮਾਲ ਕੀਤਾ ਗਿਆ ਉਹਨਾਂ ਦੇ ਕੰਪਿਊਟਰ 'ਚੋਂ ਕੱਢਿਆ ਗਿਆ ਕਿ ਜੀ ਉਹ ਤਾਂ ਮਾਓਵਾਦੀਆਂ ਨਾਲ ਕੋਰਸਪੋਂਡੈਂਸ ਕਰ ਰਹੇ ਸੀ, ਉਹ ਤਾਂ ਹਥਿਆਰਾਂ ਦੀ ਟ੍ਰੇਨਿੰਗ, ਉਹ ਸਾਰਾ ਪੈਗਾਸਸ ਦਾ ਇਸਤੇਮਾਲ ਕਰਕੇ ਉਹਨਾਂ ਦੇ ਕੰਪਿਊਟਰਸ ਦੇ ਵਿੱਚ ਉਹ ਸਾਰਾ ਸਟੱਫ ਵਾੜਿਆ ਗਿਆ। ਹੁਣ ਇਸ ਸਭ ਦੇ ਚੱਲਦਿਆਂ ਜੋ ਲੇਟਲੀ ਕ੍ਰੈਕਡਾਊਨ ਉੱਥੇ ਚੱਲ ਰਿਹਾ, ਅਸੀਂ ਆਲਰੇਡੀ ਗੱਲ ਕੀਤੀ ਜ਼ੁਬੈਰ ਮੁਹੰਮਦ ਦੀ ਕਿ ਭਾਈ ਕਿਵੇਂ ਜਿਹੜਾ ਫੈਕਟ ਚੈਕਿੰਗ ਵੈਬਸਾਈਟ ਦੇ ਥੱਲੇ ਉਹਨੂੰ ਝੂਠੇ ਕੇਸਾਂ 'ਚ, ਔਰ ਇਸ ਤੋਂ ਇਲਾਵਾ ਈਵਨ ਗੌਰੀ ਲੰਕੇਸ਼ ਇੱਕ ਇੰਡੀਪੈਂਡੈਂਟ ਮਾਈਂਡਡ ਬੜੀ ਇੰਟੈਲੈਕਚੁਅਲ ਬੀਬੀ ਜਰਨਲਿਸਟ ਕਰਨਾਟਕਾ ਦੇ ਵਿੱਚ, ਉਹਦਾ ਮਰਡਰ ਕਰਵਾਇਆ ਗਿਆ। ਉਸ ਤੋਂ ਪਹਿਲਾਂ ਕੁਲਬੁਰਜੀ ਜਿਹੜਾ ਇੱਕ ਇੰਟੈਲੈਕਚੁਅਲ ਸੀ ਔਰ ਬ੍ਰਾਹਮਣਵਾਦ ਦੇ ਖਿਲਾਫ ਆਵਾਜ਼ ਚੁੱਕਦਾ ਸੀ, ਉਸ ਦਾ ਮਰਡਰ ਕਰਵਾਇਆ ਗਿਆ। ਹੁਣ ਇਸ ਵੇਲੇ ਕਿੰਨਿਆਂ ਦੇ ਉੱਤੇ ਕੇਸ ਨੇ, ਕਿੰਨਿਆਂ ਨੂੰ ਚੁੱਕਿਆ ਹੋਇਆ ਔਰ ਕਿਵੇਂ ਈਵਨ ਰਾਣਾ ਅਯੂਬ ਹੋਏ ਜਾਂ ਸਭਾ ਕਮਰ ਹੋਏ ਜਾਂ ਦੂਸਰੇ ਜਿਹੜੀਆਂ ਇੰਡੀਪੈਂਡੈਂਟ ਮਾਈਂਡਡ ਜਰਨਲਿਸਟ ਨੇ, ਪੱਕੀਆਂ ਨੈਸ਼ਨਲਿਸਟ, ਪੱਕੀਆਂ ਪ੍ਰੋ ਇੰਡੀਆ, ਲੇਕਿਨ ਜਰਨਲਿਜ਼ਮ ਦੀ ਦੁਨੀਆ 'ਚ ਫਰੀडम ਦੀ ਗੱਲ, ਉਹਨਾਂ ਨੂੰ ਕਿਵੇਂ ਕੇਸਾਂ 'ਚ ਉਲਝਾਇਆ ਹੋਇਆ। ਔਰ ਇਸ ਸਾਰੇ ਦੇ ਚੱਲਦੇ ਆ ਹੁਣ ਲੇਟਲੀ ਜਦੋਂ 2021 'ਚ ਉਹਨਾਂ ਨੇ ਇਨਫੋਰਮੇਸ਼ਨ ਟੈਕਨੋਲੋਜੀ ਨਾਲ ਸੰਬੰਧਿਤ ਕਾਨੂੰਨ ਬਣਾਏ ਔਰ ਇੰਨੀ ਕੁ ਪਾਵਰ ਲੈ ਲਈ
ਕਿ ਉਹ ਕਿਸੇ ਨੂੰ ਵੀ ਕਹਿ ਸਕਦੇ ਨੇ ਹਕੂਮਤੀ ਤੌਰ ਤੇ ਕਿ ਜੀ ਇਹ ਕੰਟੈਂਟ ਤੁਸੀਂ ਇੰਡੀਆ 'ਚ ਬਲੌਕ ਕਰੋ, ਨਹੀਂ ਤਾਂ ਤਿਆਰ ਰਹੋ ਮੁਕੱਦਮਾ ਫੇਸ ਕਰਨ ਲਈ। ਔਰ ਉਸ ਮੁਕੱਦਮੇ ਦੇ ਵਿੱਚ 7 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਉਹਦੇ ਥੱਲੇ ਉਹਨਾਂ ਨੇ WhatsApp ਦਫ਼ਤਰਾਂ ਦੇ ਉੱਤੇ ਰੇਡ ਕੀਤੇ, ਟਵਿੱਟਰ ਦੇ ਉੱਤੇ ਰੇਡ ਕੀਤੇ ਔਰ ਉਹਨਾਂ ਨੂੰ ਮਜਬੂਰ ਕੀਤਾ ਗਿਆ ਕਿ ਭਾਈ ਉਹ ਅਕਾਊਂਟ ਬੰਦ ਕਰਨ। ਅਸੀਂ ਇਸ ਦਾ ਜ਼ਿਕਰ ਕਰਾਂਗੇ ਕਿਉਂਕਿ ਅੱਜ ਪਿਛਲੇ ਕੱਲ ਦੀ ਨਿਊਯਾਰਕ ਟਾਈਮ 5 ਜੁਲਾਈ ਦੀ ਉਸ ਨੇ ਇਹਦੇ ਤੇ ਇੱਕ ਪੂਰੀ ਸਟੋਰੀ ਕੀਤੀ ਹੈ ਔਰ ਉਹਦਾ ਹੈਡਲਾਈਨ ਇਹ ਹੈ, ਟਵਿੱਟਰ challenging orders to remove content sues India's government. Twitter's lawsuit is part of broadening battle between the biggest tech companies and governments around the world over who gets to control information and how. ਹੁਣ ਇਹ ਜਿਹੜੀ ਟਵਿੱਟਰ ਨੇ, ਕਿਉਂਕਿ ਟਵਿੱਟਰ ਦੇ ਬਾਰੇ ਕਿਉਂਕਿ ਅਸੀਂ ਤਾਂ ਖੁਦ ਇਹਦੇ ਵਿਕਟਮ ਹੈ, ਇਸ ਲਈ ਸਾਨੂੰ ਕੋਈ ਭੁਲੇਖਾ ਨਹੀਂ ਹੈ ਕਿ ਕਿਵੇਂ 2020 ਦੇ ਵਿੱਚ ਪਹਿਲਾਂ ਸਾਡਾ ਫੇਸਬੁੱਕ ਅਕਾਊਂਟ, ਫਿਰ ਈਵਨ YouTube ਰੈਸਟ੍ਰਿਕਟ ਕੀਤੀ ਗਈ ਔਰ ਇਸ ਸਾਰੇ ਨਾਲ ਈਵਨ TV84 ਇੰਡੀਆ ਜਿਹਦਾ ਕੋਈ ਲਾਗਾ ਦੇਗਾ ਨਹੀਂ ਹੈ, ਜਿਹੜੇ ਮੇਨ ਚੈਨਲ ਦੇ ਨਾਲ ਉਹ ਆਪਣੀਆਂ ਲੋਕਲ ਖਬਰਾਂ ਪ੍ਰੋਡਿਊਸ ਕਰਦੇ ਸੀ, TV84 ਇੰਡੀਆ ਦਾ ਵੀ ਜਿਹੜਾ ਪੇਜ ਬਲੌਕ ਕੀਤਾ ਗਿਆ। ਔਰ ਉਹਨਾਂ ਨੇ 2021 ਦੇ ਵਿੱਚ ਹੀ, ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਨੇ ਫਰਵਰੀ 2021 ਚ ਟਵਿੱਟਰ ਨੂੰ ਇੰਡੀਅਨ ਗਵਰਨਮੈਂਟ ਨੇ ਕਿਹਾ ਕਿ ਇਹ 500 ਤੋਂ ਜ਼ਿਆਦਾ ਅਕਾਊਂਟ ਇਹ ਪਰਮਾਨੈਂਟਲੀ ਬਲੌਕ ਕਰੋ ਔਰ ਦੂਸਰਿਆਂ ਦੀ ਗਿਣਤੀ ਨਹੀਂ ਦਿੱਤੀ ਗਈ ਜਿਹਦੇ 'ਚ ਕਿਹਾ ਗਿਆ ਕਿ ਵੀ ਇਹਨਾਂ ਨੂੰ ਇੰਡੀਆ 'ਚ ਇਹ ਵਿਊ ਨਹੀਂ ਹੋਣੇ ਚਾਹੀਦੇ ਕਿਉਂਕਿ ਉੱਥੇ ਬਲੌਕ ਕੀਤੇ ਜਾਂਦੇ ਨੇ। ਅੱਛਾ, ਉਹਨਾਂ ਨੇ ਔਰ ਇਹ ਕਿਹਾ ਜੀ ਇਹਨਾਂ ਜਿਹੜੇ 500 ਬਲੌਕ ਕਰਨ ਲਈ ਕਿਹਾ ਔਰ ਬਾਕੀ ਅਨਅਕਾਊਂਟਡ ਨੰਬਰ ਇਹ ਮੋਦੀ ਦੇ ਖਿਲਾਫ ਲਿਖਦੇ ਨੇ। ਔਰ ਇਹ ਉਹਨਾਂ ਨੇ ਟਵਿੱਟਰ ਨੇ ਕਿਹਾ ਕਿ ਵੀ ਅਸੀਂ ਜਿਹੜਾ ਕੋਈ ਵੀ ਜਰਨਲਿਸਟਾਂ, ਪੋਲੀਟੀਸ਼ੀਅਨਸ ਔਰ ਐਕਟਿਵਿਸਟ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਾਂਗੇ ਕਿਉਂਕਿ ਉਹ ਜੋ ਵੀ ਕਹਿ ਰਹੇ ਨੇ ਦੈਟ ਇਜ਼ ਕੰਸਿਸਟੈਂਟ ਵਿਦ ਦਾ ਇੰਡੀਅਨ ਲਾਅ। ਜਦੋਂ ਇਹ ਪੋਜੀਸ਼ਨ ਉਹਨੇ ਲਈ, ਹਾਲਾਂ 500 ਅਕਾਊਂਟ ਬੰਦ ਕਰਤੇ, ਫਿਰ ਮਈ 2021 ਦੇ ਵਿੱਚ ਇੰਡੀਅਨ ਪੁਲਿਸ ਨੇ ਟਵਿੱਟਰ ਦੇ ਦਫ਼ਤਰਾਂ ਦੇ ਉੱਤੇ ਜਿਹੜਾ ਉਹ ਰੇਡ ਕੀਤੇ ਔਰ ਉਹਨਾਂ ਨੇ ਕਿਹਾ ਕਿ ਜੀ ਇਹ ਮੈਨੀਪੂਲੇਟਿਵ ਮੀਡੀਆ ਹੈਗਾ ਕਿ ਜੀ ਇਹ ਮੈਨੀਪੂਲੇਟ ਕਰ ਰਹੇ ਨੇ। ਔਰ ਉਸ ਸਾਰੇ ਤੋਂ ਬਾਅਦ ਉਹਨਾਂ ਨੇ ਇਹੀ ਗੱਲ ਮੁਹੰਮਦ ਜ਼ੁਬੈਰ ਨੂੰ ਫੜਨ ਵੇਲੇ ਵੀ ਇਸ ਆਰਟੀਕਲ 'ਚ ਵੀ ਉਹਨਾਂ ਦਾ ਜ਼ਿਕਰ ਹੈ ਕਿ ਕਿਵੇਂ ਉਹਨਾਂ ਨੂੰ ਫੜਿਆ ਗਿਆ। ਹੁਣ ਗੱਲ ਇੱਥੋਂ ਤੱਕ ਨਹੀਂ ਰਹੀ, ਈਵਨ ਹੁਣ ਉਹਨਾਂ ਨੇ ਕਿਹਾ ਕਿ ਵੀ ਪਿਛਲੇ ਹਫ਼ਤੇ ਹੀ ਟਵਿੱਟਰ ਨੂੰ ਇੰਡੀਅਨ ਗਵਰਨਮੈਂਟ ਨੇ ਕਿਹਾ ਕਿ ਫਰੀडम ਹਾਊਸ, ਅਸੀਂ ਅਕਸਰ ਜ਼ਿਕਰ ਕਰਦੇ ਹਾਂ ਵੀ ਜਿਵੇਂ ਕਾਰਨੈਗੀ ਐਂਡੋਮੈਂਟ, ਹੈਰੀਟੇਜ ਫਾਊਂਡੇਸ਼ਨ, ਇਹ ਰਿਪਬਲਿਕਨ ਪਾਰਟੀ ਨਾਲ ਸੰਬੰਧਿਤ ਥਿੰਕ ਟੈਂਕ ਨੇ। ਫਰੀडम ਹਾਊਸ ਜਿਹੜਾ ਹੈ ਉਹ ਡੈਮੋਕ੍ਰੈਟਸ ਦਾ ਥਿੰਕ ਟੈਂਕ ਹੈ ਔਰ ਫਰੀडम ਹਾਊਸ ਨੇ ਪਿਛਲੇ ਹਫ਼ਤੇ ਹੀ ਇਹ ਕਿਹਾ ਸੀ ਔਰ ਇਹ ਨਾਨ ਪ੍ਰੋਫਿਟ ਹੈ, ਉਹਨਾਂ ਨੇ ਕਿਹਾ ਸੀ ਕਿ ਵੀ ਇੰਡੀਆ ਉਹਨਾਂ ਮੁਲਕਾਂ 'ਚੋਂ ਹੈ ਜਿੱਥੇ ਪ੍ਰੈਸ ਫਰੀडम ਜਿਹੜੀ ਹੈ ਉਹ ਡਿਕਲਾਈਨ 'ਚ ਹੈ, ਥੱਲੇ ਨੂੰ ਜਾ ਰਹੀ। ਔਰ ਇਹ ਉਹਨਾਂ ਨੇ ਜਿਹੜਾ ਆਪਣੀ ਰਿਪੋਰਟ ਕੀਤਾ ਔਰ ਇੰਡੀਅਨ ਗਵਰਨਮੈਂਟ ਨੇ ਟਵਿੱਟਰ ਨੂੰ ਕਿਹਾ ਕਿ ਫਰੀडम ਹਾਊਸ ਦਾ ਜਿਹੜਾ ਇਹ ਹੈ ਪਾਰਟ, ਇਹਨੂੰ ਬਲੌਕ ਕਰੋ ਫਰੀडम ਹਾਊਸ ਨੂੰ ਵੀ। ਔਰ ਇਸ ਤੋਂ ਬਾਅਦ ਕਿਉਂਕਿ ਇਸ ਤੋਂ ਪਹਿਲਾਂ WhatsApp ਦੇ ਨਾਲ ਇਵੇਂ ਹੋ ਚੁੱਕਾ ਸੀ ਔਰ WhatsApp ਨੇ ਜਿਹੜਾ ਆਲਮੋਸਟ ਇਸ ਦੇ ਬਾਰੇ ਉਹਨਾਂ ਨੇ ਇੱਕ ਲਾਸੂਟ ਦਿੱਲੀ ਦੀ ਕੋਰਟ ਵਿੱਚ ਕੀਤਾ ਹੋਇਆ ਜਿਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਜਿਹੜਾ ਇਹਨਾਂ ਦੇ ਕਾਨੂੰਨ ਨੇ ਇਹ ਫਰੀडम ਆਫ ਐਕਸਪ੍ਰੈਸ਼ਨ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਦਿੰਦਾ ਹੈ ਉਸ ਦੇ ਇਹ ਅਗੇਂਸਟ ਨੇ ਔਰ ਇੰਡੀਅਨ ਗਵਰਨਮੈਂਟ ਇਹਨੂੰ ਆਰਬਿਟਰੇਰੀਲੀ ਐਂਡ ਡਿਸਪ੍ਰੋਪੋਰਸ਼ਨੇਟਲੀ ਯੂਜ਼ ਕਰ ਰਹੀ ਹੈ। ਸੋ ਇਹ ਮੁਕੱਦਮਾ ਜਿਹੜਾ WhatsApp ਦੀ, ਹੁਣ WhatsApp ਨੂੰ ਜਿਹੜੀ ਇਹਨਾਂ ਦੀ ਵੱਡੀ ਕੰਪਨੀ ਓਨ ਕਰਦੀ ਉਹਦਾ ਨਾਮ ਮੈਟਾ ਹੈਗਾ ਔਰ ਇਹ ਦਿੱਲੀ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਸੂ ਕੀਤਾ ਹੋਇਆ ਔਰ ਉਹਦੇ 'ਚ ਇੰਡੀਅਨ ਗਵਰਨਮੈਂਟ ਨੇ ਇਸ ਦੇ ਜਵਾਬ ਦੇ ਵਿੱਚ ਕਿਹਾ, ਅਜੇ ਕਿਉਂਕਿ ਕੇਸ ਪੈਂਡਿੰਗ ਹੈ, ਪਰ ਇੰਡੀਅਨ ਗਵਰਨਮੈਂਟ ਨੇ WhatsApp ਕੇਸ ਦੇ ਜਵਾਬ 'ਚ ਕਿਹਾ, ਗਵਰਨਮੈਂਟ ਹੈਜ਼ ਸੈਡ that right to privacy is not absolute, that it is subject to reasonable restrictions ਕਿ ਭਈ ਇਹ ਕੋਈ ਐਬਸੋਲੂਟ ਰਾਈਟ ਨਹੀਂ ਹੈ ਵੀ ਉਹਨਾਂ ਦੇ ਕੋਲ ਪ੍ਰਾਈਵੇਸੀ ਦਾ ਹੱਕ ਹੈ। ਔਰ ਇਹ ਚੱਲ ਹੀ ਰਿਹਾ ਸੀ ਕਿ ਜਦੋਂ ਹੁਣ ਟਵਿੱਟਰ ਨੇ ਜਿਹੜਾ ਕਰਨਾਟਕਾ ਹਾਈ ਕੋਰਟ ਬੰਗਲੌਰ ਦੇ ਵਿੱਚ ਉਹਨਾਂ ਨੇ ਜਿਹੜਾ ਇੰਡੀਅਨ ਗਵਰਨਮੈਂਟ ਦਾ ਰੀਸੈਂਟ ਆਰਡਰ ਸੀ ਕਿ ਜਿਹਦੇ 'ਚ ਉਹਨਾਂ ਨੇ ਕਈ 100 ਟਵਿੱਟਰ ਅਕਾਊਂਟ ਬੰਦ ਕਰਵਾਏ ਨੇ। ਟਵਿੱਟਰ ਤਾਂ ਉਹਨਾਂ ਨੇ ਬੰਦ ਕਰਤਾ ਕਿਉਂਕਿ ਮੰਡੇ ਡੈਡਲਾਈਨ ਸੀ, ਨਹੀਂ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਸੀ, ਪਰ ਇਹ ਉਹਨੂੰ ਜਿਹੜਾ ਮੰਨਣ ਤੋਂ ਬਾਅਦ, ਹੁਕਮ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਵੀ ਸਾਨੂੰ ਜੁਡੀਸ਼ੀਅਲ ਰਿਲੀਫ ਦਿਓ ਔਰ ਇਹ ਕਿਉਂਕਿ ਹੁਣੇ ਹੀ ਫਾਈਲ ਹੋਇਆ ਇਹ ਸੂਟ, ਇਹ ਡੇਟ ਹੈਜ਼ ਨਾਟ ਬੀਨ ਸੈਟ ਫॉर ਅ ਜੱਜ ਟੂ ਰਿਵਿਊ ਟਵਿੱਟਰ ਸੂਟ, ਬਟ
इस गल का ध्यान रहे कि करनाटका दे कोर्ट ने जां दिल्ली दे कोर्ट ने ट्विटर नूं किहड़ा जस्टिस देना है, क्योंकि अदालतां तां इस वेले जो काम कर रही ने उसका जे उदाहरण देखनी होए तो पिछले दिनों सुप्रीम कोर्ट ने दे एक जज ने मिस्टर तिवाड़ी ने नूपुर शर्मा जिन्हां ने नबी मुहम्मद दे खिलाफ बड़ी घटिया जड़ियां ने टिप्पणियां कीतियां, सो उस जज ने दोष दिता सी नूपुर शर्मा नूं कि उन्हें सिंगल हैंडेडली भारत दे विच नफरत फैलाई है, कम्युनिटी दे विच वंड पाई है। और इस दे उत्ते अज 117 के करीब साबका जजां ते ब्यूरोक्रैट्स ने जिहड़ा सुप्रीम कोर्ट की नखेदी की है। हुण तुसीं अंदाज़ा लाओ कि किस हद तक ये जिहड़ा हिंदूत्व है वो परकोलेट किया होया है, किस हद तक ये थले लैवल ते पहुंचा होया है। और ये उन्होंने सुप्रीम कोर्ट ने उन्होंने कहा ये 117 साबका जजां ते ब्यूरोक्रैट ने जिन्हां दे विच 15 जिहड़े ने वो एक्स जजिज ने, 77 जिहड़े ने एक्स ब्यूरोक्रैट ने ते 25 जिहड़े ने फौजी ऑफिसर ने। उन्होंने ये कहा कि जी सुप्रीम कोर्ट ने लक्ष्मण रेखा पार कर ली है और उन्होंने कहा भी जस्टिस सूर्यकांत त्रिपाठी अपनियां टिप्पणियां ते आदेश वापस लैण। और इस चिट्ठी ते दस्तखत करने वाले मुंबई गुवाहाटी दे साबका चीफ जस्टिस, राजस्थान, गुजरात, केरला, दिल्ली दे साबका जज भी शामिल ने। और उन्होंने कहा कि जी ये बुनियादी हकों की नूपुर शर्मा दे उलंघना सुप्रीम कोर्ट ने की है। और उन्होंने कहा कि जी ये करके ये नूपुर शर्मा दे लई वखरा पैमाना क्यों अपनाया गया। हुण तुसीं इस पार्ट नूं जे देखोगे फिर ये लगेगा कि भाई उस मुल्क दे विच चल की रहा, कला ये नहीं है कि मोदी या अमित शाह बैठे कुछ कर रहे हैं। ऑलरेडी उन्हां दा सारा नैटवर्क जुडिशरी दे विच, मीडिया दे विच और फौज दे विच। जे हुण 25 फौजी अफसर, हालांकि फौजी रिटायर हो के भी कदे कोई पोलीटिकल किसी लाइन दे उत्ते कमेंटरी नहीं करता, उन्होंने हुंदा है कि भी असी देश सेवा की है और असी देश नाल लॉयल हाँ, किसी पोलीटिकल पार्टी नाल नहीं। हुण इस सारे दे चलदे जे असी कुल मिला के कहना होए, और ये न्यूयॉर्क टाइम्स की स्टोरी बड़ी क्लीयरली कहती है कि भाई इस वेले जिहड़ा हुण ट्विटर किस पक्ष से जाएगा, क्योंकि ऑलरेडी ट्विटर नूं खरीदण दे लई मिस्टर एलन मस्क ने $44 बिलियन जिहड़ा है वो ऑफर किया होया है। और वो तो ऑलरेडी चाहता है कि भाई इसकी थोड़ी बहुत फ्रीडम होए जिवें एलन मस्क दा है। पर जो हालात भारत दे विच बने हुए ने, और ये गल ट्विटर ने कही है कि भाई ये जिहड़ी है ये मिस्टर मोदी एंड इज रूलिंग भारतीय जनता पार्टी हैव वर्कड फॉर सेवरल ईयर्स टू कोरल द पावर ऑफ टेक कंपनीज एंड मोर स्ट्रिक्टली पुलिस व्हाट इज सेड ऑनलाइन यूजिंग द न्यू इंफॉर्मेशन टेक्नोलॉजी लॉज टू क्लैंप डाउन ऑन डाइसेंट। कि हुण तो उन्होंने स्पेस पुलिस भी क्रिएट करती, जिन्हों मर्जी चुक लैन कि तू की ट्वीट किया है। ट्विटर फॉर एग्जाम्पल हैज बीन टोल्ड टू रिमूव कंटेंट रिलेटेड टू कंप्लेंट्स अबाउट सिविल लिबर्टीज, प्रोटेस्ट, प्रेस फ्रीडम्स एंड क्रिटिसिज्म ऑफ द गवर्नमेंट्स हैंडलिंग ऑफ द पेंडेमिक। WhatsApp has been told that it would be required to make people's private messages traceable to government agencies upon request। कि जिहड़ा प्राइवेट मैसेज भी है जिहड़े दा उन्हां दा कस्टमर नाल प्रॉमिस है कि किसी उन्होंने कहा जी सानू उहदी तुसीं एक्सैस दिओगे जदों सानू लोड़ पैगी। और ट्विटर नूं उन्होंने कहा भी ये सिविल लिबर्टीज वाले प्रोटेस्ट, प्रेस फ्रीडम ते जिहड़े 47 लाख लोग कोविड दे चलदे भारत दे विच मरे उन्हां दे मिस हैंड, उन्होंने कहा जी तुसीं इहदे ते गल नहीं कर सकदे। हुण इहनूं फिर भी जे कोई जमहूरीयत कहंदा है जी दुनिया की सब तो वड्डी जमहूरीयत, तो उस बंदे दे लई अकल दा अन्ना लफज या बेईमान लफज इस्तेमाल किया जा सकता है, होर कोई लफज इहदे लई नहीं बने। जी डॉक्टर साहब तुहाडा बहुत बहुत शुक्रिया। साथ लेने ब्रेक व्यूअर्स तुसां इसी तरह बने रहना, मिलते हैं छोटे जे ब्रेक तो बाद। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰੋਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ
ਮੈਨੇਜਮੈਂਟ ਕਮਰਸ਼ੀਅਲ ਰੀਅਲ estate ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਫੋਰਟ ਓਕ ਰੋਡ ਸੂਈਟ ਨੰਬਰ 204 ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਇਨਸਾਨੀ ਹੱਕਾਂ ਦੇ ਖਿਲਾਫ ਕੀਤੀਆਂ ਜਾ ਰਹੀਆਂ ਕਾਰਵਾਈਆਂ ਦਾ ਅਮਰੀਕਨ ਕਾਂਗਰਸ ਵਿੱਚ ਤਿੱਖਾ ਵਿਰੋਧ ਹੋ ਰਿਹਾ ਹੈ ਔਰ ਇਸ ਸੰਬੰਧੀ ਇੱਕ ਵੈਬੀਨਾਰ ਵਿੱਚ ਅੱਡ-ਅੱਡ ਪਰਸਨੈਲਿਟੀਜ਼ ਨੇ ਭਾਰਤ ਸਰਕਾਰ ਖਿਲਾਫ ਆਵਾਜ਼ ਚੱਕੀ ਹੈ। ਸੋ ਬਹੁਤ ਜਲਦੀ ਇਸ ਸੰਬੰਧੀ ਇੱਕ ਰੈਜ਼ੋਲੂਸ਼ਨ ਵੀ ਕਾਂਗਰਸਮੈਨਾਂ ਵੱਲੋਂ US ਕਾਂਗਰਸ ਵਿੱਚ ਲਿਆਂਦਾ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਜਿੱਥੇ ਮੋਦੀ ਸਰਕਾਰ ਨੇ ਸਮੁੱਚੇ ਮੀਡੀਆ ਨੂੰ ਔਰ ਵੱਡਾ ਹਿੱਸਾ ਉਹਨਾਂ ਦੇ ਹੁਣ ਬਿਊਰੋਕਰੈਟਸ, ਜੁਡੀਸ਼ਰੀ ਔਰ ਦੂਸਰੇ ਲੋਕਾਂ ਨੂੰ ਜਿਹੜੀ ਹੈ ਉਹ ਆਪਣੇ ਹੱਕ 'ਚ ਭੁਗਤਾਇਆ ਹੋਇਆ, ਉੱਥੇ ਅਸੀਂ ਐਪਰੀਸ਼ੀਏਟ ਕਰਦੇ ਹਾਂ ਉਹਨਾਂ ਹਿੰਦੂ ਜਥੇਬੰਦੀਆਂ ਦਾ ਜਾਂ ਉਹਨਾਂ ਇੰਡੀਵਿਜੂਅਲਸ ਦਾ ਜਾਂ ਜਿਹੜੇ ਕਿਸੇ ਵੀ ਮਜ਼ਹਬ 'ਚ ਯਕੀਨ ਨਹੀਂ ਰੱਖਦੇ ਪਰ ਆਜ਼ਾਦੀ ਪਸੰਦ ਨੇ ਔਰ ਲੋਕਾਂ ਦੇ ਮਨੁੱਖੀ ਹੱਕਾਂ ਦੀ ਗੱਲ ਕਰਦੇ ਨੇ, ਉਹਨਾਂ ਦਾ ਕਿ ਉਹਨਾਂ ਨੇ ਮੋਦੀ ਸਰਕਾਰ ਦੇ ਇਸ ਫਾਸ਼ੀਵਾਦੀ ਔਰ ਹਿਟਲਰ ਦੀ ਤਰਜ਼ ਦੇ ਸਿਸਟਮ ਦੇ ਖਿਲਾਫ ਪੂਰੇ ਉਹ ਤਨਦੇਹੀ ਦੇ ਨਾਲ ਆਵਾਜ਼ ਚੁੱਕ ਰਹੇ ਨੇ। ਔਰ ਇਸ ਕਿਸਮ ਦੀ ਇੱਕ ਖਬਰ ਜਿਹੜੀ ਕਿ ਇਹਨਾਂ ਦੇ ਆਪਣੇ ਮੀਡੀਆ ਦੇ ਵੀ ਦੇਣਾ ਮਜਬੂਰੀ ਬਣੀ, ਕਿਉਂਕਿ ਜਦੋਂ ਇਸ ਕਿਸਮ ਦੇ ਵੈਬੀਨਾਰਸ ਦੇ ਵਿੱਚ ਹਾਇਰ ਲੈਵਲ ਦੇ ਲੋਕ ਇਨਵੋਲਵ ਹੁੰਦੇ ਨੇ, ਇੰਟਰਨੈਸ਼ਨਲ ਰੈਕਗਨੀਸ਼ਨ ਵਾਲੇ, ਤਾਂ ਇਹ ਖਬਰ ਜਿੰਨਾ ਮਰਜ਼ੀ ਭਾਵੇਂ ਉਹਨੂੰ ਉਹ ਬਿਲਕੁਲ ਕਿਸੇ ਖੂੰਜੇ ਲਾ ਦੇਣ ਜਾਂ ਬਿਲਕੁਲ ਹੋਰ ਰੰਗ ਦੇ ਵਿੱਚ ਪੇਸ਼ ਕਰਨ। ਸੋ ਇੱਕ ਵੈਬੀਨਾਰ ਜਿਹਨੂੰ ਆਰਗੇਨਾਈਜ਼ ਕਰਨ ਦੇ ਵਿੱਚ ਆਲਮੋਸਟ ਸਾਰੀਆਂ ਹੀ ਜਿਹੜੀਆਂ ਜਥੇਬੰਦੀਆਂ ਨੇ ਭਾਰਤ ਦੇ ਵਿੱਚ, ਇਹਦੇ 'ਚ ਮੈਂ ਕਿਸੇ ਸਿੱਖ ਆਰਗੇਨਾਈਜੇਸ਼ਨ ਦਾ ਨਾਂ ਨਹੀਂ ਦੇਖਿਆ ਹੈ ਕਿਉਂਕਿ ਹੋ ਸਕਦਾ ਇਹਨਾਂ ਨੇ ਅਪਰੋਚ ਹੀ ਨਾ ਕੀਤਾ ਹੋਏ ਜਾਂ ਇਹ ਵੀ ਸਿੱਖਾਂ ਤੋਂ ਵੀ ਦੌੜਦੇ ਨੇ ਵੀ ਇਹ ਤਾਂ ਖਾਲਿਸਤਾਨ ਦੀ ਗੱਲ ਕਰਦੇ ਨੇ। ਲੇਕਿਨ ਇਹ ਜਿਹੜਾ ਵੈਬੀਨਾਰ ਇਹਨੂੰ ਕੋ ਆਰਗੇਨਾਈਜ਼ ਕੀਤਾ ਫਰੰਟ ਲਾਈਨ ਡਿਫੈਂਡਰਸ, ਹਿੰਦੂਜ਼ ਫਾਰ ਹਿਊਮਨ ਰਾਈਟਸ, ਦਾ ਹਿਊਮਨਿਜ਼ਮ ਪ੍ਰੋਜੈਕਟ, India Civil Watch International and Survival International, and co-sponsored by Adivasi Lives Matter, Dalit Solidarity Forum, Federation of Indian American Christian Organizations of North America, and Indian American Muslim Council ਇਹ ਉਹਨੂੰ ਆਰਗੇਨਾਈਜ਼ ਕਰਨ ਵਾਲੇ ਸੀ। ਔਰ ਇਸ ਦੇ ਪੈਨਲ ਦੇ ਵਿੱਚ ਜਿਨ੍ਹਾਂ ਨੇ ਇਸ ਵੈਬੀਨਾਰ ਦੇ ਵਿੱਚ ਐਡਰੈਸ ਕੀਤਾ UK ਤੋਂ MP ਨੀਲ ਹੈਨਵੀ ਔਰ MEP ਐਲਵੀਨਾ ਐਲਮੈਸਟਨ ਯੂਰਪੀਅਨ ਯੂਨੀਅਨ ਤੋਂ, ਔਰ ਇਸੇ ਤਰ੍ਹਾਂ ਆਸਟ੍ਰੇਲੀਆ ਤੋਂ ਸੈਨੇਟਰ ਡੇਵਿਡ ਸ਼ੂਬ੍ਰਿਜ ਤੇ UN ਸਪੈਸ਼ਲ ਰਿਪੋਰਟਰ ਮੈਰੀ ਲੌਲਰ ਐਡਰੈਸ। ਹੁਣ ਇਹ ਬਹੁਤ ਪ੍ਰੋਮੀਨੈਂਟ ਪਾਰਟ ਨੇ ਔਰ ਇਹਨਾਂ ਦੇ ਵਿੱਚ ਜਿਹੜਾ ਖਾਸ ਤੌਰ ਤੇ ਅਮਰੀਕਨ ਕਾਂਗਰਸਮੈਨ ਨੇ ਉਹਨਾਂ ਨੇ ਵੀ ਸ਼ਮੂਲੀਅਤ ਕੀਤੀ। ਔਰ ਇਸੇ ਦੀ ਖਬਰ ਜਿਹੜੀ ਹੈ ਜਦੋਂ ਅਸੀਂ ਵੈਬੀਨਾਰ 'ਚ ਉਹਨਾਂ ਨੇ ਇਹ ਕਲੀਅਰਲੀ ਕਿਹਾ ਵੀ ਭਾਰਤ ਦੇ ਵਿੱਚ ਕਿਵੇਂ ਹਿੰਦੂਤਵੀ ਵਿਚਾਰਧਾਰਾ, ਘੱਟ ਗਿਣਤੀਆਂ ਦਾ, ਆਦੀਵਾਸੀਆਂ ਦਾ, ਦਲਿਤਾਂ ਦਾ, ਮੁਸਲਮਾਨਾਂ ਦਾ, ਈਸਾਈਆਂ ਦਾ, ਸਿੱਖਾਂ ਦਾ ਸ਼ੋਸ਼ਣ ਹੋ ਰਿਹਾ ਔਰ ਕਿਵੇਂ ਉਹਨਾਂ ਨੂੰ ਹਮਲਿਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ। ਔਰ ਇਸ ਦੇ ਵਿੱਚ ਜਿਹੜੇ ਨੇ ਇੱਕ ਕਾਂਗਰਸਮੈਨ ਜਿਹੜੇ ਕੈਲੀਫੋਰਨੀਆ ਨੂੰ ਰਿਪਰੈਜ਼ੈਂਟ ਕਰਦੇ ਨੇ, ਕਾਂਗਰਸਮੈਨ ਜੁਆਨ ਵਰਗਸ, ਉਹਨਾਂ ਨੇ ਵੀ ਪਾਰਟਿਸਿਪੇਟ ਕੀਤਾ ਇਸ ਵੈਬੀਨਾਰ 'ਚ। ਔਰ ਉਹਨਾਂ ਨੇ ਕਾਂਗਰਸਮੈਨ ਜੋਆਰ ਵਰਸਨ ਨੇ ਕਿਹਾ ਵੀ ਮੈਂ ਦੂਸਰੇ ਕਾਂਗਰਸਮੈਨ ਐਂਡਰੀ ਕਾਰਸਨ ਔਰ ਮੈਗਵਰਨ ਦੇ ਨਾਲ ਮਿਲ ਕੇ ਇੱਕ ਰੈਜ਼ੋਲੂਸ਼ਨ
ਜਿਹੜਾ ਕੋ-ਸਪਾਂਸਰ ਕੀਤਾ ਹੈ ਔਰ ਇਹ ਰੈਜ਼ੋਲੂਸ਼ਨ ਕਿਉਂਕਿ ਅਸੀਂ ਪਹਿਲੇ ਸੈਗਮੈਂਟ 'ਚ ਵੀ ਇਸ ਦਾ ਜ਼ਿਕਰ ਕੀਤਾ ਹੈ ਕਿ ਕਿਵੇਂ ਪੈਗਾਸਸ ਦਾ ਇਸਤੇਮਾਲ ਕਰਕੇ ਉਹਨਾਂ ਨੇ ਇੱਕ 80 ਸਾਲਾ ਬਜ਼ੁਰਗ ਜਿਹੜਾ ਐਕਟਿਵਿਸਟ ਆਦੀਵਾਸੀਆਂ 'ਚ ਫਾਦਰ ਸਟਾਨ ਸਵਾਮੀ, ਕਿਉਂਕਿ ਫਾਦਰ ਇਸ ਲਈ ਇਹ ਕ੍ਰਿਸਚੀਅਨ ਮਜ਼ਹਬ ਨਾਲ ਸੰਬੰਧਿਤ ਜਿਹੜੇ ਉਹਨਾਂ ਦੇ ਪ੍ਰੀਸਟ ਜਾਂ ਦੂਜੇ ਰਹੇ ਹੁੰਦੇ ਨੇ ਜਾਂ ਉਹਨਾਂ ਦੇ ਐਕਟਿਵਿਸਟ ਵੀ ਜਿਹੜੇ ਬਾਅਦ 'ਚ ਬਣ ਜਾਂਦੇ ਨੇ। ਸੋ ਫਾਦਰ ਸਟਾਨ ਸਵਾਮੀ ਜਿਹੜਾ ਬਿਲਕੁਲ ਪੈਰਾਲਾਈਜ਼ਡ ਵੀ ਸੀ, ਵੀਲ ਚੇਅਰ ਤੇ ਸੀ ਔਰ ਉਹਨੂੰ ਇਹਦੇ ਬਾਵਜੂਦ ਕਿ ਮੈਡੀਕਲੀ ਉਹਨਾਂ ਦੀ ਹਾਲਤ ਵਰਸਟ ਹੁੰਦੀ ਰਹੀ ਔਰ ਉਹਨਾਂ ਦੀ ਡੈਥ ਹੋ ਗਈ ਜੇਲ੍ਹ ਦੇ ਵਿੱਚ, ਪਰ ਉਹਨਾਂ ਨੇ ਰਿਲੀਜ਼ ਨਹੀਂ ਕੀਤਾ ਔਰ ਫਸਾਇਆ ਝੂਠੇ ਕੇਸਾਂ 'ਚ ਹੀ ਹੋਇਆ ਸੀ। ਹੁਣ ਇਹ ਜਿਹੜੇ ਤਿੰਨੋਂ ਕਾਂਗਰਸਮੈਨ ਕੋ ਸਪਾਂਸਰ ਕਰ ਰਹੇ ਨੇ ਰੈਜ਼ੋਲੂਸ਼ਨ, ਇਸ ਦਾ ਬੇਸ ਤਾਂ ਉਹਨਾਂ ਨੇ ਫਾਦਰ ਸਟਾਨ ਸਵਾਮੀ ਦੀ ਡੈਥ ਨੂੰ ਹੀ ਬਣਾਇਆ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਰੈਜ਼ੋਲੂਸ਼ਨ ਕਮੈਮੋਰੇਟਿੰਗ ਲਾਈਫ ਆਫ ਇੰਡੀਅਨ ਹਿਊਮਨ ਰਾਈਟਸ ਡਿਫੈਂਡਰ ਫਾਦਰ ਸਟਾਨ ਸਵਾਮੀ and seeking an independent investigation into the death of Jesuit priest has been introduced in the US Congress. Congressman Juan Vargas has said already introduced उन्होंने कर ਦਿੱਤਾ है और ये कैलिफोर्निया ਨੂੰ रिप्रेजेंट ਕਰਦੇ ਨੇ। ਉਹਨਾਂ ਨੇ ਕਿਹਾ ਵੀ ਮੈਂ ਹੁਣੇ ਹੀ ਇਹ ਇੰਟਰੋਡਿਊਸ ਕੀਤਾ ਹੈ ਔਰ ਇਹ ਮੰਗ ਕੀਤੀ ਹੈ ਕਿ ਇਹ ਫਾਦਰ ਸਤਾਨ ਸਵਾਮੀ ਦੀ ਡੈਥ ਦੀ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਏ। ਸੋ ਅਸੀਂ ਸਮਝਦੇ ਹਾਂ ਔਰ ਉਹਦੇ 'ਚ ਉਹਨਾਂ ਨੂੰ ਟ੍ਰਿਬਿਊਟ ਦਿੱਤੀ ਫਾਦਰ ਸਤਾਨ ਸਵਾਮੀ ਨੂੰ। ਉਹਨਾਂ ਨੇ ਕਿਹਾ ਕਿ ਵੀ ਆਈ ਐਮ ਅਪੋਲਡ ਬਾਈ ਦ ਅਬਿਊਜ਼ ਫਾਦਰ ਸਤਾਨ ਸਵਾਮੀ ਫੇਸਡ ਵਾਇਲੈਂਟ ਕਸਟਡੀ। ਨੋ ਵਨ ਹੂ ਫਾਈਟਸ ਫਾਰ ਹਿਊਮਨ ਰਾਈਟ ਸ਼ੁੱਡ ਫੇਸ ਸੱਚ ਵਾਇਲੈਂਸ ਐਂਡ ਨਿਗਲੈਕਟ। ਉਹਨਾਂ ਨੂੰ ਤਾਂ ਬਹੁਤ ਜਿਹਨੂੰ ਕਹਿੰਦੇ ਨੇ ਕਿ ਵੀ ਜਿਹੜਾ ਟਾਰਚਰ ਕਰਕੇ ਮਾਰਿਆ ਗਿਆ ਔਰ ਇਹਦੇ 'ਚ ਡਿਟੇਲ ਹੈ ਕਿ ਕਿਵੇਂ ਉਹ ਪਾਰਕਿੰਸਨ ਡਿਜ਼ੀਜ਼ ਤੋਂ ਸਫਰ ਕਰਦੇ ਸੀ, ਬਾਕੀ ਵੀ ਬਹੁਤ ਸਾਰੀਆਂ ਬਿਮਾਰੀਆਂ ਸੀ, ਪਰ ਕਿਵੇਂ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ NIA ਨੇ ਉਹਨਾਂ ਨੂੰ ਰਾਂਚੀ ਝਾਰਖੰਡ ਤੋਂ ਚੁੱਕਿਆ ਔਰ ਉਹਨਾਂ ਦੇ ਉੱਤੇ UAP ਅਨਲੌਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਲਾਇਆ ਗਿਆ ਔਰ ਜੇਲ੍ਹ ਦੇ ਵਿੱਚ ਉਹਨਾਂ ਨੂੰ ਟਾਰਚਰ ਕਰਕੇ ਮਾਰਿਆ ਗਿਆ। ਹੁਣ ਇੱਕ ਪਾਸੇ ਔਰ ਅਸੀਂ ਸਮਝਦੇ ਹਾਂ ਵੀ ਬਹੁਤ ਵਾਰ ਸਾਡੇ ਵੀ ਕੋਈ ਵਿਊਅਰ ਕਹਿਣਗੇ ਕਿ ਜੀ ਇੰਨਾ ਕੁਝ ਹੋ ਰਿਹਾ ਅਮਰੀਕਾ ਕਿਉਂ ਨਹੀਂ ਬੋਲਦਾ। ਅਸੀਂ ਇਹ ਸਮਝਦੇ ਹਾਂ ਵੀ ਇੱਕ ਪਾਸੇ ਵਾਈਟ ਹਾਊਸ ਦੀਆਂ ਪਾਲਿਸੀਜ਼ ਨੇ, ਉਹਨਾਂ ਦਾ ਇੱਕ ਆਪਣਾ ਤੌਰ ਤਰੀਕਾ ਹੈ, ਉਹਨਾਂ ਨੇ ਤਾਂ ਵਪਾਰ ਵੀ ਦੇਖਣਾ ਹੈ, ਸਟ੍ਰੈਟੇਜਿਕ ਇੰਟਰਸਟ ਵੀ ਦੇਖਣੇ ਨੇ। ਇਹੀ ਕਾਰਨ ਹੈ ਕਿ ਇਹਦੇ ਬਾਵਜੂਦ ਇਹ ਨਹੀਂ ਹੈ ਵੀ ਅਮਰੀਕਾ 'ਚ ਜੋ ਭਾਰਤ 'ਚ ਹੋ ਰਿਹਾ ਇਹਨਾਂ ਨੂੰ ਪਤਾ ਨਹੀਂ ਹੈ ਜਾਂ ਇੱਥੇ ਆਵਾਜ਼ ਨਹੀਂ ਚੁੱਕੀ ਜਾਂਦੀ। ਫਰੀडम ਹਾਊਸ ਦੀ ਅਸੀਂ ਗੱਲ ਕੀਤੀ, ਉਹਨਾਂ ਨੇ ਆਪਣੀ ਰਿਪੋਰਟ 'ਚ ਈਵਨ ਮੀਡੀਆ ਬਾਰੇ ਕੀ ਕਿਹਾ, ਇੰਡੀਆ 'ਚ ਕੀ ਚੱਲ ਰਿਹਾ। US ਸਰਫ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਸਕਸੈਸਿਵ ਤੀਸਰਾ ਸਾਲ ਹੈ ਜਦੋਂ ਕਿ ਉਹਨਾਂ ਨੇ ਮੰਗ ਕੀਤੀ ਹੈ ਕਿ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ ਜਾਏ ਕਿਉਂਕਿ ਉੱਥੇ ਹਿਊਮਨ ਰਾਈਟਸ ਵਾਇਓਲੇਟ ਹੋ ਰਹੇ ਨੇ। ਲੇਕਿਨ ਜਿਹੜਾ ਵਾਈਟ ਹਾਊਸ ਹੈ ਉਹਨੂੰ ਵੇਵਰ ਦੇ ਦਿੰਦਾ। ਇਸੇ ਤਰ੍ਹਾਂ ਕਾਂਗਰਸਮੈਨ ਅੱਡ-ਅੱਡ ਮੌਕਿਆਂ ਦੇ ਉੱਤੇ ਰੈਜ਼ੋਲੂਸ਼ਨ ਲਿਆਉਂਦੇ ਨੇ ਕਿ ਉੱਥੇ ਮਾਈਨੋਰਟੀਜ਼ ਨਾਲ ਕੀ ਹੋ ਰਿਹਾ। ਹੁਣ ਇਹ ਰੈਜ਼ੋਲੂਸ਼ਨ ਵੀ ਜਿਹੜਾ ਕੋ ਸਪਾਂਸਰ ਕੀਤਾ ਦੋ ਹੋਰ ਕਾਂਗਰਸਮੈਨਾਂ ਨੇ, ਕੈਲੀਫੋਰਨੀਆ ਦੇ ਕਾਂਗਰਸਮੈਨ ਲਿਆਏ ਨੇ। ਹੁਣ ਇਸ ਸਭ ਦੇ ਚਲਦਿਆਂ ਭਾਰਤ ਦੇ ਵਿੱਚ ਕੀ ਚੱਲ ਰਿਹਾ ਜਿਨ੍ਹਾਂ ਦੀਆਂ ਮਾਈਨੋਰਟੀਜ਼ ਦਾ ਫਿਕਰ ਇੱਥੇ ਕਾਂਗਰਸ ਦੇ ਰੈਜ਼ੋਲੂਸ਼ਨ ਕਰਦੇ ਨੇ। ਹੁਣ ਇਹ ਖਬਰ ਸਮ੍ਰਿਤੀ ਇਰਾਨੀ ਗੈਟਸ ਐਡੀਸ਼ਨਲ ਚਾਰਜ ਆਫ ਮਾਈਨੋਰਟੀ ਅਫੇਅਰਸ ਮਿਨਿਸਟਰੀ। ਹੁਣ ਇਹ ਹੈ ਪੰਜਾਬੀ ਦਾ ਇੱਕ ਅਖਾਣ ਹੈ ਕਿ ਬੱਕਰੇ ਨੂੰ ਬੋਲ ਦੀ ਰਾਖੀ ਬਿਠਾਣਾ। ਬੋਲ ਜਿਹੜੀ ਹੈ ਕਣਕ ਦਾ ਢੇਰ ਹੈ, ਹੁਣ ਬੱਕਰੇ ਨੂੰ ਇਹ ਬਿਠਾ ਦਿੱਤਾ ਵੀ ਤੂੰ ਰਾਖੀ ਕਰਨੀ ਹੈ। ਉਹ ਹੁਣ ਜਦੋਂ ਆਏਗਾ ਬੱਕਰੇ ਨੇ ਤਾਂ ਕੀ ਕਰਨਾ, ਉਹਨੂੰ ਬਿਠਾ ਦਿਓ ਰਾਖੀ। ਹੁਣ ਇਹੀ ਸਮ੍ਰਿਤੀ ਇਰਾਨੀ, ਤੁਸੀਂ ਜਿਸ ਦੀ ਕੁਆਲੀਫਿਕੇਸ਼ਨ ਹੀ ਫਿਰਕੂ ਪਾਉਣਾ ਹੋਏ, ਆਮ ਜਿਹੜੀ ਹੈ ਉਸ ਛੋਟੀ ਸਕਰੀਨ ਤੋਂ ਚੁੱਕ ਕੇ ਸਾਸ ਵੀ ਕਭੀ ਬਹੂ ਥੀ ਵਰਗੇ ਸੀਰੀਅਲ 'ਚ ਕੰਮ ਕਰਨ ਵਾਲੀ ਨੂੰ ਇਹ ਕਿਵੇਂ ਉੱਪਰ ਤੱਕ ਗਈ। ਉਹ ਕੁਝ ਚੀਜ਼ਾਂ ਇਖਲਾਕ ਇਹ ਮੰਗ ਨਹੀਂ ਕਰਦਾ ਹੁੰਦਾ ਕਿ ਵੀ ਮੈਂ ਇਸ ਪਲੇਟਫਾਰਮ ਤੋਂ ਗੱਲ ਕਰਾਂ, ਪਰ ਇਹ ਕੁਝ ਚੀਜ਼ਾਂ ਓਪਨ ਸੀਕ੍ਰੇਟ ਹੁੰਦੀਆਂ ਨੇ। ਔਰ ਕਿਵੇਂ ਇਹ ਸਮ੍ਰਿਤੀ ਇਰਾਨੀ ਨੇ ਆਪਣੇ ਸਾਰੇ ਕਰੀਅਰ 'ਚ ਜਿਹੜੀ ਬਿਲਕੁਲ ਝੂਠ ਬੋਲਣ ਦੀ ਮਾਹਿਰ ਹੈ, ਇਹਦੇ ਕੋਲ ਕੋਈ ਪੜ੍ਹਾਈ ਲਿਖਾਈ ਦਾ ਸਰਟੀਫਿਕੇਟ ਨਹੀਂ, ਉਹ ਸਭ ਸਾਬਤ ਵੀ ਹੁੰਦੇ। ਲੇਕਿਨ ਕਿਉਂਕਿ ਜਦੋਂ ਸਈਆਂ ਭੈ ਕੋਤਵਾਲ, ਡਰ ਕਾਹੇਗਾ, ਸਈਆਂ ਕੋਤਵਾਲ ਨੇ। ਹੁਣ ਇਹ ਮਾਈਨੋਰਿਟੀਜ਼ ਮਿਨਿਸਟਰੀ ਨੂੰ ਕਰੇ ਕਿਉਂਕਿ ਜਿਹੜਾ ਅੱਗੇ ਇੱਕ ਇਹਨਾਂ ਨੇ ਆਪਣਾ ਦੁਮਛੱਲਾ ਜਿਹਾ ਰੱਖਿਆ ਹੁੰਦਾ ਸੀ, ਨਕਵੀ ਰਾਜ ਸਭਾ ਦਾ ਮੈਂਬਰ ਵੀ ਸੀ, 6 ਸਾਲ ਉਹਦੀ ਟਰਮ ਹੁੰਦੀ, ਉਹ ਟਰਮ ਖਤਮ ਹੋ ਗਈ। ਹੁਣ ਕੱਲ ਉਹਨੇ ਵੀ ਰਿਜ਼ਾਈਨ ਕੀਤਾ। ਇਹ ਜਿਹੜਾ ਹੈ ਬੱਕਰਾ ਬੋਲ ਦੀ ਰਾਖੀ ਬਿਠਾ ਦਿੱਤਾ। ਔਰ ਭਾਰਤ ਦੇ ਵਿੱਚ ਚੱਲ ਕੀ ਰਿਹਾ, ਅਸੀਂ ਇੱਕ ਸੈਗਮੈਂਟ ਕੀਤਾ ਸੀ ਬੀਤੇ ਕੱਲ ਕਿ ਕਿਵੇਂ ਜਿਹੜੀ ਤ੍ਰਿਣਮੂਲ ਕਾਂਗਰਸ ਦੀ ਮੈਂਬਰ ਪਾਰਲੀਮੈਂਟ ਹੈ ਬੰਗਾਲ ਤੋਂ, ਕ੍ਰਿਸ਼ਨਾ ਨਗਰ ਤੋਂ ਬੰਗਾਲ 'ਚ, ਮਊਆ ਮੋਇਤਰਾ,
ਉਹਨੇ ਹਿੰਦੂ ਤਵੀਆਂ ਨੂੰ ਸਨੱਬ ਕੀਤਾ ਕਿ ਵੀ ਤੁਸੀਂ ਕਿਹੜਾ ਤੁਸੀਂ ਕਹਿੰਦੇ ਹੋ ਜੀ ਤੁਹਾਡੇ ਧਾਰਮਿਕ ਜਜ਼ਬਾਤ ਆਹਤ ਹੋ ਗਏ ਵੀ ਮੈਂ ਕਾਲੀ ਮਾਂ ਦੀ ਪੁਜਾਰਨ ਹੈ, ਕਿਉਂਕਿ ਜਿਹੜੀਆਂ ਇਹਨਾਂ ਦੀਆਂ ਦੇਵੀਆਂ ਨੇ ਉਹ 6-7 ਭੈਣਾਂ ਬਣਾਈਆਂ ਹੋਈਆਂ, ਉਹਦੇ ਅੱਡ-ਅੱਡ ਰੂਪ ਨੇ। ਵੈਸ਼ਨੋ ਦੇ ਉਹਦੀ ਕਹਾਣੀ ਵੀ ਇਹ ਹੈ ਵੀ ਸ਼ਿਵ ਜੀ ਨੇ ਕਿਵੇਂ ਘੁਮਾਇਆ ਔਰ ਉਹਦੇ ਅੱਡ-ਅੱਡ ਅੰਗ ਕਿੱਥੇ ਡਿੱਗੇ, ਉਹਦੇ ਤੇ ਹੀ ਜਿਹੜਾ ਉਹ ਪ੍ਰਗਟ ਹੋ ਗਏ, ਕਿਤੇ ਉਹਦੀਆਂ ਅੱਖਾਂ ਡਿੱਗੀਆਂ, ਉਹ ਨੈਣਾ ਦੇਵੀ ਆ ਗਈ, ਕੋਈ ਚਵੰਡਾ ਦੇਵੀ ਹੈ, ਕੋਈ ਵੈਸ਼ਨੋ ਦੇਵੀ ਹੈ, ਕੋਈ ਹੋਰ ਹੈ। ਲੇਕਿਨ ਜਿਹੜਾ ਦੁਰਗਾ ਦੇ ਨਾਂ ਥੱਲੇ ਜਿਸ ਦਾ ਇੱਕ ਰੂਪ ਦੁਰਗਾ ਹੈ, ਇੱਕ ਕਾਲਕਾ ਹੈ ਔਰ ਕਾਲੀ ਮਾਂ ਵੀ ਉਹਨੂੰ ਕਹਿੰਦੇ ਨੇ, ਜਿਹੜਾ ਉਹਦਾ ਬੜਾ ਖੌਫਨਾਕ ਡਰਾਵਣਾ ਰੂਪ ਹੈ, ਜੀਭ ਬਾਹਰ ਕੱਢੀ ਹੁੰਦੀ, ਉਹੀ ਲੋਕ ਡਰਦੇ ਨੇ ਦੇਖਦੇ, ਉਹਦੀ ਪੂਜਾ ਕਰਦੇ ਨੇ ਕਿਉਂਕਿ ਇਹ ਡਰਦੇ ਤਾਂ ਜੁੱਤੀ ਤੋਂ ਹੀ ਨਾ। ਔਰ ਉਹਨਾਂ ਨੇ ਇਹ ਦਿਖਾ ਕੇ ਵੀ ਇਹਦੀ ਪੂਜਾ ਕਰੋ ਨਹੀਂ ਤਾਂ ਜਿੱਦਾਂ ਜੀਭ ਕੱਢੀ ਸਿੱਧੀ ਖਾ ਜਾਏਗੀ। ਫਿਰ ਉਹਨੂੰ ਖੁਸ਼ ਕਰਨ ਲਈ ਮਾਸ ਵੀ ਲੈ ਜਾਂਦੇ ਨੇ ਤੇ ਸ਼ਰਾਬ ਵੀ ਆਫਰ ਕਰਦੇ ਨੇ। ਹੁਣ ਜਦੋਂ ਬੰਗਾਲ ਦੇ ਵਿੱਚ ਦੁਰਗਾ ਪੂਜਨ ਦੇ ਦਿਨ ਆਉਂਦੇ ਨੇ ਤੇ ਉਹ ਕਈ ਹਫ਼ਤੇ ਉਹਨਾਂ ਦੇ ਤਾਂ ਕਰੋੜਾਂ ਰੁਪਏ ਦੇ ਉਹ ਪੰਡਾਲ ਲਾਉਂਦੇ ਨੇ ਔਰ ਉੱਥੇ ਭਾਵੇਂ ਕਮਿਊਨਿਸਟ ਵੀ ਨੇ ਉਹ ਵੀ ਦੁਰਗਾ ਪੂਜਨ ਦੇ ਪੰਡਾਲ 'ਚ ਜਾਂਦੇ ਨੇ। ਉਹਨੂੰ ਦੁਰਗਾ ਦਾ ਹੀ ਰੂਪ ਕਾਲਕ ਹੈ ਔਰ ਇਹਦੇ 'ਚ ਕੋਈ ਉਹਨੇ ਬੀਬੀ ਨੇ ਜਿਹੜਾ ਮਹੂਆ ਮੋਇਤਰਾ ਨੇ ਕਿਹਾ ਉਹਨੇ ਕੋਈ ਗਲਤ ਨਹੀਂ ਕਿਹਾ। ਉਹਨੇ ਕਿਹਾ ਜੀ ਮਤਲਬ ਇੱਕ ਪਾਸੇ ਸਿੱਕਮ ਔਰ ਭੂਟਾਨ ਔਰ ਕਿੱਥੇ ਜਿਹੜਾ ਉਹ ਤਮਾਕੂ ਆਫਰ ਕੀਤਾ ਜਾਂਦਾ, ਉਹਨੇ ਕਿਹਾ ਮੇਰੀ ਕਾਲਕਾ ਮਾਂ ਉਹ ਤਾਂ ਸ਼ਰਾਬ ਦੀ ਆਫਰ ਲੈਂਦੀ ਹੈ ਔਰ ਮਾਸ ਖਾਂਦੀ ਹੈ। ਹੁਣ ਉਹਦੇ ਪਿੱਛੇ ਜਿਸ ਕਿਸਮ ਦੀਆਂ ਧਮਕੀਆਂ ਔਰ ਸ਼ਾਇਦ ਅਟੈਕ ਤੱਕ ਵੀ ਗੱਲ ਗਈ ਹੈ ਔਰ ਇਹਦੇ ਉੱਤੇ ਈਵਨ ਸ਼ਸ਼ੀ ਥਰੂਰ ਨੇ ਅੱਜ ਟਵੀਟ ਵੀ ਕੀਤਾ ਹੈ ਕਿ ਟੇਕਨ ਅਬੈਕ ਬਾਈ ਅਟੈਕ ਔਨ ਮਹੂਆ ਮੋਇਤਰਾ ਅਰਜ ਪੀਪਲ ਟੂ ਲਾਈਟਨ ਅਪ। ਉਹਨੇ ਕਿਹਾ ਜੀ ਕਿ ਭਾਈ ਸ਼ਰਮ ਕਰੋ ਤੁਸੀਂ ਕੁਛ, ਇਹ ਜਿਹੜਾ ਮਜ਼ਹਬ ਹੈ ਉਹ ਨਿੱਜੀ ਮਾਮਲਾ ਹੈ ਔਰ ਇਸ ਦੇ ਬਾਰੇ ਤੁਸੀਂ ਹੁਣ ਹਰ ਇੱਕ ਨੂੰ ਰੋਕੋਗੇ ਕਿ ਭਾਈ ਤੁਸੀਂ ਕੀ ਕਹਿਣਾ ਕੀ ਨਹੀਂ ਕਹਿਣਾ। ਉਹਨੇ ਕੋਈ ਕਿਸੇ ਦੇ ਸੈਂਟੀਮੈਂਟਸ ਹਰਟ ਨਹੀਂ ਕੀਤੇ, ਉਹਨੇ ਆਪਣਾ ਬਿਲੀਫ ਦਿੱਤਾ ਹੈ ਕਿ ਬਈ ਇਹ ਇੱਕੋ ਚੀਜ਼ ਇੱਕੋ ਦੇਵੀ ਜਿਹੜੀ ਹੈ ਉਹ ਕਿਸੇ ਲਈ ਵੈਜੀਟੇਰੀਅਨ ਹੋ ਸਕਦੀ ਹੈ, ਯੂਪੀ 'ਚ ਕਿਸੇ ਲਈ ਮਾਸਖੋਰੀ ਹੋ ਸਕਦੀ ਹੈ। ਸੋ ਇਹਦੇ 'ਚ ਕੀ ਹੈ? ਸੋ ਅਸੀਂ ਸਮਝਦੇ ਹਾਂ ਕਿ ਇਸ ਸਭ ਦੇ ਚੱਲਦੇ ਹਾਂ ਬੇਸ਼ੱਕ ਅਮਰੀਕਨ ਕਾਂਗਰਸ ਜਾਂ ਹਿਊਮਨ ਰਾਈਟਸ ਬਾਡੀਜ਼ ਆਵਾਜ਼ ਚੁੱਕ ਰਹੀਆਂ ਨੇ, ਪਰ ਜਿਸ ਰਸਤੇ ਤੇ ਇਸ ਵੇਲੇ ਹਿੰਦੂ ਤਵੀ ਤੁਰੇ ਹੋਏ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਇਹ ਜਿਹੜੀਆਂ ਇਹਨਾਂ ਦੀਆਂ ਗੱਲਾਂ ਵੀ ਨੇ, ਜਿਵੇਂ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਕਿ ਟੈਪ ਔਨ ਦਾ ਰਿਸਟ, ਕਿ ਵੀ ਜਦੋਂ ਤੁਸੀਂ ਇੱਕ ਹੁੰਦਾ ਕਿਸੇ ਦੇ ਵੱਟ ਕੇ ਚਪੇੜ ਮਾਰਨਾ ਤਾਂ ਉਹਨੂੰ ਬੰਨ ਕੇ ਕਹਿਣਾ ਕਿ ਵੀ ਇਵੇਂ ਕਰ, ਇਹ ਬੰਦ ਕਰੋ ਵਾਇਓਲੇਸ਼ਨਸ ਹਿਊਮਨ ਰਾਈਟਸ ਦੀਆਂ ਔਰ ਜ਼ੁਲਮ ਬੰਦ ਕਰੋ। ਦੂਸਰਾ ਇਹ ਹੈ ਵੀ ਤੁਸੀਂ ਮੱਠੀ ਜਿਹੀ ਉਹਨੂੰ ਕਹਿੰਦੇ ਯਾਰ ਤੂੰ ਨਾ ਹੀ ਕਰੇ ਤਾਂ ਚੰਗਾ ਹੈ, ਇਹ ਹੈ ਟੈਪ ਔਨ ਦਾ ਰਿਸਟ। ਸੋ ਇਹ ਭਾਰਤ ਨੂੰ ਜਾਂ ਉਹਨਾਂ ਦੇ ਹਿੰਦੂਤਵੀ ਹਾਕਮਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਤਾਂ ਇਹ ਸਾਰਾ ਮਾਹੌਲ ਜਿਹਦੇ 'ਚ ਕਿ ਦੁਨੀਆ ਉਲਝੀ ਹੋਈ ਹੈ। ਹੁਣ ਯੂਰਪ ਦੀ ਗੱਲ ਕਰੀਏ, ਆਲਰੇਡੀ ਯੂਰੋ ਜਿਹੜਾ ਉਹ ਥੱਲੇ ਡਿੱਗਿਆ ਧੜਮ ਕਰਕੇ, ਇਕਨੋਮੀ ਦਾ ਬੁਰਾ ਹਾਲ ਹੈ, ਮਹਿੰਗਾਈ ਬਹੁਤ ਜ਼ਿਆਦਾ ਹੈ, ਚਾਰ ਚਫੇਰੇ। ਸੋ ਜਦੋਂ ਆਪਣਾ ਤੁਹਾਨੂੰ ਕਹਿੰਦੇ ਨੇ ਕਿ ਭਾਈ ਆਪਣੀ ਪਈ ਹੁੰਦੀ ਆ, ਉਦੋਂ ਤੁਹਾਨੂੰ ਇਹ ਤਾਂ ਨਹੀਂ ਸੁਝਦਾ ਹੁੰਦਾ ਕਿ ਜੀ ਉੱਥੇ ਭਾਰਤ 'ਚ ਘੱਟ ਗਿਣਤੀਆਂ ਨਾਲ ਕੀ ਹੋ ਰਿਹਾ। ਸੋ ਉਹਨਾਂ ਨੂੰ ਲੱਗਦਾ ਵੀ ਇਸ ਮੁਸੀਬਤ ਦੇ ਵੇੜੇ, ਔਰ ਜਿਹਨੂੰ ਉਹਨਾਂ ਦਾ ਤਾਂ ਸਲੋਗਨ ਹੀ ਹੈ ਕਿ ਭਾਈ ਆਪਦਾ ਮੈਂ ਅਫਸਰ ਢੂੰਢੋ, ਕਿ ਜਦੋਂ ਮੁਸੀਬਤ ਹੈ ਉਹਨੂੰ ਮੌਕਾ ਬਣਾਓ। ਸੋ ਉਹ ਤਾਂ ਇਸ ਵੇਲੇ ਜਿਹੜਾ ਇੱਕ ਅਮਰੀਕਾ ਜਾਂ ਯੂਰਪ ਯੂਕਰੇਨ 'ਚ ਫਸਿਆ ਹੋਇਆ ਹੈ, ਪੁਤਿਨ ਦੇ ਨਾਲ ਟੱਕਰ ਹੈ, ਔਰ ਦੂਸਰੇ ਪਾਸੇ ਮਹਿੰਗਾਈ ਜਿਹੜੀ ਹੈ ਉਹਦੇ ਲਈ ਵੀ ਕਾਰਪੋਰੇਟ ਔਰ ਵੱਡੇ ਘਰਾਣੇ ਉੱਥੋਂ ਵਾਲੇ ਦੇ ਆਰ ਮਿੰਟਿੰਗ ਮਨੀ। ਸੋ ਇਹ ਸਾਰੇ ਦੇ ਚੱਲਦੇ ਉਹਨਾਂ ਨੂੰ ਲੱਗਦਾ ਵੀ ਇਹ ਜਿਹੜਾ ਘੱਟ ਗਿਣਤੀਆਂ ਨੂੰ ਫਿਨਿਸ਼ ਕਰਨ ਦਾ ਏਜੰਡਾ ਹੈ ਇਸ ਨੂੰ ਖਤਮ ਕਰੋ ਔਰ ਹਿੰਦੂ ਰਾਸ਼ਟਰ ਐਲਾਨਣ 'ਚ ਹੁਣ ਕੋਈ ਬਹੁਤਾ ਵਕਤ ਨਹੀਂ ਹੈ, ਕਿਉਂਕਿ ਆਲਰੇਡੀ ਉਹਨਾਂ ਨੇ ਸਾਰੀਆਂ ਇੰਸਟੀਟਿਊਸ਼ਨਸ ਲਗਭਗ ਪੂਰੀ ਤਰ੍ਹਾਂ ਹੀ ਹਿੰਦੂਆਈਜ਼ ਕਰ ਦਿੱਤੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਬਿਲ ਦੀ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਹਾਨੂੰ
30 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ, ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆ ਅਜੇ 3 ਮਹੀਨੇ ਹੋਏ ਨੇ, ਪਰ ਬੜੀ ਤੇਜ਼ੀ ਨਾਲ ਪੰਜਾਬ ਦੀ ਤਬਾਹੀ ਤੇ ਏਜੰਡੇ ਤੇ ਕੰਮ ਜਿਹੜਾ ਕੀਤਾ ਜਾ ਰਿਹਾ ਔਰ ਇੱਕ ਪਾਸੇ ਪੰਜਾਬ ਵਿੱਚ ਹਾਹਾਕਾਰ ਮਚੀ ਹੋਈ ਹੈ ਔਰ ਦੂਸਰੇ ਪਾਸੇ ਪੰਜਾਬ ਦਾ ਗੱਭਰੂ ਮੁੱਖ ਮੰਤਰੀ ਇੱਕ ਵਾਰ ਫਿਰ ਘੋੜੀ ਚੜ੍ਹਨ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਸੋਸ਼ਲ ਮੀਡੀਆ ਜਾਂ ਇੰਸਟਾਗ੍ਰਾਮ ਜਾਂ ਹੋਰ ਜਿਹੜੇ ਸੋਸ਼ਲ ਨੈਟਵਰਕ ਉਹਨਾਂ ਦੇ ਲਈ ਤਾਂ ਪਿਛਲੇ 24 ਘੰਟੇ ਤੋਂ ਇੱਕ ਫਨੀ ਮੂਮੈਂਟ ਹੈ ਕਿ ਸਾਰਿਆਂ ਨੂੰ ਹੀ ਵੀਰਾ ਮੇਰਾ ਘੋੜੀ ਚੜਿਆ ਇਸ ਦਾ ਚਾਅ। ਔਰ ਮੇਰਾ ਖਿਆਲ ਹੈ ਵੀ ਕਈ ਤਾਂ ਘੋੜੀਆਂ ਵੀ ਗਾ ਰਹੇ ਨੇ ਕਿ ਮੱਥੇ ਤੇ ਚਮਕਣ ਵਾਲ ਵੀ ਪੜ ਰਹੇ ਨੇ ਔਰ ਦੂਸਰਾ ਵੀ। ਲੇਕਿਨ ਮੈਂ ਸਮਝਦਾ ਵੀ ਹਾਲਾਂ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਵੀ ਕਿਸੇ ਦੀ ਨਿੱਜੀ ਜ਼ਿੰਦਗੀ ਬਾਰੇ ਅਸੀਂ ਘੱਟ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅੰਟਿਲ ਅਨਲੈਸ ਉਹ ਸਾਰੇ ਦਾ ਪ੍ਰਭਾਵ ਸਮੁੱਚੇ ਸਮਾਜ ਦੇ ਉੱਤੇ ਜਾਂ ਜਿਹੜੀ ਤੁਹਾਡੀ ਪਰਫਾਰਮੈਂਸ ਹੈ ਉਸ ਨਾਲ ਤੁਹਾਡੀ ਇਸ ਕਿਸਮ ਦੀ ਜ਼ਿੰਦਗੀ ਜੇ ਅਸਰਅੰਦਾਜ਼ ਹੁੰਦੀ ਹੋਏ ਫਿਰ ਗੱਲ ਕਰਨੀ ਬਣਦੀ ਵੀ ਹੈ। ਔਰ ਸਾਡੇ ਬਹੁਤ ਸਾਰੇ ਵਿਊਅਰਸ ਨੇ ਪਿਛਲੇ 24 ਘੰਟਿਆਂ 'ਚ ਮੈਸੇजेस ਔਰ ਦੂਸਰੇ ਦੇ ਕੇ ਵੀ ਕਿਹਾ ਕਿ ਇਸ ਦੇ ਉੱਤੇ ਕਮੈਂਟ ਕਰੋ। ਹੁਣ ਈਵਨ YouTube ਤੇ ਵੀ ਜਿਹੜੇ ਲਾਈਵ ਚੈਟ ਚੱਲ ਰਿਹਾ ਉਹਦੇ 'ਚ ਵੀ ਸਾਡੇ ਇੱਕ ਵੀਰ ਨੇ ਕਿਹਾ ਇਸ ਤੇ ਗੱਲ ਕਰੋ। ਪਰ ਮੈਂ ਸਮਝਦਾ ਵੀ ਇਸ ਨੂੰ ਅਸੀਂ ਸਾਈਡ ਲਾਈਨ ਤੇ ਜ਼ਰੂਰ ਗੱਲ ਕਰਾਂਗੇ। ਪਰ ਜਿਵੇਂ ਅਸੀਂ ਪਿਛਲੇ ਦਿਨਾਂ ਤੋਂ ਹੀ ਲਗਾਤਾਰਤਾ ਨਾਲ ਇਹ ਡਿਸਕਸ ਕਰ ਰਹੇ ਹਾਂ ਕਿ ਕਿਵੇਂ ਲਗਭਗ 3 ਮਹੀਨੇ ਦਾ ਭਗਵੰਤ ਮਾਨ ਦਾ ਜਿਹੜਾ ਕਾਰਜਕਾਲ ਹੈ ਚੀਫ ਮਿਨਿਸਟਰਸ਼ਿਪ ਦਾ ਉਹ ਕਿੰਨਾ ਮਾਰੂ ਹੈ। ਔਰ ਇੱਕ ਤੋਂ ਬਾਅਦ ਇੱਕ ਇਹ ਨਹੀਂ ਕਿ ਕੰਟਰੋਵਰਸੀ ਖੜੀ ਕਰਨਾ। ਕੰਟਰੋਵਰਸੀ ਕੋਈ ਮਾੜੀ ਨਹੀਂ ਹੁੰਦੀ, ਕੰਟਰੋਵਰਸੀ ਚੋਂ ਹੈਲਥੀ ਡਿਬੇਟ ਹੁੰਦੀ ਹੈ। ਪਰ ਜਿਵੇਂ ਬਿਲਕੁਲ ਜਿਹੜਾ ਪੰਜਾਬ ਮਾਰੂ ਨੀਤੀਆਂ ਨੂੰ ਜਿਹਨੂੰ ਕਿ ਇਹ ਤਾਂ ਗੱਲ ਹੁਣ ਕਿਸੇ ਦੇ ਕਹਿਣ ਦੀ ਰਹੀ ਨਹੀਂ ਕਿ ਪੰਜਾਬ ਦਾ ਚੀਫ ਮਿਨਿਸਟਰ ਭਗਵੰਤ ਮਾਨ ਜਿਹੜਾ ਹੈ ਇਸ ਦਾ ਰਿਮੋਟ ਕੇਜਰੀਵਾਲ ਕੋਲ ਹੈ। ਚੀਫ ਮਿਨਿਸਟਰ ਬਣਨ ਲਈ ਕਿਸ ਹੱਦ ਤੱਕ ਇਹਨੇ ਤਰਲੇ ਕੀਤੇ, ਕਿੰਨੀ ਵਾਰੀ ਪੈਰ ਚੁੰਮੇ, ਕਿੰਨੀ ਵਾਰੀ ਪਬਲਿਕਲੀ ਜ਼ਲੀਲ ਹੁੰਦਾ ਰਿਹਾ ਔਰ ਉਸ ਦਾ ਸਬੂਤ ਸੰਗਰੂਰ ਪਾਰਲੀਮਾਨੀ ਹਲਕੇ ਦੀਆਂ ਵੋਟਾਂ ਵੇਲੇ ਨਜ਼ਰ ਆਇਆ ਜਦੋਂ ਕਿ ਸੈਂਟਰ 'ਚ ਜੀਪ ਦੇ ਭਗਵੰਤ ਮਾਨ ਦੀ ਥਾਂ ਤੇ ਕੇਜਰੀਵਾਲ ਖੜਾ ਹੈ ਜਿਹੜਾ ਕਿ ਲੋਕਾਂ ਦੇ ਇਲੈਕਟਿਡ ਚੀਫ ਮਿਨਿਸਟਰ ਦੀ ਥਾਂ ਸੀ ਸੈਂਟਰ ਔਰ ਉਹ ਬਾਂਦਰ ਦੀ ਤਰ੍ਹਾਂ ਉਹਦੇ ਨਾਲ ਲਟਕ ਰਿਹਾ। ਮਿਨਿਸਟਰ ਕਿਵੇਂ ਬਣਾਉਣੇ ਨੇ ਪਹਿਲੀ ਸਟੇਜ ਤੇ ਕਿਸ ਕਿਸਮ ਦੇ ਲੋਕ ਔਰ ਜਿਨ੍ਹਾਂ 'ਚ ਮਾੜੀ ਮੋਟੀ ਕੋਈ ਗੈਰਤ ਵਿਦਨ ਪਾਰਟੀ ਦੇ ਵੀ ਉਹਨਾਂ ਦੇ ਜਿਹੜਾ ਘੱਟੋ ਘੱਟ ਆਵਾਜ਼ ਚੁੱਕਣ ਦੀ ਸਮਰੱਥਾ ਰੱਖਦੇ ਸੀ ਉਹਨਾਂ ਨੂੰ ਬਿਲਕੁਲ ਸਾਈਡ ਲਾਈਨ ਕੀਤਾ। ਕਿਵੇਂ ਰਾਜ ਸਭਾ ਦੇ ਜਿਹੜੀਆਂ ਸੀਟਾਂ ਵੇਚੀਆਂ ਔਰ ਹਿੰਦੂਤਵੀ ਜਿਹੜੇ ਨੇ ਉਹ ਲਿਆ ਕੇ ਵਿੱਚ ਬਿਠਾਏ ਔਰ ਕਿਸ ਅੰਦਾਜ਼ ਦੇ ਵਿੱਚ ਜੇ ਅਸੀਂ ਤਬਾਹੀ ਦੀ ਗੱਲ ਕਰੀਏ ਅੱਜ ਕੱਲ੍ਹ ਸਾਡੇ ਮੀਡੀਆ 'ਚ ਵੀ ਔਰ ਪਬਲਿਕਲੀ ਵੀ ਮੱਤੇਵਾੜਾ ਜਿਹੜਾ ਇੱਕ ਰਿਜ਼ਰਵ ਜਿਸ ਨੂੰ ਲੈ ਕੇ ਕਿਵੇਂ ਇਹਦਾ ਸਟੈਂਡ ਵੱਖਰਾ ਸੀ। ਹੁਣ ਇਹਨੇ ਕੀ ਡੀਲ ਬਣਾਈ ਹੈ ਇਹ ਵੱਡੇ ਕਾਰਖਾਨੇਦਾਰਾਂ ਨਾਲ ਜਾਂ ਇਨਵੈਸਟਰਸ ਨਾਲ ਕਿ ਇਸ ਦੇ ਉੱਤੇ ਜਿਹਦੇ 'ਚ ਕਿ ਈਵਨ ਪਬਲਿਕ ਗੈਦਰਿੰਗ 'ਚ ਸਰ ਸਿਮਰਨਜੀਤ ਸਿੰਘ ਮਾਨ ਜਾਂ ਸੁਖਪਾਲ ਸਿੰਘ ਖਹਿਰਾ ਜਾਂ ਆਮ ਜਿਹੜੇ ਐਨਵਾਇਰਨਮੈਂਟਲਿਸਟ ਗਰੁੱਪਸ ਨੇ ਉਹਨਾਂ ਵੱਲੋਂ ਕਾਲ ਦਿੱਤੀ ਗਈ ਹੈ ਕਿ ਭਾਈ ਇਹਨੂੰ ਜਿਹੜਾ ਇਸ ਨੂੰ ਬਚਾਓ ਮੱਤੇਵਾੜਾ ਨੂੰ। ਲੇਕਿਨ ਸਰਕਾਰ ਦੀ ਖਾਮੋਸ਼ੀ ਇਹ ਦੱਸ ਰਹੀ ਹੈ ਕਿ ਆਲਰੇਡੀ ਕੇਜਰੀਵਾਲ ਨੇ ਜਿਹੜੀ ਇਹ ਡੀਲ ਕੋਈ ਕੀਤੀ ਹੋਈ। ਇਸੇ ਤਰ੍ਹਾਂ
ਇੰਨੀਆਂ ਚੀਜ਼ਾਂ ਔਰ ਅਸੀਂ ਦੇਖਦੇ ਹਾਂ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਵੱਲੋਂ ਜਿਹੜਾ ਆਰਡਰ ਕੱਢਿਆ ਗਿਆ ਕਿ ਸੰਤ ਪਿੰਡਰਾਂ ਵਾਲਿਆਂ ਦੀਆਂ ਔਰ ਜਗਤਾਰ ਸਿੰਘ ਹਵਾਰਾ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਲਾਈਆਂ ਜਾਣ ਬੱਸਾਂ ਤੋਂ। ਹੁਣ SYL ਕਨਾਲ ਦਾ ਇਸ਼ੂ ਚੱਲਦੇ ਆ, ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫੈਸਲਾ ਲੈ ਰਹੀ ਹੈ ਕਿ ਬਲਵਿੰਦਰ ਸਿੰਘ ਜਟਾਣਾ ਜਿਨ੍ਹਾਂ ਨੇ ਇਨਫੈਕਟ ਜੇ ਪੰਜਾਬ ਦਾ ਕੋਈ ਅਸਲੀ ਸਪੂਤ ਹੈ ਔਰ ਚੰਗੀ ਗੱਲ ਹੈ ਕਿ ਭਾਵੇਂ ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਚਲਾ ਗਿਆ ਪਰ ਜਾਂਦੇ ਜਾਂਦੇ ਉਹਨੇ ਜਿੱਥੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਲਿਆ ਕੇ ਸੈਂਟਰਲ ਫੋਕਸ ਰੱਖਿਆ ਉੱਥੇ ਉਹਨਾਂ ਨੇ ਬਲਵਿੰਦਰ ਸਿੰਘ ਜਟਾਣਾ ਜਿਨ੍ਹਾਂ ਨੇ ਕਿਵੇਂ ਜਿਹੜਾ SYL ਕਨਾਲ ਜਿਹੜੀ ਇਹਨਾਂ ਦਾ ਅਕਾਲੀਆਂ ਦਾ ਲੌਂਗੋਵਾਲ ਰਾਜੀਵ ਲੌਂਗੋਵਾਲ ਸਮਝੌਤੇ ਥੱਲੇ ਵੀ ਮੰਨ ਕੇ ਆਇਆ ਸੀ ਔਰ ਬਰਨਾੜੇ ਦੀ ਪੰਜਾਬ ਦੇ ਵਿੱਚ ਬਣੀ ਸਰਕਾਰ ਨੇ ਇੱਕੋ ਮੱਧ ਉਸ ਅਕੋਰਡ ਦੀ ਲਾਗੂ ਕੀਤੀ ਸੀ ਔਰ ਉਹਨਾਂ ਨੇ ਉਹ ਨਹਿਰ ਦੀ ਖੁਦਾਈ ਸ਼ੁਰੂ ਕਰਵਾਈ ਹੋਈ ਸੀ ਔਰ ਕਿਵੇਂ ਬਲਵਿੰਦਰ ਸਿੰਘ ਜਟਾਣਾ ਔਰ ਉਹਨਾਂ ਦੇ ਸਾਥੀਆਂ ਦੇ ਬਹਾਦਰ ਐਕਸ਼ਨ ਨੇ ਉਸ ਨਹਿਰ ਨੂੰ ਰੋਕਿਆ ਔਰ ਇਹ ਸਿੱਧੂ ਮੂਸੇਵਾਲਾ ਦੇ ਉਸ ਗੀਤ ਦੀ ਬਦੌਲਤ ਹੈ ਕਿ ਹੁਣ ਸ਼੍ਰੋਮਣੀ ਕਮੇਟੀ ਨੇ ਫੈਸਲਾ ਕੀਤਾ ਕਿ ਸੈਂਟਰਲ ਸਿੱਖ ਅਜਾਇਬ ਘਰ 'ਚ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਤਸਵੀਰ ਵੀ ਲਾਈ ਜਾਏਗੀ ਜਿਹੜੇ ਫਿਰ ਬਲਵਿੰਦਰ ਸਿੰਘ ਜਟਾਣਾ ਨੂੰ ਬਾਅਦ ਦੇ ਵਿੱਚ ਉਹਨਾਂ ਨੂੰ ਹੀ ਸ਼ਹੀਦ ਨਹੀਂ ਕੀਤਾ ਗਿਆ। ਸੁਮੇਧ ਸੈਣੀ ਨੇ ਕਿਵੇਂ ਉਹਨਾਂ ਦੀ ਬਿਰਧ ਦਾਦੀ ਉਹਨਾਂ ਦੇ ਛੋਟੇ ਬੱਚੇ ਪਰਿਵਾਰ ਉਹਨਾਂ ਨੂੰ ਜਿਉਂਦੇ ਅੱਗ ਲਾ ਕੇ ਸਾੜਿਆ ਸੀ। ਇਹ ਵੱਖਰੀ ਕਹਾਣੀ ਹੈ ਕਿ ਜਿਸ ਤੋਂ ਉਹਨੇ ਸੁਮੇਧ ਸੈਣੀ ਨੇ ਇਹ ਡਰਟੀ ਕੰਮ ਕਰਵਾਇਆ ਸੀ ਉਸ ਨੂੰ ਫਿਰ ਕਿਵੇਂ ਜਿਹੜਾ ਦੋ ਪੰਥਕ ਯੋਧਿਆਂ ਨੇ ਗੁੱਗੂ ਬਟਾਲੇ ਤੋਂ ਔਰ ਹਰਚੰਦ ਸਿੰਘ ਮਾੜੀ ਕੰਬੋਕੇ ਦਾ ਗੱਭਰੂ ਜਿਨ੍ਹਾਂ ਨੇ ਉਸ ਪੂਲੇ ਨੂੰ ਜਿਹੜਾ ਉਹ ਜਿਉਂਦੇ ਸਾੜਿਆ ਜਿਹੜਾ ਨਿਹੰਗ ਬਾਣੇ ਦੇ ਵਿੱਚ ਇਹਨਾਂ ਦਾ ਦਰਿੰਦਾ ਕਸਾਈ ਰੱਖਿਆ ਹੋਇਆ ਸੀ। ਹੁਣ ਇਹ ਇੱਕ ਕਹਾਣੀ ਇੱਕ ਪਾਸੇ ਪਰ ਇਸ ਸਭ ਦੇ ਚੱਲਦਿਆਂ ਉਸ ਗੀਤ ਨੂੰ ਜਿਹਦੇ ਮਿਲੀਅਨਸ ਦੇ ਵਿੱਚ ਵਿਊਅਰਸ ਨੇ ਬੈਨ ਕਰਤਾ ਜਾਂਦਾ ਔਰ ਇਸ ਪੀਰੀਅਡ ਤੁਹਾਨੂੰ ਭਗਵੰਤ ਮਾਨ ਜਾਂ ਕਿਸੇ ਵੀ ਉਸ ਦੇ ਹੋਰ ਜਿਹੜੇ 92 ਗੁੰਗੇ ਭਲਵਾਨ ਅਸੈਂਬਲੀ ਦੇ ਵਿੱਚ ਭੇਜੇ ਹੋਏ ਨੇ ਉਹ ਚਲੋ ਗੁੰਗੇ ਨਾ ਅਸੀਂ ਲਿਖ ਕੇ ਹੀ ਦੱਸ ਦੇਣ ਨਾ ਉਹਨਾਂ ਦੀ ਜ਼ੁਬਾਨ ਹੈ ਨਾ ਉਹਨਾਂ ਦਾ ਹੱਥ ਚੱਲਦਾ ਹੈ ਉਹਨਾਂ 'ਚੋਂ ਕਿਸੇ ਨੇ ਆਵਾਜ਼ ਨਹੀਂ ਚੁੱਕੀ। ਹੁਣ ਇਸ ਸਭ ਦੇ ਤੁਰਦੇ ਆ ਹੁਣ ਇੱਕ ਪਾਸੇ ਇਹ ਪਾਰਟ ਵਰਤਾਰਾ ਚੱਲ ਹੀ ਰਿਹਾ ਸੀ ਔਰ ਇਹ ਵੀ ਚੀਫ ਮਿਨਿਸਟਰ ਬਣਨ ਤੋਂ ਬਾਅਦ ਇਹ ਵੀ ਸਾਹਮਣੇ ਆਇਆ ਕਿ ਜਦੋਂ ਇਹ ਤਖਤ ਸ੍ਰੀ ਦਮਦਮਾ ਸਾਹਿਬ ਗਿਆ ਤੇ ਸ਼ਰਾਬ ਦੇ ਨਸ਼ੇ 'ਚ ਧੁੱਤ ਸੀ ਜਿਨ੍ਹਾਂ ਨੇ ਵੀ ਉਹਦੀ ਚਾਲ ਦੇਖੀ ਜਾਂ ਕੋਲ ਬੈਠੇ ਜਾਂ ਕੀ ਹੈ ਔਰ ਹਾਲਾਂ ਇਹਨੇ ਨਿੱਠ ਕੇ ਝੂਠ ਬੋਲਿਆ ਹੋਇਆ ਕਿ ਜੀ ਮੈਂ ਤਾਂ ਆਪਣੀ ਮਾਂ ਦੇ ਕੋਲ ਇਹ ਪ੍ਰਣ ਕੀਤਾ ਹੋਇਆ ਕਿ ਵੀ ਮੈਂ ਸ਼ਰਾਬ ਨਹੀਂ। ਹੁਣ ਕੌਣ ਬੰਦ ਕਮਰੇ ਸ਼ਰਾਬ ਪੀਂਦਾ ਨੇ ਇਹ ਉਹਦਾ ਤੇ ਰੱਬ ਦਾ ਹੈ ਲੇਕਿਨ ਜਦੋਂ ਤੁਸੀਂ ਪਬਲਿਕ ਡਿਊਟੀ 'ਚ ਹੁੰਦੇ ਹੋ ਔਰ ਤੁਹਾਡੇ ਜ਼ਿੰਮੇ ਸਰਕਾਰੀ ਜਿਹਦੇ 'ਚ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਇਨਵੋਲਵ ਨੇ ਉਸ ਜਿਹਨੂੰ ਤੁਸੀਂ ਗਵਰਨ ਕਰ ਰਹੇ ਹੋ ਸਟੇਟ ਨੂੰ ਫਿਰ ਲੋਕਾਂ ਦਾ ਪੁੱਛਣਾ ਬਣਦਾ। ਹੁਣ ਉਹੀ ਭਗਵੰਤ ਮਾਨ ਜਿਹੜਾ ਆਪਣੇ 2014 ਦੇ ਉਸ ਚੋਣ ਪੀਰੀਅਡ ਦੇ ਵਿੱਚ ਜਿਹਦੇ 'ਚ ਉਹਦੀ ਘਰਵਾਲੀ ਵੀ ਉਹਦੇ ਲਈ ਕੈਂਪੇਨ ਕਰ ਰਹੀ ਸੀ ਉਹਦੇ ਦੋ ਬੱਚੇ ਜਿਨ੍ਹਾਂ ਦੇ ਨਾਂ ਜਿਹੜੇ ਨੇ ਦਿਲਸ਼ਾਨ ਤੇ ਸੀਰਤ ਉਦੋਂ ਮੀਡੀਆ 'ਚ ਬੜੇ ਉੱਭਰੇ ਔਰ ਉਸ ਤੋਂ ਬਾਅਦ ਇਹ ਖਬਰ ਆਂਦੀ ਹੈ ਕਿ 2015 'ਚ ਭਗਵੰਤ ਮਾਨ ਨੇ ਕਿਹਾ ਜੀ ਮੈਂ ਲੋਕਾਂ ਦੀ ਸੇਵਾ ਦੇ ਚੱਲਦਿਆਂ ਆਪਣਾ ਪਰਿਵਾਰਕ ਜੀਵਨ ਕੁਰਬਾਨ ਕਰ ਦਿੱਤਾ ਹੈ ਕਿ ਜੀ ਮੈਂ ਡਾਈਵੋਰਸ ਮੇਰਾ ਹੋ ਗਿਆ ਕਿਉਂਕਿ ਮੈਂ ਜਿਹੜਾ ਪਬਲਿਕ ਲਾਈਫ ਦੇ ਵਿੱਚ ਸੇਵਾ ਕਰਨਾ ਚਾਹੁੰਦਾ ਔਰ ਉਹ ਇਹ ਮੇਰਾ ਗ੍ਰਸਤੀ ਜੀਵਨ ਰੁਕਾਵਟ ਬਣ ਰਿਹਾ ਪਰ ਜਦੋਂ ਇਹ 3 ਮਹੀਨੇ ਪਹਿਲਾਂ ਸਹੁੰ ਚੁੱਕ ਵੇਲੇ ਆਉਂਦਾ ਅਚਾਨਕ ਉਹਦੇ ਬੱਚੇ ਵੀ ਅਪੀਅਰ ਹੋ ਜਾਂਦੇ ਨੇ ਉੱਥੇ ਔਰ ਉਹਨਾਂ ਦੇ ਨਾਲ ਕਮਾਂਡੋ ਗੱਡੀਆਂ ਅੱਗੇ ਪਿੱਛੇ ਉਹਨਾਂ ਦੇ ਇੰਟਰਵਿਊ ਦੂਜੇ ਚੱਲ ਰਹੇ ਨੇ ਔਰ ਮੈਨੂੰ ਜੈਨੂਇਨਲੀ ਜਦੋਂ ਅਸੀਂ ਕਿਤੇ ਵੀ ਕੋਈ ਘਰ ਟੁੱਟਦਾ ਹੈ ਉਹਦੇ ਲਈ ਬੱਚੇ ਸਫਰ ਕਰਦੇ ਨੇ ਔਰ ਅਸੀਂ ਇਹ ਸਾਰੇ ਨੂੰ ਅਨੁਭਵ ਕੀਤਾ ਹੋਇਆ ਕਿ ਭਾਈ ਇਹ ਕੀ ਹੁੰਦਾ ਤੇ ਮੈਨੂੰ ਵੀ ਚੰਗਾ ਲੱਗਾ ਇੱਕ ਗੱਲੋਂ ਮੈਂ ਕਿਹਾ ਵੀ ਚਲੋ ਜੇ ਇਸ ਬਹਾਨੇ ਨਾਲ ਇਹਨਾਂ ਦਾ ਦੀ ਟੁੱਟਾ ਵਿਆਹ ਜੁੜ ਜਾਏ ਘੱਟੋ ਘੱਟ ਬੱਚਿਆਂ ਨੂੰ ਮਾਪਿਓ ਪਰ ਇਹ ਤਾਂ ਪਤਾ ਹੀ ਨਹੀਂ ਸੀ ਕਿ ਬਈ ਔਰ ਉਹਦੀ ਵਾਈਫ ਨੇ ਤਾਂ ਜ਼ਬਾਨ ਨਹੀਂ ਖੋਲੀ ਕਿ ਭਾਈ ਇਹ ਸੈਪਰੇਸ਼ਨ ਕਿਉਂ ਹੋਈ। ਹੁਣ ਜਦੋਂ ਕਿ ਅਚਾਨਕ 24 ਘੰਟੇ ਪਹਿਲਾਂ ਇਹ ਖਬਰ ਮੀਡੀਆ ਤੇ ਆਉਂਦੀ ਹੈ ਕਿ ਜੀ ਇਹ ਜਿਹੜੇ 48 ਸਾਲਾ ਭਗਵੰਤ ਮਾਨ 29 ਸਾਲਾ ਗੁਰਪ੍ਰੀਤ ਕੌਰ ਦੇ ਨਾਲ ਜਿਹਨੇ MBBS ਜਸਟ ਕੰਪਲੀਟ ਕੀਤੀ ਹੈ 2018 'ਚ ਵਿਆਹ ਕਰਾ ਰਿਹਾ ਤੇ ਫਿਰ ਬਹੁਤਿਆਂ ਨੂੰ ਇਹ ਕਹਾਣੀ ਵੀ ਸਮਝ ਆ ਗਈ ਕਿ ਭਾਈ ਇਹ ਡਾਈਵੋਰਸ ਦਾ ਕਾਰਨ ਕੀ ਹੋਏਗਾ ਕਿਉਂਕਿ ਇਸ ਕਿਸਮ ਦੀ ਗੱਲ ਕੋਈ ਓਵਰਨਾਈਟ ਤਾਂ ਨਹੀਂ ਹੁੰਦੀ ਨਾਲੇ ਇਹ ਇਸ ਉਮਰ 'ਚ ਔਰ ਸ਼ਰਾਬੀ ਕਿਸਮ ਦਾ ਬੰਦਾ ਸੋ ਜ਼ਾਹਰ ਹੈ ਵੀ ਇਹ ਵੀ ਇੱਕ ਪਾਰਟ ਪਰ ਅਸੀਂ ਇਸ ਦਾ ਜ਼ਿਕਰ ਇਸ ਲਈ ਕਰ ਰਹੇ ਹਾਂ ਕਿ ਭਾਈ
ਇੱਕ ਪਾਰਟ ਮੈਂ ਕੱਲ੍ਹ ਹੀ ਕਿਸੇ ਦੀ ਗੁਫ਼ਤਗੂ ਸੁਣ ਰਿਹਾ ਸੀ, ਉਹਨਾਂ ਨੇ ਕਿਹਾ ਵੀ ਜਿਹੜਾ ਤੁਰਕ ਜ਼ੀਨ ਤੋਂ ਕਾਲੀਨ ਦੇ ਉੱਤੇ ਬੈਠ ਜਾਂਦਾ ਹੈ ਉਹਨੂੰ ਤੁਰਕ ਨਹੀਂ ਕਿਹਾ ਜਾਂਦਾ, ਤੁਰਕ ਨਹੀਂ ਮੰਨਿਆ ਜਾ ਸਕਦਾ। ਹੁਣ ਜ਼ੀਨ ਹੁੰਦੀ ਹੈ ਘੋੜੇ ਦੀ ਪਿੱਠ ਜੀ, ਇਹਦਾ ਮਤਲਬ ਹੈ ਕਿ ਵੀ ਤੁਸੀਂ ਆਲਵੇਜ਼ ਰੈਡੀ ਫॉर ਦਾ ਫਾਈਟ। ਤੇ ਕਲੀਨ ਹੁੰਦਾ ਹੈ ਜਦੋਂ ਤੁਸੀਂ ਆਰਾਮ ਪ੍ਰਸਤੀ ਚਾਹੁੰਦੇ ਹੋ, ਜ਼ਮੀਨ ਤੇ ਵਿਛਿਆ ਹੋਇਆ ਕਲੀਨ। ਕਿ ਵੀ ਜਿਹੜਾ ਜ਼ੀਨ ਤੋਂ ਕਲੀਨ ਤੇ ਇਸੇ ਲਈ ਜਿਹੜੇ ਤੁਰਕ ਨੇ, ਜਿਹਨਾਂ ਦਾ ਅੱਜ ਮੁਲਕ ਟਰਕੀ ਹੈ, ਕਿਸੇ ਵੇਲੇ ਵੱਡਾ ਇਹਨਾਂ ਦਾ ਐਮਪਾਇਰ ਸੀ, ਆਟੋਮੈਨ ਐਮਪਾਇਰ, ਉਹ ਕਦੇ ਕਿਸੇ ਦੇ ਗੁਲਾਮ ਨਹੀਂ ਹੋਏ। ਕਿਉਂ? ਔਰ ਮੈਂ ਜਦੋਂ ਇਹ ਸੁਣ ਰਿਹਾ ਸੀ ਇਸ ਕਮੈਂਟਰੀ ਨੂੰ ਕਿ ਬਈ ਜਿਹੜਾ ਜ਼ੀਨ ਤੋਂ ਕਲੀਨ ਤੇ ਬੈਠ ਜਾਏ ਉਹ ਤੁਰਕ ਨਹੀਂ ਹੁੰਦਾ, ਮੈਂ ਕਿਹਾ ਵੀ ਸਾਡੇ ਤਾਂ ਗੁਰੂ ਸਾਹਿਬ ਦਾ ਆਦੇਸ਼ ਹੀ ਹੈ, ਖਾਲਸਾ ਸੋਏ ਜੋ ਚੜੇ ਤੁਰੰਗ, ਖਾਲਸਾ ਸੋਏ ਜੋ ਕਰੇ ਨਿਤ ਜੰਗ। ਤੁਰੰਗ ਘੋੜੇ ਨੂੰ ਕਹਿੰਦੇ ਨੇ। ਹੁਣ ਔਰ ਜੇ ਇਸੇ ਨੂੰ ਤੁਸੀਂ ਹੋਰ ਦੇਖੋ ਤੇ ਫਿਰ ਨਾਦਰ ਸ਼ਾਹ ਔਰ ਜਿਹੜਾ ਪੰਜਾਬ ਦਾ ਗਵਰਨਰ ਹੈ ਜ਼ਕਰੀਆ ਖਾਨ, ਉਸ ਦੇ ਵਿਚਾਲੇ ਜਿਹੜੀ ਗੁਫ਼ਤਗੂ ਹੈ, ਜਦੋਂ ਨਾਦਰ ਸ਼ਾਹ ਦੇ ਉਸ ਲੁੱਟ-ਪੁੱਟ ਕੇ ਲਿਜਾ ਰਿਹਾ 1739 ਚ ਖਜ਼ਾਨਾ ਦਿੱਲੀ ਤੋਂ, ਔਰ ਇਸ ਧਰਤੀ ਦੀਆਂ ਬੱਚੀਆਂ ਬੱਚੇ ਆਬਰੂ ਲਿਜਾ ਰਿਹਾ, ਔਰ ਸਿੱਖ ਜਥੇ ਜਿਹੜੇ ਨੇ ਜਿਹੜੇ ਅਟੈਕ ਕਰਕੇ ਉਹਨਾਂ ਨੂੰ ਛੁਡਾ ਰਹੇ ਨੇ, ਨਾਦਰ ਸ਼ਾਹ ਦੇ ਕਾਫਲੇ ਨੂੰ ਵੀ ਲੁੱਟਿਆ। ਤੇ ਉਹ ਪੁੱਛਦਾ ਉਹਨੂੰ ਕਿ ਵੀ ਇਹ ਕੌਣ ਨੇ ਜਿਨ੍ਹਾਂ ਨੇ ਡੇਅਰ ਕੀਤਾ। ਬਹੁਤ ਸਾਰੇ ਸਵਾਲ ਨੇ ਉਹਦੇ, ਪਰ ਜਿਹੜਾ ਰੈਲੇਵੈਂਟ ਇਸ ਡਿਸਕਸ਼ਨ 'ਚ ਹੈ ਉਹ ਪੁੱਛਦਾ ਵੀ ਇਹਨਾਂ ਦੇ ਘਰ ਕਿੱਥੇ ਨੇ, ਇਹ ਕਿਹੜੇ ਇਲਾਕੇ 'ਚ ਹੈਬਿਟੇਟ ਕਿੱਥੇ, ਰਹਿੰਦੇ ਕਿੱਥੇ ਨੇ। ਉਹਨੇ ਕਿਹਾ ਵੀ ਘੋੜੇ ਦੀ ਜ਼ੀਨ ਇਹਨਾਂ ਦਾ ਘਰ ਹੈ, ਘੋੜੇ ਦੀ ਪਿੱਠ ਤੇ ਸਵਾਰ ਨੇ। ਉਹਨੇ ਕਿਹਾ ਕਿ ਬੀਵੇਅਰ ਮਾਈ ਸਨ, ਖਬਰਦਾਰ ਇਹਨਾਂ ਚੋਂ ਹਕੂਮਤ ਦੀ ਬੋ ਆਉਂਦੀ। ਹੁਣ ਇਹ ਜ਼ਾਹਰ ਮੈਂ ਇਸ ਲਈ ਇਹ ਵੇਰਵੇ ਡਿਸਕਸ ਕੀਤੇ ਨੇ ਕਿ ਜਦੋਂ ਤੁਸੀਂ ਲੋਕਾਂ ਦੇ ਲਈ ਕੰਮ ਕਰਨਾ ਜਾਂ ਲੋਕਾਂ ਦੀ ਆਜ਼ਾਦੀ ਲਈ, ਜਿਹੜੇ ਨਾਦਰ ਸ਼ਾਹ ਦੇ ਨੂੰ ਜਦੋਂ ਇਹ ਨਜ਼ਰ ਆਇਆ ਕਿ ਭਾਈ ਇਹ ਉਹ ਯੋਧੇ ਨੇ ਜਿਹੜੇ ਤਾਂ ਘੋੜੇ ਦੀ ਪਿੱਠ ਤੋਂ ਉਤਰਦੇ ਨਹੀਂ, ਜਾਂ ਤੁਰਕਾਂ ਦੇ ਹਵਾਲੇ ਨਾਲ ਹੈ ਕਿ ਭਾਈ ਜਿੱਦਣ ਤੁਸੀਂ ਜ਼ੀਨ ਤੋਂ ਕਲੀਨ ਤੇ ਆ ਗਏ ਉਹਦਾ ਨਾਂ ਐਸ਼ਪ੍ਰਸਤੀ ਹੈ। ਔਰ ਜਿਹੜਾ ਐਸ਼ਪ੍ਰਸਤ ਹੁੰਦਾ ਹੈ, ਔਰ ਜੇ ਤੁਸੀਂ ਦੁਨੀਆ ਦੇ ਜਿਹੜੇ ਸਾਮਰਾਜ ਇਨਕਲੂਡਿੰਗ ਮੁਗਲਿਆ ਸਾਮਰਾਜ ਕਿੱਥੇ ਉਹਨਾਂ ਦੀ ਪਹੁੰਚ ਸੀ, ਔਰ ਕਿਵੇਂ ਜਦੋਂ ਮੁਹੰਮਦ ਸ਼ਾਹ ਰੰਗੀਲੇ ਵਰਗੇ ਔਰ ਉਸ ਕਿਸਮ ਦੇ ਲੋਕ ਜਦੋਂ ਨੇ ਆਏ ਨੇ, ਔਰ ਫਿਰ ਕਿਵੇਂ ਉਹਨਾਂ ਦਾ ਪਤਨ ਸ਼ੁਰੂ ਹੁੰਦਾ ਹੈ। ਬਾਕੀ ਹੋਰ ਵੀ ਫੈਕਟਰ ਹੁੰਦੇ ਨੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਲੋਕਾਂ ਦਾ ਨੁਮਾਇੰਦਾ ਹੁੰਦਾ ਹੈ ਉਹਨੂੰ ਤਾਂ ਦਿਨ ਰਾਤ ਇਹੀ ਹੁੰਦਾ ਹੈ ਕਿ ਬਈ ਉਹਨੇ ਕਿਵੇਂ ਜਿਹੜਾ ਉਹ ਕੰਮ ਕਰਨਾ ਹੈ, ਉਹਨੇ ਕਿਵੇਂ ਲੋਕਾਂ ਨੂੰ ਰਾਹਤ ਦੇਣੀ ਹੈ, ਉਹਨੇ ਕਿਵੇਂ ਲੋਕਾਂ ਦੇ ਮਸਲੇ ਹੱਲ ਕਰਨੇ ਨੇ। ਸੋ ਜਿਹੜਾ ਬੰਦਾ ਇੱਕ ਵਬਾ ਸ਼ਰਾਬ ਤੋਂ ਛੁਟਕਾਰਾ ਨਹੀਂ ਪਾ ਸਕਿਆ, ਜਿਹੜੀ ਜਾਨ ਦੇ ਵੀ ਖਾਊ ਹੁੰਦੀ ਹੈ, ਤੁਹਾਡੇ ਕੰਮਕਾਰ 'ਚ ਵੀ ਰੁਕਾਵਟ ਬਣਦੀ ਹੈ, ਤੇ ਦੂਸਰੇ ਪਾਸੇ ਤੁਸੀਂ ਉਸ ਗ੍ਰਸਤੀ ਜੀਵਨ, ਇਹ ਕਿਸੇ ਦੀ ਪਰਸਨਲ ਲਾਈਫ ਹੋ ਸਕਦੀ ਹੈ, ਕੌਣ ਕੀ ਹੈ, ਪਰ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਬੰਦੇ ਦੇ اخلاق ਦਾ ਜਾਂ ਬੰਦੇ ਦੇ ਕਰੈਕਟਰ ਦਾ ਕਿ ਜਿਹਦੇ ਆਪਣੇ ਬੱਚਾ ਬੱਚੀ ਜਵਾਨ ਹੋਣ, ਔਰ ਜਿਹਦੇ ਸਾਹਮਣੇ ਇੱਕ ਪਾਸੇ ਚੈਲੰਜ ਲੋਕਾਂ ਦੀ ਸੇਵਾ ਦਾ ਹੋਏ। ਝੂਠ ਤੁਸੀਂ ਲੋਕਾਂ 'ਚ ਮਾਰਿਆ ਹੋਏ, ਦੇਖੋ ਜੀ ਮੈਂ ਤਾਂ ਲੋਕ ਸੇਵਾ ਲਈ ਆਪਣਾ ਪਰਿਵਾਰ ਕੁਰਬਾਨ ਕਰ ਦਿੱਤਾ ਹੈ, ਪਰ ਹੁਣ ਤੁਸੀਂ ਇਹ ਕਹੋਗੇ ਕਿ ਜੀ ਮੈਂ ਲੋਕ ਸੇਵਾ ਲਈ ਆਪਣਾ ਪਰਿਵਾਰ ਫਿਰ ਨਵੇਂ ਸਿਰਿਓਂ ਸ਼ੁਰੂ ਕੀਤਾ। ਔਰ ਠੀਕ ਕਿਹਾ ਉਹਨਾਂ ਨੇ ਕਿਹਾ ਜੀ ਜੋ ਭਗਵੰਤ ਮਾਨ ਨੇ ਕੀਤਾ ਗਲਤ ਨਹੀਂ ਕੀਤਾ, ਉਹਨੇ ਪਰਿਵਰਤਨ ਹੀ ਕਿਹਾ ਸੀ ਵੀ ਪਰਿਵਰਤਨ ਲਿਆਵਾਂਗੇ, ਪਰਿਵਰਤਨ ਤਾਂ ਹੋ ਗਿਆ। ਉਹ ਪਹਿਲਾਂ ਆਪਣੀ ਜ਼ਿੰਦਗੀ 'ਚ ਪਰਿਵਰਤਨ ਲਿਆਏਗਾ, ਫਿਰ ਹੀ ਦੂਸਰੇ ਪਾਸੇ ਕਰੇਗਾ। ਸੋ ਅਸੀਂ ਸਮਝਦੇ ਹਾਂ ਵੀ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਭਾਈ ਕਿਸ ਕਿਸਮ ਦਾ ਫਰਾਡ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਮੈਂਡੇਟ ਦੇ ਕੇ ਇਹ ਇੱਕ ਫਰਾਡੀਆ ਜਿਹਾ ਬੰਦਾ ਅੱਗੇ ਲਿਆਂਦਾ ਹੈ। ਔਰ ਇਹ ਜ਼ਾਹਰ ਹੈ ਕਿ ਵੀ ਏਜੰਡਾ ਤਾਂ ਉਹੀ ਚੱਲ ਰਿਹਾ, ਕਿਉਂਕਿ ਜਦੋਂ ਅਸੀਂ ਕਹਿੰਦੇ ਹਾਂ ਹਾਹਾਕਾਰ ਮਚ ਰਿਹਾ, ਕੱਲਾ এনवायरमेंट ਇਸ਼ੂ ਮੱਤੇਵਾੜਾ ਦਾ ਇਸ਼ੂ ਜਾਂ ਦੂਜਾ ਨਹੀਂ ਹੈ। ਤੁਸੀਂ ਪੰਜਾਬ ਦੇ ਵਿੱਚ ਨੌਜਵਾਨੀ ਨੂੰ ਕਿਵੇਂ ਹਰਾਸ ਕੀਤਾ ਜਾ ਰਿਹਾ ਹੈ, ਕਿਵੇਂ ਝੂਠੇ ਕੇਸ ਬਣਾਏ ਜਾ ਰਹੇ ਨੇ। ਖਬਰ ਹੈ conspiracy to kill Hindu priest, NIA filed charge sheet against 4 in Mohali special court। ਹੁਣ constitution ਦੇ ਵਿੱਚ law and order state ਦਾ ਸਬਜੈਕਟ ਹੈ, ਪਰ ਸੈਂਟਰਲ ਗਵਰਨਮੈਂਟ ਜਿਹੜੀ ਆ ਉਹ ਆਪਣੀ NIA ਜਾਂ CBI, ਪਹਿਲਾਂ CBI ਇਸਤੇਮਾਲ ਕਰਦੇ ਸੀ, ਹੁਣ ਤਾਂ ਸਿੱਧਾ ਨੈਸ਼ਨਲ ਸਿਕਿਉਰਿਟੀ ਦਾ ਨਾਂ ਲੈ ਕੇ, ਔਰ ਉਹਨਾਂ ਨੇ NIA ਨੇ 4 ਨੌਜਵਾਨ ਜਿਹੜੇ ਨੇ ਉਹਨਾਂ ਦੇ ਉੱਤੇ ਜਿਹੜਾ ਉਹ ਚਾਰਜ ਸ਼ੀਟ ਫਾਈਲ ਕੀਤੀ ਹੈ। ਔਰ ਉਹਨਾਂ ਨੇ ਕਿਹਾ ਜੀ ਇਹ ਖਾਲਿਸਤਾਨ ਟਾਈਗਰ ਫੋਰਸ ਦੇ ਬੰਦੇ ਨੇ ਜਲੰਧਰ 'ਚ, ਔਰ ਇਹਨਾਂ ਨੇ ਜਿਹੜਾ ਕਮਲਦੀਪ ਸ਼ਰਮਾ ਨੂੰ
ਦੇ ਉੱਤੇ ਸ਼ੂਟਿੰਗ ਕੀਤੀ ਸੀ ਫਲਾਣੀ ਥਾਂ ਦੇ ਉੱਤੇ, ਔਰ ਕੈਨੇਡਾ ਬੇਸਡ ਅਰਸ਼ਦੀਪ ਸਿੰਘ ਜਿਹੜਾ ਹੈ ਉਹ ਇਹਦਾ ਮਾਸਟਰਮਾਈਂਡ ਹੈ। ਔਰ ਇਹਦੇ ਨਾਲ ਉਹਨਾਂ ਨੇ ਅਰਸ਼ਦੀਪ ਸਿੰਘ ਦੇ ਨਾਲ ਸਰੀ ਬੇਸਡ ਜਿਹੜਾ ਹੈ ਹਰਦੀਪ ਸਿੰਘ ਨਿੱਜਰ ਜਿਹੜੇ ਸਿੱਖਸ ਫਾਰ ਜਸਟਿਸ ਦੇ ਐਕਟਿਵਿਸਟ ਨੇ ਉਹਨਾਂ ਦਾ ਨਾਮ ਵੀ ਵਿੱਚ ਘੁਸੇੜਿਆ। ਔਰ ਇਸ ਤਰੀਕੇ ਨਾਲ ਆਉਣ ਵਾਲੇ ਪੀਰੀਅਡ 'ਚ ਉਹਨਾਂ ਨੇ ਇਹਨਾਂ ਨੂੰ ਜਿਹੜਾ ਹੈ ਉਹ ਫਿਰ ਆਲਰੇਡੀ ਤੁਸੀਂ ਭਗਵੰਤ ਮਾਨ ਦੇ ਜਦੋਂ ਅਸੀਂ 3 ਮਹੀਨੇ ਦੀ ਕਾਰਗੁਜ਼ਾਰੀ ਦੇਖਦੇ ਹਾਂ, ਇਹ ਦੌੜਦਾ ਸਿੱਧਾ ਦਿੱਲੀ ਗਿਆ, ਜਿਹੜਾ ਇਹਦਾ ਮਹਿਕਮਾ ਹੀ ਨਹੀਂ ਹੈ ਜਾਂ ਇਹਦੀ ਜੁਰਿਸਡਿਕਸ਼ਨ ਹੀ ਨਹੀਂ ਹੈ, ਕੈਨੇਡੀਅਨ ਹਾਈ ਕਮਿਸ਼ਨਰ ਨੂੰ ਮਿਲਣ ਦਿੱਲੀ 'ਚ। ਔਰ ਉਹਨੂੰ ਉਹਨਾਂ ਨੇ ਕਿਹਾ ਜੀ ਸਾਡੀ ਪੰਜਾਬ ਪੁਲਿਸ ਬਹੁਤ ਪ੍ਰੋਫੈਸ਼ਨਲ ਹੈ ਔਰ ਇਹ ਕੈਨੇਡਾ 'ਚ ਬੈਠੇ ਗੈਂਗਸਟਰ ਔਰ ਖਾਲਿਸਤਾਨੀ ਔਰ ਦੂਜੇ ਬੜੇ ਔਖ ਨਾਲ ਪੰਜਾਬ 'ਚ ਐਸਟੈਬਲਿਸ਼ ਹੋਈ ਸ਼ਾਂਤੀ ਨੂੰ ਭੰਗ ਕਰ ਰਹੇ ਨੇ, ਤੁਸੀਂ ਸਾਡੇ ਨਾਲ ਡੀਲ ਬਣਾਓ, ਸਿੱਧੇ ਸਾਡੇ ਹਵਾਲੇ ਕਰੋ। ਸੋ ਇਸ ਤੋਂ ਇਹਨਾਂ 3 ਮਹੀਨਿਆਂ ਦੀ ਕਾਰਗੁਜ਼ਾਰੀ ਦਾ ਇੱਕ ਪੱਖ ਇਹ ਹੈ ਤੇ ਦੂਸਰੇ ਪਾਸੇ ਹੁਣ ਮੱਥੇ ਤੇ ਚਮਕਣ ਵਾਲ ਮੇਰੇ ਬੰਨੜੇ ਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਾਰਤੀ ਤੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਫੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਚੀਆਂ ਕਹਿੰਦੇ ਆ। ਸੋ ਵਿਊਅਰਸ ਇਸ ਸੈਗਮੈਂਟ ਦੇ ਵਿੱਚ ਆਪਾਂ ਇੱਕ ਹਿੰਦੂ ਵੀਰ ਵੱਲੋਂ ਜਿਹੜੇ ਲਿਖੇ ਗਏ ਕਮੈਂਟ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਉਹਨਾਂ ਨੇ ਜਿੱਥੇ ਮੇਰੀ ਸਿਹਤ ਦੀ ਜਿਹੜੀ ਸਲਾਮਤੀ ਲਈ ਅਰਦਾਸ ਬੇਨਤੀ ਕੀਤੀ ਸੀ, ਉੱਥੇ ਉਹਨਾਂ ਨੇ ਇਹ ਵੀ ਗਿਲਾ ਕੀਤਾ ਕਿ ਡਾਕਟਰ ਅਮਰਜੀਤ ਸਿੰਘ ਇੰਨੇ ਜ਼ਿਆਦਾ ਹਿੰਦੂਆਂ ਨੂੰ ਨਫ਼ਰਤ ਕਿਉਂ ਕਰਦੇ ਨੇ। ਸੋ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਸਾਡੀ ਲੜਾਈ ਹੈ ਕਿਸੇ ਧਰਮ ਦੇ ਖਿਲਾਫ ਨਾ ਹੋ ਕੇ ਨਾਜ਼ੀਵਾਦੀ ਅਤੇ ਫਾਸੀਵਾਦੀ ਤਰਜ਼ ਦੀ ਜਿਹੜੀ ਹਿੰਦੂਤਵਾਦੀ ਆਈਡੀਓਲੋਜੀ ਨਾਲ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਵੈਸੇ ਸਾਨੂੰ ਖੁਸ਼ੀ ਵੀ ਹੁੰਦੀ ਹੈ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵਿਰੋਧ ਲਾਈਨ ਵਾਲੇ, ਖਾਸ ਤੌਰ ਇੱਕ ਪਾਸੇ ਤਾਂ ਟਰੋਲਰ ਨੇ ਜਿਨ੍ਹਾਂ ਦੀ ਬ੍ਰੈਡ ਬਟਰ ਇਹਦੇ ਚੋਂ ਨਿਕਲਦੀ ਹੈ, ਜਿਨ੍ਹਾਂ ਨੇ ਇਮੀਡੀਏਟਲੀ ਪ੍ਰੋਗਰਾਮ ਜਿਉਂ ਹੀ ਚੱਲ ਰਿਹਾ ਹੁੰਦਾ ਹੈ ਉਸ ਤੋਂ ਬਾਅਦ ਇਮੀਡੀਏਟ ਉਹਨਾਂ ਦੇ ਕਮੈਂਟ ਸ਼ੁਰੂ ਹੋ ਜਾਂਦੇ ਨੇ, ਫੇਕ ਨਿਊਜ਼, ਫੇਕ ਡਾਕਟਰ, ਫੇਕ ਦਿਸ, ISI, ਇੱਧਰ ਉੱਧਰ। ਉਹ ਤਾਂ ਸਾਨੂੰ ਚਲੋ ਉਹਦੀ ਵੀ ਤਸੱਲੀ ਹੁੰਦੀ ਹੈ ਵੀ ਕਿਸੇ ਦੇ ਘਰ 'ਚ ਰੋਟੀ ਪੱਕ ਰਹੀ ਹੈ ਕਿਉਂਕਿ ਉਹਨਾਂ ਨੂੰ ਉਹ ਕੰਮ ਦਿੱਤਾ ਹੋਇਆ ਹੈ, ਉਹ ਵਿਚਾਰੇ ਆਪਣੀ ਡਿਊਟੀ ਕਰ ਰਹੇ ਨੇ। ਕੁਝ ਜਿਹੜੇ ਨੇ ਜਿਹੜੇ ਆਪਣੇ ਆਪ ਨੂੰ ਲਿਖਦੇ ਵੀ ਨੇ ਕਿ ਭਾਈ ਅਸੀਂ ਹਿੰਦੂ ਹਾਂ ਪਰ ਅਸੀਂ ਪ੍ਰੋਗਰਾਮ ਨੂੰ ਦੇਖਦੇ ਹਾਂ, ਉਹਨਾਂ 'ਚੋਂ ਕੁਝ ਜਿਹੜੇ ਕੁਝ ਮੁੱਦਿਆਂ ਤੇ ਐਡਮਾਇਰ ਵੀ ਕਰਦੇ ਨੇ ਔਰ ਕੁਝ ਜਿਹੜੇ ਨੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਭਾਈ ਅਸੀਂ ਇੱਕ ਜਿਹੜਾ ਉਹ ਨਫ਼ਰਤੀ ਜਿਹੜੀ ਹੈ ਉਹ ਮਾਈਂਡ ਸੈਟ ਰੱਖਦੇ ਹਾਂ। ਔਰ ਜਿਵੇਂ ਇੱਕ ਹਿੰਦੂ ਵੀਰ ਜਿਨ੍ਹਾਂ ਨੇ ਜਦੋਂ ਤੁਹਾਡੀ ਸਿਹਤ ਨਾ ਠੀਕ ਨਾ ਸਾਜ਼ ਹੋਣ ਦੀ ਗੱਲ ਹੋਈ, ਉਹਨਾਂ ਨੇ ਤੁਹਾਡੇ ਲਈ ਵੀ ਸਾਡੇ ਲਈ ਵੀ ਦੁਆ, ਉਹਨਾਂ ਨੇ ਉਹ ਅਖੀਰ 'ਚ ਕਿਹਾ ਕਿ ਡੋਂਟ ਨੋ ਵਾਈ ਡਾਕਟਰ ਅਮਰਜੀਤ ਹੇਟ ਹਿੰਦੂਜ਼ ਬਟ ਇਟਸ ਓਕੇ, ਹੀ ਇਜ਼ ਡੂਇੰਗ ਹਿਜ਼ ਜੌਬ। ਹੁਣ ਚਲੋ ਪਹਿਲੀ ਗੱਲ ਤਾਂ ਇਹ ਹੈ ਵੀ ਸਾਡੀ ਕੋਈ ਜੌਬ ਨਹੀਂ ਹੈ ਕਿ ਵੀ ਅਸੀਂ
ਜਿਹੜੀ ਹੈ ਉਹ ਹੇਟਡ ਦੀ ਕੋਈ ਗੱਲ ਕਰੀਏ। ਬਿਲਕੁਲ ਇਸ ਬਾਰੇ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਅਸੀਂ ਹਿੰਦੂਤਵਾ ਜਾਂ ਬ੍ਰਾਹਮਣਵਾਦ ਕਹਿੰਦੇ ਹਾਂ ਤੇ ਇਹ ਕਿਸੇ ਮਜ਼ਹਬ ਦੇ ਖਿਲਾਫ ਨਹੀਂ ਹੈ। ਔਰ ਇਸ ਦੇ ਲਈ ਮੈਂ ਹਮੇਸ਼ਾ ਇਹ ਐਮਫੇਸਾਈਜ਼ ਕਰਦਾ ਹਾਂ ਕਿ ਜਿਵੇਂ ਬਹੁਤ ਵੱਡੀ ਗਿਣਤੀ ਦੇ ਹਿੰਦੂ ਹਿਸਟੋਰੀਅਨਸ ਨੇ ਔਰ ਸਿੱਖ ਹਿਸਟੋਰੀਅਨਸ ਦੇ ਇੱਕ ਤਬਕੇ ਨੇ ਵੀ ਜਿਹੜੀ 18ਵੀਂ ਸਦੀ ਦੇ ਵਿੱਚ ਸਾਡੀ ਲੜਾਈ ਮੁਗਲਿਆ ਸਾਮਰਾਜ ਜਾਂ ਦਰਾ ਖੈਬਰ ਪਾਰ ਦੇ ਹਮਲਾਵਰਾਂ ਨਾਲ ਸੀ, ਉਸ ਨੂੰ ਐਂਟਾਈ ਇਸਲਾਮ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੀਤੀ। ਔਰ ਹਿੰਦੂ ਤਵੀ ਤਾਂ ਅੱਜ ਇਹਨੂੰ ਖੁੱਲ੍ਹ ਕੇ ਜਿਹੜਾ ਇਵੇਂ ਹੀ ਕਹਿੰਦੇ ਨੇ ਕਿ ਜੀ ਇਹ ਸਿੱਖ ਧਰਮ ਤਾਂ ਬਣਿਆ ਹੀ ਜਿਹੜਾ ਉਹ ਇਸਲਾਮ ਦੇ ਖਿਲਾਫ ਜਾਂ ਮੁਗਲਾਂ ਦੇ ਖਿਲਾਫ ਲੜਨ ਦੇ ਲਈ ਸੀ। ਔਰ ਇਹਦੇ ਲਈ ਉਹ ਆਪਣੇ ਆਰਗੂਮੈਂਟ ਦੇਖੋ ਜੀ, ਉਦੋਂ ਹਰ ਹਿੰਦੂ ਪਰਿਵਾਰ ਆਪਣਾ ਇੱਕ ਬੱਚਾ ਸਿੱਖ ਬਣਾਉਂਦਾ ਸੀ ਕਿਉਂਕਿ ਇਹ ਬੇਸਿਕਲੀ ਇਹ ਸਾਰੇ ਹਿੰਦੂ ਨੇ, ਲੇਕਿਨ ਇਹ ਇੱਕ ਜਿਹੜੇ ਨੇ ਉਹ ਖੜਕਤਾਰੀ ਬਾਂਹ ਤੇ ਇਹ ਉਹ ਨੈਰੇਟਿਵ ਤਾਂ ਆਪਣਾ ਹਿੰਦੂਆਂ ਆਪਣੀ ਡੈਥ ਕਿਸ ਨਾਲ ਸਿੱਖਾਂ ਨੂੰ ਆਪਣੇ ਚ ਜਿਹੜਾ ਇਮਰਸ ਕਰਨ ਦੀ ਲਾਈਨ ਤਾਂ ਰੱਖੀ ਹੁੰਦੀ ਹੈ। ਲੇਕਿਨ ਅਸੀਂ ਰਿਪੀਟਡਲੀ ਇਹ ਗੱਲ ਉਸ ਕੰਟੈਕਸਟ 'ਚ ਵੀ ਕਹਿੰਦੇ ਆ ਕਿ ਉਦੋਂ ਵੀ ਜਿਹੜੀ ਲੜਾਈ ਹੈ ਉਹ ਜ਼ੁਲਮ ਦੇ ਖਿਲਾਫ ਸੀ। ਜ਼ੁਲਮ ਕਰਨ ਵਾਲੇ ਦੇ ਹੈਪਨ ਟੂ ਬੀ ਮੁਸਲਿਮਸ, ਉਹ ਭਾਵੇਂ ਮੁਗਲਿਆ ਸਲਤਨਤ ਸੀ ਜਾਂ ਦਰਾ ਖੈਬਰ ਪਾਰ ਦੇ ਸੀ। ਲੇਕਿਨ ਜਿਹੜੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਹੈ, ਸਿੱਖ ਵਿਚਾਰਧਾਰਾ ਹੈ, ਜਿਹਨੂੰ ਅਸੀਂ ਗੁਰਮਤ ਵਿਚਾਰਧਾਰਾ ਕਹਿੰਦੇ ਹਾਂ, ਉਹ ਕਿਸੇ ਨਾਲ ਵੀ ਨਫ਼ਰਤ, ਵੈਰ, ਈਰਖਾ, ਸਾੜਾ ਇਹ ਨਹੀਂ ਸਿਖਾਉਂਦੀ। ਸਾਡਾ ਤਾਂ ਮੈਸੇਜ ਇਹ ਹੈ ਕਿ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ। ਔਰ ਸਾਡੀ ਵਿਚਾਰਧਾਰਾ ਤਾਂ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਾਈ। ਇਹ ਗੱਲ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ ਕਿ ਉਦੋਂ ਵੀ ਜੇ ਲੜਾਈ ਇਸਲਾਮ ਦੇ ਖਿਲਾਫ ਹੁੰਦੀ ਫਿਰ ਭਾਈ ਮਰਦਾਨਾ, ਸਾਈਂ ਮੀਆਂ ਮੀਰ, ਪੀਰ ਬੁੱਧੂ ਸ਼ਾਹ, ਨਬੀ ਖਾਨ ਗਨੀ ਖਾਨ, ਸ਼ੇਰ ਮੁਹੰਮਦ ਖਾਨ ਔਰ ਕਿੰਨੇ ਹੋਰ ਵਾਕਿਆਤ, ਇਹ ਕਿਉਂਕਿ ਹਿਸਟਰੀ ਦੇ ਪ੍ਰਮੁੱਖ ਕਿਰਦਾਰ ਨੇ ਜਿਨ੍ਹਾਂ ਨੂੰ ਡਿਸਕਸ ਕੀਤਾ ਜਾਂਦਾ ਹੈ, ਇਸ ਲਈ ਮੈਂ ਕੁਇਕਲੀ ਉਹਨਾਂ ਦੇ ਨਾਮ ਮੈਂਸ਼ਨ ਕੀਤੇ ਨੇ। ਉਹ ਫਿਰ ਗੁਰੂ ਸਾਹਿਬ ਦੇ ਨਾਲ ਨਾ ਖਲੋਤੇ ਹੁੰਦੇ ਕਿਉਂਕਿ ਇਹਨਾਂ ਨੂੰ ਸਮਝ ਸੀ ਇਹ ਸੱਚੇ ਸੁੱਚੇ ਮੁਸਲਮਾਨ ਸਨ ਔਰ ਇਹਨਾਂ ਨੂੰ ਇਹ ਸਮਝ ਸੀ ਕਿ ਗੁਰੂ ਸਾਹਿਬਾਨ ਦੀ ਫਿਲਾਸਫੀ ਜ਼ੁਲਮ ਦੇ ਖਿਲਾਫ ਹੈ ਔਰ ਉਹ ਜ਼ੁਲਮ ਦੇ ਖਿਲਾਫ ਲੜੇ। ਇਵੇਂ ਹੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ 9ਵੀਂ ਪਾਤਸ਼ਾਹੀ ਕਸ਼ਮੀਰੀ ਬ੍ਰਾਹਮਣਾਂ ਵੱਲੋਂ ਜਿਵੇਂ ਉਹ ਆ ਕੇ ਉਹਨਾਂ ਨੇ ਆਪਣਾ ਹਾਲ ਬਿਆਨਿਆ, ਉਹ ਦਿੱਲੀ ਪਹੁੰਚ ਕੇ ਚਾਂਦਨੀ ਚੌਂਕ 'ਚ ਆਪਣੀ ਸ਼ਹਾਦਤ ਦਿੰਦੇ ਨੇ, ਉਹਨਾਂ ਦਾ ਫਿਰ ਕੋਈ ਵੀ ਸਿੱਖ ਕਿਤੇ ਇਹ ਕਿਉਂਕਿ ਮੁੱਢਲੇ ਤੌਰ ਤੇ ਇਹ ਸ਼ਹਾਦਤ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਦੇ ਲਈ ਸੀ, ਉਹ ਕਿਸੇ ਦੀਆਂ ਵੀ ਹੋਣ। ਔਰ ਇਹ ਆਪਣੇ ਆਪ 'ਚ ਇੱਕ ਸਬੂਤ ਸੀ ਕਿ ਨਾ ਅਸੀਂ ਕਨਵਰਸ਼ਨ 'ਚ ਯਕੀਨ ਰੱਖਦੇ ਹਾਂ, ਕਿਸੇ ਨੂੰ ਵੀ ਸਰਕਾਰੀ ਫੋਰਸ ਜਾਂ ਦਬਾਅ ਦੇ ਥੱਲੇ ਜਾਂ ਲਾਲਚ ਦੇ ਥੱਲੇ ਕਿਸੇ ਦਾ ਮਜ਼ਹਬ ਤਬਦੀਲ ਕਰਨਾ ਜਾਂ ਧਰਮ ਪਰਿਵਰਤਨ ਕਰਨਾ, ਤੇ ਨਾ ਹੀ ਅਸੀਂ ਕਿਸੇ ਦੇ ਧਰਮ ਦੇ ਵਿੱਚ ਦਖਲ ਅੰਦਾਜ਼ੀ ਕਰਦੇ ਹਾਂ। ਹਰ ਇੱਕ ਨੇ ਦੇਖਣਾ ਹੈ ਕਿ ਉਹਨੇ ਕਿਸ ਧਰਮ ਨੂੰ ਮੰਨਣਾ ਹੈ। ਜੇ ਕੋਈ ਆਪਣੀ ਮਰਜ਼ੀ ਨਾਲ ਕੋਈ ਹੋਰ ਧਰਮ ਅਡਾਪਟ ਕਰਦਾ ਹੈ ਤੇ ਉਹਦੇ ਤੇ ਕਿਸੇ ਨੂੰ ਵੀ ਇਤਰਾਜ਼ ਨਹੀਂ ਹੋ ਸਕਦਾ। ਇਹ ਸਾਡੀ ਪੋਜੀਸ਼ਨ ਪਹਿਲੇ ਦਿਨ ਤੋਂ ਰਹੀ ਹੈ। ਹੁਣ ਇਹੀ ਗੱਲ ਅਸੀਂ ਅੱਜ ਦੇ ਕੰਟੈਕਸਟ 'ਚ ਗੱਲ ਕਰਦੇ ਹਾਂ। ਹੁਣ ਇੱਕ ਪਾਸੇ ਜਿਹੜੇ ਲੋਕ ਇਹ ਕਹਿਣ ਦੀ ਕੋਸ਼ਿਸ਼ ਕਰਦੇ ਨੇ ਕਿ ਜੀ ਸਿੱਖ ਤਾਂ ਹਿੰਦੂਆਂ ਦਾ ਹਿੱਸਾ ਨੇ, ਜਦੋਂ ਉਹਨਾਂ ਨੂੰ ਇਹ ਜਵਾਬ ਮੰਗਿਆ ਜਾਂਦਾ ਹੈ ਕਿ ਵੀ ਜੇ ਤੁਹਾਡਾ ਹਿੱਸਾ ਨੇ ਤੁਹਾਡੇ ਕਹਿਣ ਮੁਤਾਬਕ, ਫਿਰ ਤੁਸੀਂ ਜੂਨ 84 ਦੇ ਘੱਲੂਘਾਰੇ ਦੇ ਲਈ ਕਿਹਨੂੰ ਦੋਸ਼ੀ ਦੱਸੋਗੇ? ਕਿਹੜੀ ਵਿਚਾਰਧਾਰਾ ਨੇ ਇਸ ਸਿੱਖ ਵਿਚਾਰਧਾਰਾ ਦੇ ਉੱਤੇ ਹਮਲਾ ਕੀਤਾ? ਫਿਰ ਨਵੰਬਰ 84 'ਚ ਭਾਰਤ ਭਰ ਦੇ ਵਿੱਚ ਸਿੱਖਾਂ ਦਾ ਹਿੰਦੂ ਭੀੜਾਂ ਵੱਲੋਂ ਚੁਣ ਕੇ ਕੀਤਾ ਗਿਆ ਕਤਲੇਆਮ। ਉਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਕਿ ਜੀ ਉਹ ਕਾਂਗਰਸੀ ਗੁੰਡੇ ਸੀ ਜਾਂ ਖਰੀਦੇ ਗਏ ਸੀ, ਪਰ ਜਸਟਿਸ ਤੁਹਾਡੀਆਂ ਹਕੂਮਤਾਂ ਕਿੰਨੀਆਂ ਬਣੀਆਂ, ਕਿਹਨੇ ਜਸਟਿਸ ਦਿੱਤਾ? ਸੋ ਇਹਦੇ ਬਾਵਜੂਦ ਕਿ ਜਿਹੜੀ ਬਹੁ ਗਿਣਤੀ ਹੈ ਉਹ ਹਮੇਸ਼ਾ ਹੀ ਜਿਹੜੀ ਹੈ ਸਿੱਖਾਂ ਦੇ ਖਿਲਾਫ ਭੁਗਤੀ ਹੈ, ਫਿਰ ਵੀ ਅਸੀਂ ਆਪਣੇ ਇਸ 10 ਸਾਲਾਂ ਤੋਂ TV 84 ਦੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਜਾਂ ਆਪਣੇ 30-32 ਸਾਲ ਦੇ ਇਹ ਇੱਥੋਂ ਦੇ ਅਮਰੀਕਾ 'ਚ ਆ ਕੇ ਖਾਲਿਸਤਾਨੀ ਐਕਟਿਵਿਜ਼ਮ ਦੇ ਵਿੱਚ ਕਦੇ ਹਿੰਦੂਆਂ ਦੇ ਖਿਲਾਫ ਕੋਈ ਫਤਵਾ ਦਿੱਤਾ ਹੋਏ, ਕਦੇ ਉਹਨਾਂ ਦੇ ਖਿਲਾਫ ਕੋਈ ਟਿੱਪਣੀ ਕੀਤੀ ਹੋਏ, ਕਿਉਂਕਿ ਅਸੀਂ ਬਤੌਰੇ ਸਿੱਖ ਇਹ ਗੱਲ ਨੂੰ ਸਮਝਦੇ ਹਾਂ
ਕਿ ਭਾਈ ਇਹ ਲੜਾਈ ਜਿਹੜੀ ਹੈ ਇਹ ਆਈਡੀਓਲੋਜੀਜ਼ ਦੀ ਹੈ। ਜੀ ਬ੍ਰਾਹਮਣਵਾਦ ਇੱਕ ਆਈਡੀਓਲੋਜੀ ਹੈ ਜਿਹੜੀ ਆਈਡੀਓਲੋਜੀ ਜ਼ਾਤ-ਪਾਤ ਦੇ ਵਿੱਚ ਯਕੀਨ ਰੱਖਦੀ ਹੈ, ਇਨਸਾਨ ਨੂੰ ਇਨਸਾਨ ਨਾਲੋਂ ਨਿਖੇੜਦੀ ਹੈ। ਜਿਸ ਬ੍ਰਾਹਮਣਵਾਦ ਨੇ ਜਦੋਂ ਅਫਜ਼ਲ ਅਹਿਸਨ ਰੰਧਾਵਾ 9 ਜੂਨ ਨੂੰ ਜਦੋਂ ਕਿ ਘੱਲੂਘਾਰਾ 84 ਵਪਰਾਇਆ ਜਾਂਦਾ ਹੈ, ਕਹਿੰਦਾ ਹੈ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਸੋ ਉਹ ਵਿਚਾਰਧਾਰਾ ਦੀ ਗੱਲ ਕਰ ਰਿਹਾ ਕਿ ਭਾਈ ਇਹ ਵੈਰੀ ਉਸ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੀ ਇਹ ਵਿਚਾਰਧਾਰਾ ਕਿ ਸਭ ਕੋ ਮੀਤ ਹਮ ਆਪਨ ਕੀਨਾ ਜਾਂ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਜਾਂ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ। ਸੋ ਇਹੀ ਵਿਚਾਰਧਾਰਾ ਦੀ ਲੜਾਈ ਹੈ। ਸੋ ਜਦੋਂ ਅਸੀਂ ਜਿਹੜੀ ਆਪਣੀ ਪ੍ਰੈਜੈਂਟੇਸ਼ਨ ਦਿੰਦੇ ਆ, ਕਦੇ ਬਾਈ ਚਾਂਸ ਲਫ਼ਜ਼ ਹਿੰਦੂ ਨਿਕਲ ਜਾਏ ਤਾਂ ਮੈਨੂੰ ਪਤਾ ਨਹੀਂ ਹੈ, ਪਰ ਮੈਂ ਇਸ ਗੱਲ ਨੂੰ ਯਕੀਨੀ ਬਣਾਉਂਦਾ ਕਿ ਹਿੰਦੂ ਤਵੀ ਜਾਂ ਬ੍ਰਾਹਮਣਵਾਦ ਜਾਂ ਬ੍ਰਾਹਮਣਵਾਦੀ। ਸੋ ਮੇਰੇ ਵੀਰ ਇਸ ਗੱਲ ਨੂੰ ਕਲੀਅਰਲੀ ਸਮਝੋ ਕਿ ਭਾਈ ਸਾਡੀ ਕੋਈ ਨਫ਼ਰਤ ਨਹੀਂ, ਅਸੀਂ ਤਾਂ ਨਫ਼ਰਤ ਲੈ ਕੇ ਇੱਕ ਪਲ ਵੀ ਜੀ ਨਹੀਂ ਸਕਦੇ। ਸਾਡਾ ਜਿਹੜਾ ਆਧਾਰ ਹੈ ਉਹ ਇੱਕ ਸੋਲਿਡ ਗਰਾਊਂਡ ਦੇ ਉੱਤੇ ਹੈ। ਅਸੀਂ 35 ਮਿਲੀਅਨ ਸਿੱਖ ਕੌਮ ਇੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਸਟਰਗਲ ਕਰ ਰਹੇ। ਇੰਡੀਅਨ ਸਟੇਟ ਨੇ ਸਾਡੇ ਤੇ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕਰਕੇ ਟੋਟਲ ਵਾਰ ਥੋਪੀ ਹੋਈ ਹੈ। ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣਾ ਹੈ। ਇਸ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਪਰ ਸਾਡੀ ਨਫ਼ਰਤ ਨਾ ਕਿਸੇ ਹਿੰਦੂ ਨਾਲ ਹੈ, ਨਾ ਮੁਸਲਮਾਨ ਨਾਲ ਹੈ, ਨਾ ਈਸਾਈ ਨਾਲ ਹੈ, ਨਾ ਕਿਸੇ ਹੋਰ ਮਜ਼ਹਬ ਵਾਲੇ ਨਾਲ ਹੈ, ਜਾਂ ਉਸ ਨਾਲ ਵੀ ਨਹੀਂ ਹੈ ਜਿਹੜਾ ਕਿਸੇ ਵੀ ਮਜ਼ਹਬ ਨੂੰ ਨਹੀਂ ਮੰਨਦਾ, ਕਿਉਂਕਿ ਅਸੀਂ ਗੁਰੂ ਦੇ ਇਸ ਸਿਧਾਂਤ ਦੇ ਵਿੱਚ ਯਕੀਨ ਰੱਖਦੇ ਹਾਂ ਕਿ ਸਭਨਾ ਜੀਆਂ ਕਾ ਇੱਕ ਦਾਤਾ, ਕਿ ਉਹ ਰੱਬ ਸਾਰਿਆਂ ਦਾ ਮਾਲਕ ਪ੍ਰਤਪਾਲਕ ਹੈ। ਅਸੀਂ ਸਾਰੇ ਹੀ ਜਿਹੜੇ ਆ ਉਸ ਰੱਬ ਦੇ ਬੱਚੇ ਹਾਂ। ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈਂ। ਉਹ ਖਾਲਕ ਸਾਰੀ ਖਲਕਤ ਚ ਵਸਦਾ ਹੈ ਔਰ ਉਹਦੇ ਇਸ ਖਲਕਤ ਦੇ ਲਈ ਨਫ਼ਰਤ ਦੀ ਕੋਈ ਥਾਂ ਸਾਡੇ ਦਿਲਾਂ ਵਿੱਚ ਨਹੀਂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ 125 ਵਰੇ ਪਹਿਲਾਂ ਸਾਰਾਗੜੀ ਵਿੱਚ ਹੋਈ ਜੰਗ ਇੱਕ ਇਤਿਹਾਸਕ ਰੁਤਬਾ ਰੱਖਦੀ ਹੈ। ਸੋ ਸਾਰਾਗੜੀ ਦੇ ਕਰੀਬ ਹੰਗੂ ਨਾਂ ਦੀ ਥਾਂ ਤੇ ਕੁਝ ਸਿੱਖ ਪਰਿਵਾਰ ਵਸਦੇ ਹਨ ਔਰ ਉਹਨਾਂ ਦੀ ਗੁਰਦੁਆਰਾ ਸਾਹਿਬ ਦੀ ਜ਼ਰੂਰਤ ਨੂੰ ਅਮਰੀਕਾ ਵਾਸੀ ਸਿੱਖ ਸੰਗਤਾਂ ਵੱਲੋਂ ਪੂਰਾ ਕੀਤਾ ਜਾ ਰਿਹਾ ਹੈ। ਸੋ ਗੁਰਦੁਆਰਾ ਸਾਹਿਬ ਦੀ ਉਸਾਰੀ ਲਗਭਗ ਮੁਕੰਮਲ ਹੋ ਚੁੱਕੀ ਹੈ ਔਰ 9 ਸਤੰਬਰ ਨੂੰ ਗੁਰਦੁਆਰਾ ਸਾਹਿਬ ਸਿੱਖ ਸੰਗਤਾਂ ਦੇ ਦਰਸ਼ਨਾਂ ਲਈ ਖੋਲਿਆ ਜਾਵੇਗਾ ਔਰ 12 ਸਤੰਬਰ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ। ਉਸ ਤੋਂ ਬਾਅਦ ਸਿੱਖ ਸੰਗਤਾਂ ਸਾਰਾਗੜੀ ਦੇ ਮੁਕਾਮ ਤੇ ਜਾ ਕੇ ਉਸ ਦੀ ਜਿਹੜੀ 125ਵੀਂ ਵਰ੍ਹੇਗੰਢ ਉਹ ਮਨਾਏਗੀ। ਸੋ ਯਾਦ ਰਹੇ ਹੰਗੂ ਅਤੇ ਸਾਰਾਗੜੀ ਦੇ ਇਲਾਕੇ ਜਿਹੜੇ ਨੇ ਉਹ ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾ ਵਿੱਚ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਚੈਨਲ ਸੰਤ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਸਮਝਦੇ ਹਾਂ ਵੀ ਜਿਹੜਾ ਵਿਜ਼ਨ ਬੇਸ਼ੱਕ ਸਾਡਾ ਕਾਫੀ ਮੁੱਢਲੇ ਸਾਲਾਂ ਤੋਂ ਹੀ ਰਿਹਾ, ਜਦੋਂ ਤੋਂ ਥੋੜਾ ਬਹੁਤ ਸਿਆਸਤ ਦੀ ਸਮਝ ਆਣੀ ਸ਼ੁਰੂ ਹੋਈ ਔਰ ਪਿਛਲੇ 10 ਸਾਲ ਤੋਂ TV 84 ਦੇ ਇਸ ਪਲੇਟਫਾਰਮ ਰਾਹੀਂ ਅਸੀਂ ਦੋਹਾਂ ਪੰਜਾਬਾਂ ਦੀਆਂ ਸਾਂਝਾਂ ਤਹਿਜ਼ੀਬ, ਬੋਲੀ ਔਰ ਮਿਜ਼ਾਜ ਜਿਨ੍ਹਾਂ ਦੇ ਇੱਕੋ ਜਿਹੇ ਨੇ ਕਿ ਅਸੀਂ ਨਫ਼ਰਤਾਂ ਨੂੰ ਛੱਡ ਕੇ ਕਿਵੇਂ ਇੱਕ ਦੂਸਰੇ ਦੇ ਕਰੀਬ ਆਈਏ, 47 ਦੇ ਦੌਰ ਦੇ ਪਾਗਲਪਨ ਚੋਂ ਦੇ ਉਸ ਸਾਰੇ ਜਾਲ ਚੋਂ ਕਿਵੇਂ ਨਿਕਲੀਏ। ਸੋ ਅਸੀਂ ਸਮਝਦੇ ਹਾਂ ਕਿ ਭਾਈ ਇੱਕ ਪਾਸੇ ਜਿੱਥੇ ਇਹ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦਾ ਖੁੱਲ੍ਹਣਾ 9 ਨਵੰਬਰ 2019 ਨੂੰ ਇਹ ਇੱਕ ਪਿਆਰ ਦੇ ਹੜ੍ਹ ਵਾਂਗ ਸੀ
ਫਲੱਡ ਗੇਟਸ ਆਫ ਲਵ, ਉੱਥੇ ਜਿਹੜੀਆਂ ਸਕਸੈਸਿਵ ਪਾਕਿਸਤਾਨ ਦੀਆਂ ਹਕੂਮਤਾਂ ਨੇ ਵੀ ਇਸ ਪਾਰਟ ਨੂੰ, ਇਹਦੇ ਬਾਵਜੂਦ ਕਿ ਭਾਰਤੀ ਹਕੂਮਤ ਦਾ ਰਵੱਈਆ ਪਾਕਿਸਤਾਨ ਪ੍ਰਤੀ ਵੀ ਪੂਰਾ ਹੌਸਟਿਲਿਟੀ ਵਾਲਾ, ਦੁਸ਼ਮਣੀ ਵਾਲਾ ਸੀ ਹੈ, ਔਰ ਈਵਨ ਕਰਤਾਰਪੁਰ ਸਾਹਿਬ ਕੋਰੀਡੋਰ ਰਾਹੀਂ ਸਿੱਖ ਸੰਗਤ ਦਰਸ਼ਨ ਨਾ ਕਰ ਸਕੇ, ਉਸ ਲਈ ਉਹਨਾਂ ਨੇ ਕਿੰਨੀਆਂ ਰੁਕਾਵਟਾਂ ਖੜੀਆਂ ਕੀਤੀਆਂ। ਔਰ ਹੁਣ ਵੀ ਇੰਨੀਆਂ ਪਾਬੰਦੀਆਂ ਨੇ ਕਿ ਨੰਬਰ ਬਹੁਤ ਘੱਟ ਜਿਹੜਾ ਹੈ 400-500 ਦੇ ਕਰੀਬ ਹੀ ਰੋਜ਼ਾਨਾ ਜਾ ਪਾਉਂਦਾ, ਜਦੋਂ ਕਿ ਉਹਨਾਂ ਵੱਲੋਂ 5000 ਦਾ ਪ੍ਰਬੰਧ ਕੀਤਾ ਗਿਆ। ਲੇਕਿਨ ਪਾਕਿਸਤਾਨ ਦੀ ਹਕੂਮਤ ਔਰ ਉਹਨਾਂ ਦੇ ਜਿਹੜੇ ਅਦਾਰੇ, ਪਾਕਿਸਤਾਨ ਇਵੈਕੂਏਸ਼ਨ ਟਰਸਟ ਪ੍ਰਾਪਰਟੀ ਬੋਰਡ ਜਾਂ ਦੂਸਰੇ ਨੇ, ਉਹ ਤਾਂ ਪੋਜ਼ਿਟਿਵਲੀ ਕਰ ਹੀ ਰਹੇ ਨੇ, ਗੁਰਦੁਆਰਿਆਂ ਦੀ ਸਾਂਭ ਸੰਭਾਲ ਵੀ ਔਰ ਉਹਨਾਂ ਨੂੰ ਰਿਸਟੋਰ ਕਰਨਾ ਉਹਦੀ ਓਰੀਜਨਲ ਗਲੋਰੀ 'ਚ, ਔਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਵੀ। ਔਰ ਇਸ ਸਾਰੇ ਦਾ ਇੱਕ ਪੋਜ਼ਿਟਿਵ ਇਫੈਕਟ ਜਿਹੜਾ ਹੈ ਇਹ ਦੋਸਤਾਨਾ ਮਾਹੌਲ ਔਰ ਡਾਇਸਪੋਰਾ ਸਿੱਖਾਂ ਦਾ ਜਾਣਾ, ਔਰ ਇਹਦੇ 'ਚ ਜਿਹੜੇ ਗਰੁੱਪ ਦੋਨੋਂ ਪਾਸੇ 47 ਦੀਆਂ ਯਾਦਾਂ ਨੂੰ ਇਕੱਠੇ ਕਰ ਰਹੇ ਨੇ ਕਿ ਭਾਈ ਕੋਈ ਬਜ਼ੁਰਗ ਹੀ, ਔਰ ਕਰਤਾਰਪੁਰ ਸਾਹਿਬ ਕੋਰੀਡੋਰ ਅਸੀਂ ਦੇਖਿਆ ਕਿੰਨੀਆਂ ਉਹ ਮਿਲਣੀਆਂ ਹੋਈਆਂ ਨੇ ਜਿਹਦੇ 'ਚ 90-90 ਸਾਲਾ ਬਜ਼ੁਰਗ ਜਿਹੜੇ 75 ਸਾਲ ਤੋਂ ਵਿਛੜੇ ਹੋਏ ਸੀ, ਉਹਨਾਂ 'ਚ ਕਈ ਦੋਸਤ, ਕਈ ਸਕੇ ਭਰਾ, ਕਈ ਭੈਣਾਂ, ਕਿਵੇਂ ਵਾਕਿਆ ਹੀ ਬਾਬੇ ਨਾਨਕ ਦਾ ਧੰਨ ਬਾਬਾ ਨਾਨਕ ਜਿਹੜਾ ਵਿਛੜਿਆਂ ਨੂੰ ਮੇਲਦਾ, ਉਹ ਵਿਛੜਾਂ ਨੂੰ ਮੇਲਣ ਦੀ ਗੱਲ ਬਣੀ। ਔਰ ਇਸ ਪੀਰੀਅਡ ਦੇ ਵਿੱਚ ਪਾਕਿਸਤਾਨੀ ਆਵਾਮ ਦੇ ਵਿੱਚ ਵੀ ਖੁੱਲ੍ਹ ਕੇ ਜਿਹੜੀ ਸਿੱਖਾਂ ਲਈ ਪਿਆਰ ਉਹਨਾਂ ਦੇ ਦਿਲਾਂ 'ਚ ਵਸਦਾ ਸੀ, ਉਸ ਦਾ ਪ੍ਰਗਟਾਵਾ ਵੀ ਹੈ। ਔਰ ਪਾਕਿਸਤਾਨ ਵਿਚਲੇ ਸਿੱਖ ਜਿਹੜੇ ਨੇ ਉਹਨਾਂ ਦਾ ਵੀ ਸਿਰ ਫਖਰ ਨਾਲ ਉੱਚਾ ਹੋਇਆ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 60ਵੇਂ 70ਵੇਂ ਦੇ ਵਿੱਚ ਜਿਹੜੇ ਸਿੱਖ ਉੱਥੇ ਰਹਿੰਦੇ ਸੀ ਉਹਨਾਂ ਦੀ ਹਾਲਤ ਠੀਕ ਨਹੀਂ ਸੀ, ਆਰਥਿਕ ਤੌਰ ਤੇ ਵੀ। ਈਵਨ ਐਸਾ ਵੀ ਦੱਸਿਆ ਜਾਂਦਾ ਵੀ ਉਹਨਾਂ ਲਈ ਈਵਨ ਸਕੂਲਾਂ ਦੇ ਵਿੱਚ, ਆਮ ਜਿਹੜੇ ਸਕੂਲ ਨੇ ਉਹਨਾਂ 'ਚ ਐਡਮਿਸ਼ਨ ਲੈਣਾ ਵੀ ਸੌਖਾ ਨਹੀਂ ਸੀ। ਉਹਨਾਂ ਦੀ ਨੀਤੀਆਂ ਹੀ ਇਸ ਕਿਸਮ ਦੀਆਂ। ਇੱਧਰ ਵੀ ਭਾਰਤ ਵੱਲੋਂ ਨਫ਼ਰਤ ਸੀ, ਔਰ ਸ਼ਾਇਦ ਉੱਥੇ ਬੈਠਿਆਂ ਨੂੰ ਵੀ ਸਿੱਖ ਫੈਕਟਰ ਦੀ ਅਹਿਮੀਅਤ ਦਾ ਅਹਿਸਾਸ ਨਹੀਂ ਸੀ, ਉਹ ਸਿੱਖਾਂ ਨੂੰ ਹਿੰਦੂਆਂ ਦੇ ਖਾਤੇ 'ਚ ਕਲੱਬ ਕਰਦੇ ਸੀ। ਪਰ ਜਦੋਂ ਤੋਂ ਇਹ ਸੋਚ ਉੱਭਰੀ ਹੈ, ਉਹਦੇ ਨਾਲ ਪਾਕਿਸਤਾਨ ਦੇ ਵਿੱਚ ਸਿੱਖ ਜਿਹੜੇ ਨੇ, ਹੁਣ ਪਹਿਲਾਂ ਅਸੀਂ ਫੌਜ 'ਚ ਦੇਖਿਆ ਮੇਜਰ ਹਰਚਰਨ ਸਿੰਘ, ਹੁਣ ਤਾਂ ਸ਼ਾਇਦ ਹਾਇਰ ਰੈਂਕ ਤੇ ਹੋਣਗੇ, ਫਿਰ ਉਹਨਾਂ ਦੀ ਟ੍ਰੈਫਿਕ ਪੁਲਿਸ ਦੇ ਵਿੱਚ, ਫਿਰ ਮੈਡੀਕਲ ਕਮਿਊਨਿਟੀ ਡਾਕਟਰ ਮਹੀਪਾਲ ਸਿੰਘ ਔਰ ਦੂਸਰੇ, ਫਿਰ ਅਸੀਂ ਦੇਖਿਆ ਵੀ ਬੱਚੀਆਂ, ਸਿੱਖ ਬੱਚੀਆਂ, ਨਨਕਾਣਾ ਸਾਹਿਬ ਦਾ ਜ਼ਿਲ੍ਹਾ ਬਣਨਾ, ਉਹਨਾਂ ਦਾ ਟੌਪ ਕਰਨਾ। ਔਰ ਇਸ ਹਾਲਾਂ ਕੁਝ ਘਟਨਾਵਾਂ ਐਸੀਆਂ ਵੀ ਹੁੰਦੀਆਂ ਨੇ ਜਿਨ੍ਹਾਂ ਨੂੰ ਫਿਰ ਇੰਡੀਅਨ ਮੀਡੀਆ ਟੂ ਦਾ ਹਿਲਟ ਪਲੇ ਕਰਦਾ ਹੈ ਨਫ਼ਰਤ ਫੈਲਾਉਣ ਲਈ। ਲੇਕਿਨ ਇਸ ਸਭ ਦੇ ਚੱਲਦਿਆਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨੀ ਸਿੱਖ ਜਿਨ੍ਹਾਂ ਦੀ ਫਿਰ ਰਿਪਰੈਜ਼ੈਂਟੇਸ਼ਨ ਜਿਹੜੀ ਹੈ ਉਹਨਾਂ ਦੀ ਨੈਸ਼ਨਲ ਅਸੈਂਬਲੀ ਵਿੱਚ ਵੀ, ਸਟੇਟ ਅਸੈਂਬਲੀਜ਼ ਦੇ ਵਿੱਚ ਵੀ, ਔਰ ਸਾਰੀਆਂ ਹੀ ਸਿਆਸੀ ਧਿਰਾਂ ਜਿਹੜੀਆਂ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀਆਂ ਹਮਾਇਤੀ ਨੇ, ਇਹ ਵੀ ਸਾਡੇ ਲਈ ਫਖਰ ਵਾਲੀ ਗੱਲ ਹੁੰਦੀ ਹੈ। ਔਰ ਫਿਰ ਇਧਰਲੇ ਪੰਜਾਬ ਪਾਕਿਸਤਾਨ ਦੇ ਵਿੱਚ ਹੋਰ ਵੀ ਸਿੱਖਾਂ ਦੀ ਗਿਣਤੀ ਜਿਹੜੀ ਵਧੀ, ਜਦੋਂ ਕਿ ਜਿਹੜੇ ਟ੍ਰਾਈਬਲ ਇਲਾਕੇ ਸੀ, ਖਾਸ ਤੌਰ ਤੇ ਜਦੋਂ ਅਫਗਾਨਿਸਤਾਨ ਚੋਂ ਮਾਈਗ੍ਰੇਸ਼ਨ ਸ਼ੁਰੂ ਹੁੰਦੀ ਹੈ, ਪਿਸ਼ਾਵਰ ਇੱਕ ਹੋਰ ਵੱਡੀ ਹੱਬ ਬਣਿਆ। ਪਿਸ਼ਾਵਰ ਦੇ ਵਿੱਚ ਪਹਿਲਾਂ ਵੀ ਗੁਰਦੁਆਰਾ ਸਾਹਿਬ ਭਾਈ ਜੋਗਾ ਸਿੰਘ, ਉਹਨਾਂ ਦੇ ਆਲੇ ਦੁਆਲੇ ਕਾਫੀ ਵੱਡੀ ਗਿਣਤੀ ਰਹੀ। ਹਾਲਾਂ ਵਿੱਚ ਵਿਚਾਲੇ ਕੁਝ ਹਮਲੇ ਵੀ ਹੋਏ, ਕੁਝ ਨੈਗੇਟਿਵਿਟੀ ਵੀ ਹੋਈ। ਲੇਕਿਨ ਜਦੋਂ ਏਜੰਸੀ ਏਰੀਆ ਜਿਨ੍ਹਾਂ 'ਚ ਨਾਰਥ ਵਜ਼ੀਰਿਸਤਾਨ, ਸਾਊਥ ਵਜ਼ੀਰਿਸਤਾਨ, ਔਰਕਜ਼ਾਈ, ਦੂਜਾ ਕੁਝ ਸਿੱਖ, ਉੱਥੋਂ ਵੀ ਜਦੋਂ ਹਾਲਾਤ, ਜਦੋਂ ਕਿ ਇਹਨਾਂ ਦੀ ਨੈਟੋ ਫੋਰਸਿਸ ਅਮਰੀਕਾ ਦਾ 20 ਸਾਲ ਦਾ ਆਕੂਪੇਸ਼ਨ ਪੀਰੀਅਡ ਚੱਲ ਰਿਹਾ ਸੀ, ਉੱਥੇ ਵੀ ਆਬਾਦੀ ਵਧੀ। ਔਰ ਇਸ ਦੌਰ ਦੇ ਵਿੱਚ ਹੀ ਇੱਕ ਗੱਲ ਜਿਹੜਾ ਜ਼ਿਕਰ ਪਿਛਲੇ ਦਿਨਾਂ 'ਚ ਵੀ ਹੋਇਆ, ਜਦੋਂ ਕਿ ਬ੍ਰਿਟਿਸ਼ ਆਰਮੀ ਦਾ ਇੱਕ 12 ਮੈਂਬਰੀ ਵਫਦ, ਜਿਹਨੂੰ ਉਹਨਾਂ ਦੀ ਮੇਜਰ ਜਨਰਲ ਬੀਬੀ ਲੀਡ ਕਰ ਰਹੀ ਸੀ, ਜਿਨ੍ਹਾਂ 'ਚ ਸਿੱਖ ਸੋਲਜਰ ਵੀ ਸੀ, ਉਹਨਾਂ ਨੇ ਪਾਕਿਸਤਾਨ ਦੇ ਇਤਿਹਾਸਕ ਮੁਕਾਮਾਂ ਦਾ ਦੌਰਾ ਕੀਤਾ ਔਰ ਗੁਰਦੁਆਰਾ ਸਾਹਿਬਾਨ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਤਾਂ ਗਏ ਹੀ ਗਏ। ਪਰ ਉਹਨਾਂ ਦਾ ਮਕਸਦ, ਕਿਉਂਕਿ ਸਾਰਾਗੜੀ ਦੀ ਜੰਗ ਜਿਹੜੀ 1897 ਦੇ ਵਿੱਚ ਹੋਈ, ਇੱਕ ਪਾਸੇ ਸਾਰਾਗੜੀ ਇੱਕ ਛੋਟੀ ਜਿਹੀ ਪੋਸਟ, ਉਸ ਦੇ ਉੱਤੇ ਅਸੀਂ ਸੈਗਮੈਂਟ ਕੀਤਾ ਸੀ ਕਿ ਸਿਗਨਲ ਪੋਸਟ ਸੀ, ਇੱਕ ਪਾਸੇ ਲੌਕਹਾਰਟ ਕਿਲਾ, ਇੱਕ ਪਾਸੇ ਗੁਲਿਸਤਾਨ ਕਿਲਾ, ਔਰ ਉਹਦੇ ਵਿਚਾਲੇ 21 ਸਿੱਖ ਜਿਹੜੇ ਨੇ, ਉਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਉੱਥੋਂ ਦੇ ਕਬਾਇਲੀ, ਉਹਨਾਂ ਦਾ 10,000 ਤੋਂ ਜ਼ਿਆਦਾ ਉਹਨਾਂ ਦੀ ਗਿਣਤੀ, ਉਸ ਹਮਲੇ ਦਾ ਟਾਕਰਾ ਕਰਦੇ ਆ ਉੱਥੇ ਉਹ ਸ਼ਹੀਦ ਹੋਏ। ਹੁਣ 125 ਸਾਲ ਇਸ ਸਾਰਾਗੜੀ ਦੀ ਜੰਗ ਨੂੰ, ਉਹਨਾਂ ਸਾਰਿਆਂ ਨੂੰ ਹੀ ਉਸ ਵੇਲੇ ਦਾ ਆਰਡਰ ਆਫ ਮੈਰਿਟ ਜਿਹੜਾ ਕਿ ਜਿਹੜਾ ਉਹ ਵਿਕਟੋਰੀਆ ਕ੍ਰਾਸ
ਉਦੋਂ ਦਿੱਤਾ ਨਹੀਂ ਸੀ ਜਾਂਦਾ ਦੇਸੀਆਂ ਨੂੰ, ਉਹਦੇ ਬਰਾਬਰ ਜਿਹਦਾ ਰੁਤਬਾ ਰੱਖਦੇ ਸੀ। ਅੱਛਾ। ਔਰ ਇਹ ਸ਼ਾਇਦ ਪਾਕਿਸਤਾਨ ਦਾ ਜਿਹੜਾ ਹਾਈਐਸਟ ਅਵਾਰਡ ਹੈ ਨਿਸ਼ਾਨੇ ਹੈਦਰ, ਉਸ ਦੇ ਬਰਾਬਰ, ਔਰ ਇੰਡੀਆ ਦੇ ਪਰਮਵੀਰ ਚੱਕਰ ਦੇ ਬਰਾਬਰ, ਔਰ ਉਧਰ ਵਿਕਟੋਰੀਆ ਕ੍ਰਾਸ। ਹੁਣ ਔਰ ਜਿਵੇਂ ਉਹ ਸਾਰਾ ਡੈਲੀਗੇਸ਼ਨ ਜਦੋਂ ਵਿਜ਼ਿਟ ਕਰਦਾ ਹੈ, ਜਿਵੇਂ ਉਹਨਾਂ ਨੂੰ ਵੈਲਕਮ ਕੀਤਾ ਇਸਲਾਮਾਬਾਦ 'ਚ, ਆਰਮੀ ਹੈੱਡਕੁਆਰਟਰ 'ਚ ਵੀ ਜਨਰਲ ਬਾਜਵਾ ਨੂੰ ਮਿਲੇ, ਔਰ ਉਹਨਾਂ ਦੀ ਮੇਜਰ ਜਨਰਲ ਉਹ ਜਿਹੜੀ ਇੰਚਾਰਜ ਕਰਤਾਰਪੁਰ ਸਾਹਿਬ ਨੇ ਖਲੋ ਕੇ ਕਿਹਾ ਕਿ ਸਾਨੂੰ ਅਸੀਂ ਇਮੇਜਿਨ ਵੀ ਨਹੀਂ ਸੀ ਕਰ ਸਕਦੇ ਕਿ ਇਵੇਂ ਇੱਕ ਧਰਮ ਦੇ, ਸਿੱਖ ਧਰਮ ਦੇ ਇਸ ਥਾਂ ਦੀ ਹਿਫਾਜ਼ਤ ਹੀ ਨਹੀਂ, ਕਿਵੇਂ ਉਹਨੂੰ ਬਿਲਟ ਕੀਤਾ ਗਿਆ। ਸੋ ਇਹ ਪੋਜ਼ਿਟਿਵ ਜਿਹੜਾ ਸਾਰਾ ਇੱਕ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ। ਔਰ ਇਸੇ ਤਰ੍ਹਾਂ ਉਸ ਸਾਰਾਗੜੀ ਜਿੱਥੇ 125 ਸਾਲ ਪਹਿਲਾਂ ਇਹ ਸਾਰਾਗੜੀ ਦੀ ਜੰਗ ਹੁੰਦੀ ਹੈ, ਉਸ ਤੋਂ ਕੁਝ ਮੀਲ ਦੀ ਵਿੱਥ ਤੇ, ਕਿਉਂਕਿ ਸਾਰਾਗੜੀ ਤਾਂ ਬਹੁਤ ਪਹਾੜੀ ਏਰੀਆ ਹੈ, ਉਹ ਵੈਸੇ ਤਾਂ ਸਾਰੀ ਬੈਲਟ ਹੀ ਪਹਾੜੀ ਹੈ, ਹੰਗੂ ਨਾਂ ਦੀ ਥਾਂ ਦੇ ਉੱਤੇ 20-25 ਸਿੱਖ ਪਰਿਵਾਰ ਜਿਹੜੇ ਵਿਚਾਰੇ ਰੁਲੇ ਜਿਹੇ ਹੋਏ ਸੀ, ਔਰ ਇਹ ਕਿਹਾ ਜਾਂਦਾ ਹੈ ਕਿ ਜਦੋਂ ਉੱਥੇ ਜਿਹੜੀ ਸਿੱਖ ਫੌਜ ਜਾਂ ਕੋਈ ਸਿੱਖ ਤਾਇਨਾਤ ਸਨ, ਉਹਨਾਂ ਦੇ ਹੀ ਕੁਝ ਜਿਹੜੇ ਰਹਿ ਗਏ ਉੱਥੇ ਰਹੇ, ਉਹ ਰੁਲੇ ਹੋਏ ਜਿਹੇ ਸੀ। ਔਰ ਇਹ ਮੈਂ ਸਮਝਦਾ ਵੀ ਮੈਂ ਇਹ ਕ੍ਰੈਡਿਟ ਦੇਣਾ ਚਾਹਾਂਗਾ ਕਿ ਸਾਡੇ ਵੀਰ ਹਰਪ੍ਰੀਤ ਸਿੰਘ ਸੰਧੂ ਜਿਹੜੇ ਕਾਂਗਰੈਸ਼ਨਲ ਸਿੱਖ ਕਾਕਸ ਕਮੇਟੀ ਦੇ ਵੀ ਸਰਗਰਮ ਮੈਂਬਰ ਨੇ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਖੁਦ ਕੌਂਸਲਮੈਨ ਰਹੇ ਐਲਸੋਬਰਾਂਟੇ ਦੀ ਸਿਟੀ ਕੌਂਸਲ ਦੇ ਵਿੱਚ, ਸਾਡੇ TV 84 ਦੇ ਵੀ ਖੈਰ ਖਵਾਹ ਨੇ। ਪਿਛਲੇ ਦਿਨਾਂ 'ਚ ਅਸੀਂ ਉਹਨਾਂ ਦੇ ਔਰ ਐਲਸੋਬਰਾਂਟੇ ਕਮੇਟੀ ਦੇ ਸੱਦੇ ਤੇ ਐਲਸੋਬਰਾਂਟੇ ਗੁਰਦੁਆਰਾ ਸਾਹਿਬ ਗਏ। ਉਹਨਾਂ ਨੂੰ ਇਹ ਲੱਗਾ ਕਿ ਭਾਈ ਇਹ ਜਿਹੜੇ ਹੰਗੂ ਦੇ ਵਿੱਚ ਬੈਠੇ ਹੋਏ ਵਿਚਾਰੇ ਬਹੁਤ ਗਰੀਬ, ਕੋਈ ਹਕਮਤ ਦੀਆਂ ਦੁਕਾਨਾਂ ਕਰਦੇ ਨੇ ਜਾਂ ਕੋਈ ਹੋਰ ਹੈ, ਵੀ ਇਹਨਾਂ ਦੀ ਸਾਂਭ ਸੰਭਾਲ ਵੀ ਹੋਏ, ਵੀ ਇਹਨਾਂ ਨੂੰ ਪੈਰਾਂ ਤੇ, ਲੇਕਿਨ ਉਹਨਾਂ ਦੀ ਜਿਹੜੀ ਇੱਕ ਜ਼ਰੂਰਤ ਸੀ ਕਿ ਹੰਗੂ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਤਾਮੀਰ ਕੀਤਾ ਜਾਏ। ਸੋ ਉਹਨਾਂ ਨੇ ਆਪ ਔਰ ਆਪਣੇ ਹੋਰ ਜਿਹੜੇ ਸੋਚ ਵਾਲੇ ਵੀਰ ਭੈਣਾਂ ਸੀ ਉਹਨਾਂ ਦੇ ਰਾਹੀਂ ਐਫਰਟ ਕਰਕੇ, ਔਰ ਦਰਸ਼ਕ ਇਹ ਦੇਖ ਸਕਦੇ ਨੇ, ਰੋਸ਼ਨ ਸਿੰਘ ਉੱਥੇ ਸਿੰਘ ਨੇ ਜਿਨ੍ਹਾਂ ਦੀ ਇਹ ਵੀਡੀਓ ਟਿਕਟੌਕ ਦੇ ਉੱਤੇ ਵੀ ਆਈ ਹੈ ਕਿ ਆਲਮੋਸਟ ਉਹਦਾ ਦੀਵਾਨ ਹਾਲ ਔਰ ਲੰਗਰ ਔਰ ਬਹੁਤ ਸਾਰਾ ਪ੍ਰਬੰਧ ਮੁਕੰਮਲ ਹੋ ਚੁੱਕਾ ਹੈ। ਕੰਸਟਰਕਸ਼ਨ ਬੜੀ ਤੇਜ਼ੀ ਨਾਲ ਚੱਲ ਰਹੀ ਹੈ, ਕਾਰਪੇਟ ਔਰ ਦੂਸਰੀਆਂ ਤੀਸਰੀਆਂ ਚੀਜ਼ਾਂ, ਫਲੋਰਸ, ਵਾਲਸ ਔਰ ਸਾਰੇ ਇਹ ਆਣੇ ਨੇ। ਔਰ ਇਹ ਇੱਕ ਬੜਾ ਖੂਬਸੂਰਤ ਔਰ ਇੱਕ ਜਿਹੜੀ ਖੂਬਸੂਰਤੀ ਹੈ ਇਸ ਪਾਰਟ ਦੀ ਕਿ ਭਾਈ ਇਸ ਏਰੀਆ ਦੇ ਵਿੱਚ ਜਿੱਥੇ ਕੋਈ ਗੁਰਦੁਆਰਾ ਨਹੀਂ ਸੀ, ਜਿੱਥੇ ਉਹਨਾਂ ਨੂੰ ਗੁਰਦੁਆਰਾ ਮਿਲੇਗਾ, ਉਹਨਾਂ ਸਿੱਖਾਂ ਨੂੰ ਵੀ ਇਹ ਹੌਸਲਾ ਹੋਇਆ ਕਿ ਵੀ ਸਾਡੀ ਕੌਮ ਦੇ ਲੋਕ ਔਰ ਲੋਕਲੀ ਉਹ ਸਿੱਖ ਬੜੇ ਵੈਲ, ਆਪਣੇ ਮੁਸਲਮਾਨ ਭਾਈਚਾਰਾ ਜਿਹੜਾ ਮੈਜੋਰਿਟੀ 'ਚ ਹੈ, ਜ਼ਾਹਰ ਹੈ, ਉਹ ਉਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਕਿਉਂਕਿ ਉਹ ਉਹਨਾਂ ਨੂੰ ਆਪਣਾ ਹੀ ਹਿੱਸਾ ਸਮਝਦੇ ਨੇ। ਔਰ ਹੁਣ ਜਿਵੇਂ ਕਿ ਇਹ ਪ੍ਰੋਗਰਾਮ ਉਲੀਕਿਆ ਗਿਆ ਕਿ ਆਉਣ ਵਾਲੇ, ਕਿਉਂਕਿ ਇਹ ਮੁਕੰਮਲ ਹੋ ਜਾਏਗੀ ਗੁਰਦੁਆਰਾ ਸਾਹਿਬ ਦੀ ਇਮਾਰਤ, ਔਰ 9 ਸਤੰਬਰ ਨੂੰ ਜਿਹੜਾ ਇਹ ਗੁਰਦੁਆਰਾ ਸਾਹਿਬ ਜਿਹੜਾ ਹੈ ਉਹ ਦਰਸ਼ਨਾਂ ਲਈ ਖੋਲ੍ਹਿਆ ਜਾਏਗਾ। ਔਰ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਹੈ ਗੁਰਦੁਆਰਾ ਭਾਈ ਜੋਗਾ ਸਿੰਘ ਪਿਸ਼ਾਵਰ ਤੋਂ ਲਿਆ ਕੇ ਸਥਾਪਿਤ ਕੀਤੀ ਜਾਏਗੀ। ਔਰ ਨਾਲ ਦੀ ਨਾਲ ਫਿਰ 10 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਹੰਗੂ ਦੇ ਇਸ ਗੁਰਦੁਆਰੇ 'ਚ। 12 ਸਤੰਬਰ ਨੂੰ ਭੋਗ ਪਏਗਾ। ਔਰ ਜਿਵੇਂ ਵੀਰ ਹਰਪ੍ਰੀਤ ਸਿੰਘ ਸੰਧੂਰਾ ਨੇ ਦੱਸਿਆ ਸੀ ਕਿ 12 ਤਰੀਕ ਨੂੰ ਫਿਰ ਇੱਥੋਂ ਹੀ ਹੰਗੂ ਤੋਂ, ਕਿਉਂਕਿ ਲਗਭਗ 40-45 ਮਿੰਟ ਦੀ ਜਰਨੀ ਹੈ ਵਹੀਕਲਸ ਦੇ ਵਿੱਚ, ਬਹੁਤ ਪਹਾੜੀ ਇਲਾਕਾ ਹੈ, ਫਿਰ ਇਹ ਸਿੱਖ ਜਿਹੜੇ ਨੇ ਸਾਰਾਗੜੀ ਦੇ ਮੁਕਾਮ ਤੇ ਜਾਣਗੇ ਔਰ ਉੱਥੇ ਵੀ ਜਿਹੜਾ ਅਰਦਾਸ ਕੀਤੀ ਜਾਏਗੀ 125ਵੀਂ ਜਿਹੜੀ ਯਾਦ ਹੈ ਸਾਰਾਗੜੀ ਦੀ। ਸੋ ਅਸੀਂ ਸਮਝਦੇ ਹਾਂ ਵੀ ਇਹ ਹੰਗੂ ਔਰ ਸਾਰਾਗੜੀ ਇਹ ਖੈਬਰ ਪਖਤੂਨਖਵਾ ਸੂਬੇ 'ਚ ਨੇ। ਔਰ ਇਹਦੇ ਬਾਵਜੂਦ ਅਸੀਂ ਸਮਝਦੇ ਹਾਂ ਕਿ ਇੱਕ ਪਾਸੇ ਹਿੰਦੂ ਤਵੀਆਂ ਵੱਲੋਂ ਆਪਣੇ ਮੀਡੀਆ ਤੰਤਰ ਰਾਹੀਂ ਨਫ਼ਰਤ ਫੈਲਾਈ ਜਾਂਦੀ ਹੈ, ਪਰ ਇਹਦੇ ਬਾਵਜੂਦ ਈਵਨ ਇਹਨਾਂ ਇਲਾਕਿਆਂ 'ਚ, ਹਾਲਾਂ ਥੋੜਾ ਬਹੁਤ ਤਬਕਾ ਤਾਂ ਹਰ ਥਾਂ ਹੁੰਦਾ, ਉਹ ਸਾਡੇ 'ਚ ਵੀ ਨੇ ਜਿਨ੍ਹਾਂ ਨੇ ਕੁਛ ਨਾ ਕੁਛ ਐਸਾ ਨੈਗੇਟਿਵ ਕਰਨਾ ਹੁੰਦਾ, ਪਰ ਬਾਈ ਐਂਡ ਲਾਰਜ ਮੈਂ ਸਮਝਦਾ ਹਾਂ ਵੀ ਇਹ ਇੱਕ ਬਹੁਤ ਪੋਜ਼ਿਟਿਵ ਗੱਲ ਹੈ ਕਿ ਪਾਕਿਸਤਾਨ ਦੇ ਵਿੱਚ ਸਿੱਖਾਂ ਦੇ ਲਈ ਜਿਹੜੀ ਮੁਹੱਬਤ ਹੈ, ਔਰ ਸਿੱਖ ਵੀ ਡਾਇਸਪੋਰਾ 'ਚ ਮੈਂ ਦੇਖਦਾ ਕਿ ਬਹੁਤ ਵਾਰ ਹੁਣ ਇਹ ਹੁੰਦਾ ਕਿ ਜਥਿਆਂ ਦੇ ਰੂਪ 'ਚ ਸਿੱਖ ਦਰਸ਼ਨਾਂ ਨੂੰ ਜਾਂਦੇ ਨੇ ਗੁਰਦੁਆਰਿਆਂ ਦੇ। ਇਹਦੇ ਨਾਲ ਓਵਰਆਲ ਵੀ ਜਿੱਥੇ ਗੁੱਡਵਿਲ ਹੈ ਪਾਕਿਸਤਾਨ ਦੇ ਲਈ, ਜਿੱਥੇ ਸਿੱਖ, ਜੇ 6 ਮਿਲੀਅਨ ਸਿੱਖ, ਭਾਰਤ ਵਾਲਿਆਂ ਦੇ ਤਾਂ ਰੁਕਾਵਟਾਂ ਰਹਿਣੀਆਂ ਨੇ, ਜੇ 6 ਮਿਲੀਅਨ ਸਿੱਖ ਡਾਇਸਪੋਰਾ ਇਵੇਂ ਹੀ ਆਪਣੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ ਜਾਏ ਤੇ ਉਹਨਾਂ ਦੇ ਲਈ ਇਹ ਇੱਕ ਜਿਹੜਾ ਇਕਨੋਮਿਕਲ ਸਪੋਰਟ ਸਿਸਟਮ ਵੀ ਬਣਦਾ ਹੈ, ਗੁੱਡਵਿਲ ਵੀ ਬਣਦਾ ਹੈ। ਔਰ ਅਸੀਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਹੰਗੂ ਦੇ ਇਸ ਗੁਰਦੁਆਰਾ ਸਾਹਿਬ ਦੀ ਤਾਮੀਰ 'ਚ ਜਿਨ੍ਹਾਂ ਨੇ ਯੋਗਦਾਨ ਪਾਇਆ, ਹਾਲਾਂ ਉਹਨਾਂ ਵੱਲੋਂ ਅਪੀਲ ਵੀ ਕੀਤੀ ਗਈ ਹੈ ਕਿ ਜੇ ਕੋਈ ਵੀ ਕੰਟਰੀਬਿਊਟ ਕਰਨਾ ਚਾਹੁੰਦਾ ਹੈ, ਯੋਗਦਾਨ ਪਾਉਣਾ ਚਾਹੁੰਦਾ ਹੈ, ਤੇ ਉਹ ਮੋਸਟ ਵੈਲਕਮ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ
ਨਿੱਕੇ ਨਿੱਕੇ ਬੇਬੀ ਸਟੈਪ ਨੇ ਜਿਹੜੇ ਅਲਟੀਮੇਟਲੀ ਦੋ ਕੌਮਾਂ ਦੇ ਵਿੱਚ ਸਾਂਝਾਂ ਨੂੰ ਹੋਰ ਵੀ ਪੀੜਾ ਕਰ ਰਹੇ ਨੇ। ਔਰ ਅਸੀਂ ਜਿਵੇਂ ਕਨਕਲੂਜਨ ਦੇ ਵਿੱਚ ਰੂਹਾਨੀਅਤ ਦੀ ਵਿਚਾਰ ਕਰਦੇ ਹਾਂ, ਪੰਜਵੇਂ ਪਾਤਸ਼ਾਹ ਦਾ ਸ੍ਰੀ ਰਾਗ ਦੇ ਵਿੱਚ ਸ਼ਬਦ ਹੈ, ਪੂਰਾ ਸਤਿਗੁਰ ਜੇ ਮਿਲੈ ਪਾਈਐ ਸ਼ਬਦ ਨਿਧਾਨ, ਕਰ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮ, ਜਨਮ ਮਰਨ ਦੁਖ ਕਾਟੀਐ ਲਾਗੈ ਸਹਿਜ ਧਿਆਨ, ਮੇਰੇ ਮਨ ਪ੍ਰਭ ਸ਼ਰਨ ਆਈ ਪਾਏ, ਹਰ ਬਿਨ ਦੂਜਾ ਕੋ ਨਹੀਂ ਏਕੋ ਨਾਮ ਧਿਆਏ। ਰਹਾਉ, ਰਹਾਉ ਦੀ ਤੁਕ ਕੇਂਦਰੀ ਨੁਕਤਾ ਹੁੰਦਾ ਸ਼ਬਦ ਦਾ ਕਿ ਹੇ ਮੇਰੇ ਮਨ ਉਸ ਵਾਹਿਗੁਰੂ ਦੀ ਸ਼ਰਨ 'ਚ ਪੈ ਜਾ, ਉਸ ਦੀ ਸ਼ਰਨ ਆ ਜਾ, ਉਸ ਦਾ ਆਸਰਾ ਉਸ ਨੂੰ ਤਕੀਆ ਬਣਾ। ਮੇਰੇ ਮਨ ਪ੍ਰਭ ਸ਼ਰਨ ਆਈ ਪਾਏ, ਹਰ ਬਿਨ ਦੂਜਾ ਕੋ ਨਹੀਂ, ਕੋਈ ਵੀ ਹੋਰ ਰੱਬ ਤੋਂ ਬਿਨਾ ਆਸਰਾ ਨਹੀਂ ਹੈ, ਸਹਾਰਾ ਨਹੀਂ ਹੈ, ਇੱਕੋ ਨਾਮ ਤੇ ਆਏ। ਸਿਰਫ ਤੇ ਸਿਰਫ ਉਸ ਵਾਹਿਗੁਰੂ ਦੀ ਬੰਦਗੀ ਦੇ ਵਿੱਚ, ਉਸ ਵਾਹਿਗੁਰੂ ਦੀ ਇਬਾਦਤ ਦੇ ਵਿੱਚ ਆਪਣਾ ਜੀਵਨ ਬਸਰ ਕਰ, ਕਿਉਂਕਿ ਪੂਰਾ ਸਤਿਗੁਰ ਜੇ ਮਿਲੇ ਪਾਈਐ ਸ਼ਬਦ ਨਿਧਾਨ, ਕਿ ਜੇ ਪੂਰੇ ਸਤਿਗੁਰੂ ਦੀ ਪ੍ਰਾਪਤੀ ਹੋਏ ਤੇ ਫਿਰ ਸ਼ਬਦ ਦਾ ਖਜ਼ਾਨਾ ਹਾਸਲ ਹੁੰਦਾ ਹੈ। ਕਰ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮ, ਜਦੋਂ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਮਿਲਦਾ ਹੈ, ਉਸ ਦੀ ਕਿਰਪਾ ਦੇ ਨਾਲ ਫਿਰ ਵਾਹਿਗੁਰੂ ਦੀ, ਅੱਲਾਹ ਤਾਲਾ ਦੀ ਇਬਾਦਤ ਨਾਲ ਮਨ ਜੁੜਦਾ ਹੈ। ਔਰ ਇਹੀ ਉਸ ਅੰਮ੍ਰਿਤ ਰੂਪੀ ਨਾਮ, ਅਸੀਂ ਬਹੁਤ ਵਾਰ ਮੁਰਦੇ ਹਾਣ ਵਰਗੀ ਜ਼ਿੰਦਗੀ ਜੀ ਰਹੇ ਹੁੰਦੇ, ਜੇ ਤੁਹਾਡੇ 'ਚ ਰੂਹਾਨੀ ਰੱਬੀ ਅਹਿਸਾਸ ਨਹੀਂ ਹੈ ਤੇ ਤੁਹਾਡੇ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਕਿ ਫਿਰ ਤੁਹਾਡਾ ਜੀਵਨ ਪਸ਼ੂਆਂ 'ਚ ਵੀ ਬਾਕੀ ਸਾਰੀਆਂ ਚੀਜ਼ਾਂ ਲੋੜਾਂ ਉਹਨਾਂ ਦੀਆਂ ਹੁੰਦੀਆਂ ਨੇ। ਤੇ ਇਹ ਜਦੋਂ ਵਾਹਿਗੁਰੂ ਦੀ ਰੀਅਲਾਈਜੇਸ਼ਨ ਅੰਦਰ ਆਉਂਦੀ ਹੈ, ਅੰਮ੍ਰਿਤ ਰੂਪ ਦੇ ਵਿੱਚ ਨਾਮ ਵਸਦਾ ਹੈ, ਨਾਮ ਦਾ ਖਜ਼ਾਨਾ ਆਉਂਦਾ ਹੈ, ਤੇ ਜਨਮ ਮਰਨ ਦੁੱਖ ਕਾਟੀਐ ਲਾਗੈ ਸਹਿਜ ਧਿਆਨ, ਫਿਰ ਜੀਵਨ ਮੌਤ ਦੇ ਗੇੜੇ 'ਚੋਂ ਵੀ ਬੰਦਾ ਨਿਕਲ ਜਾਂਦਾ ਹੈ ਔਰ ਸਹਿਜ ਦੇ ਵਿੱਚ ਆ ਜਾਂਦਾ ਹੈ, ਸਹਿਜ ਦਾ ਜੀਵਨ ਉਹ ਜਿਉਣ ਲੱਗ ਜਾਂਦਾ ਹੈ। ਕੀਮਤ ਕਹਿਣ ਨਾ ਜਾਈ ਹੈ, ਸਾਗਰ ਗੁਣੀ ਅਥਾਹੋ, ਵੱਡ ਭਾਗੀ ਮਿਲ ਸੰਗਤੀ, ਸੱਚਾ ਸ਼ਬਦ ਵਿਸਾਹੋ, ਕਰ ਸੇਵਾ ਸੁਖ ਸਾਗਰ ਹੈ, ਸਿਰ ਸਾਹਾਂ ਸ਼ਾਹਾਂ ਪਾਤਸ਼ਾਹ। ਉਸ ਵਾਹਿਗੁਰੂ ਦੀ ਕੀਮਤ ਬਿਆਨ ਨਹੀਂ ਕੀਤੀ ਜਾ ਸਕਦੀ, ਉਹ ਗੁਣਾਂ ਦਾ ਅਥਾਹ ਖਜ਼ਾਨਾ ਹੈ। ਜਿਵੇਂ ਅਸੀਂ ਸਮੁੰਦਰ ਦੀ ਕਿਹਾ ਜਾਂਦਾ, ਇਹ ਮੈਟਾਫਰ ਹੁੰਦੇ ਨੇ, ਅਲੰਕਾਰ ਹੁੰਦੇ ਨੇ ਕਿ ਜੀ ਸਮੁੰਦਰ ਦੀ ਥਾਹ ਕੌਣ ਪਾ ਸਕਿਆ, ਯਾਨੀ ਸਮੁੰਦਰ ਦੇ ਵਿੱਚ ਕਿੰਨਾ ਕੁਝ ਹੈ। ਇਸ ਲਈ ਰੱਬ ਨੂੰ ਜਦੋਂ ਐਡਰੈਸ ਵੀ ਕੀਤਾ, ਤੂੰ ਸਾਗਰ ਹੋ, ਰਤਨਾਗਰ ਹੋ, ਕਿ ਤੂੰ ਸਮੁੰਦਰ ਹੈ, ਤੂੰ ਰਤਨਾ ਦਾ ਖਜ਼ਾਨਾ ਹੈ, ਤੂੰ ਅਗੰਮ ਹੈ, ਤੂੰ ਅਪਾਰ ਹੈ। ਸੋ ਉਸ ਦੀ ਕੀਮਤ ਨਹੀਂ ਕਹੀ ਜਾ ਸਕਦੀ। ਉਹ ਗੁਣਾਂ ਦਾ ਅਥਾਹ ਸਮੁੰਦਰ ਹੈ। ਵੱਡ ਭਾਗੀ ਮਿਲ ਸੰਗਤੀ, ਸੱਚਾ ਸ਼ਬਦ ਵਿਸਾਹੋ, ਕਿ ਵੱਡੇ ਭਾਗਾਂ ਦੇ ਨਾਲ ਜੇ ਸੰਗਤ ਮਿਲੇ ਤੇ ਫਿਰ ਉਸ ਵਾਹਿਗੁਰੂ ਦੇ ਨਾਲ ਜਿਸ ਦਾ ਥਾਂ ਨਹੀਂ ਪਾਇਆ ਜਾ ਸਕਦਾ, ਉਸ ਦਾ ਤੁਸੀਂ ਗੁਣ ਗਾਇਨ ਕਰਦੇ ਹੋ। ਕਰ ਸੇਵਾ ਸੁਖ ਸਾਗਰੋ, ਸੁਖ ਸਾਗਰ ਹੈ। ਔਰ ਗੁਰੂ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਭਾਈ ਉਹ ਸੁਖ ਦਾ ਸਮੁੰਦਰ ਹੈ, ਓਸ਼ਨ ਆਫ ਪੀਸ, ਉਹਦੀ ਸੇਵਾ ਦੇ ਵਿੱਚ ਜੁੜ। ਸਿਰ ਸ਼ਾਹਾਂ ਪਾਤਸ਼ਾਹ, ਕਿਉਂਕਿ ਉਹੀ ਵਾਹਿਗੁਰੂ ਹੈ ਜਿਹੜਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਬਹੁਤ ਵਾਰ ਲੋਕ ਦੁਨਿਆਵੀ ਪਾਤਸ਼ਾਹਾਂ ਜਾਂ ਜਿਹੜੇ ਪਾਵਰ 'ਚ ਹੁੰਦੇ ਲੋਕ ਨੇ, ਉਹਨਾਂ ਦੀ ਖੁਸ਼ਾਮਦ ਕਰਦੇ ਨੇ, ਪਰ ਗੁਰੂ ਸਾਹਿਬ ਨੇ ਵਰਜਿਆ। ਉਹਨਾਂ ਨੇ ਕਿਹਾ ਕਿ ਭਾਈ ਉਸ ਦੇ ਚਰਨੀ ਲੱਗੋ, ਉਸ ਦੀ ਸਿਫਤ ਸਲਾਹ ਕਰੋ ਜਿਹੜਾ ਇਹਨਾਂ ਪਾਤਸ਼ਾਹਾਂ ਦਾ, ਜਿਹੜੇ ਅੱਜ ਤੁਹਾਨੂੰ ਤਾਕਤ ਦਾ ਵਰ ਲੱਗਦੇ ਨੇ, ਜਿਹੜਾ ਇਹਨਾਂ ਦਾ ਵੀ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਚਰਨ ਕਮਲ ਕਾ ਆਸਰਾ, ਦੂਜਾ ਨਾਹੀ ਠਾਓ, ਮੈਂ ਧਰ ਤੇਰੀ ਪਾਰ ਬ੍ਰਹਮ, ਤੇਰੇ ਤਾਣ ਰਹਾਓ, ਕਿ ਮੈਨੂੰ ਤੇਰੇ ਕਮਲ ਵਰਗੇ ਚਰਨ, ਲੋਟਸ ਫੀਟ, ਉਹਨਾਂ ਦਾ ਹੀ ਆਸਰਾ ਹੈ, ਹੋਰ ਮੇਰਾ ਕੋਈ ਟਿਕਾਣਾ ਨਹੀਂ ਹੈ। ਮੇਰੀ ਤੇਰੇ ਤੇ ਹੀ ਟੇਕ ਹੈ, ਧਰ ਜਿਹੜੇ ਇੱਕ ਟੇਕ ਤੂੰ, ਇਹੀ ਹੈ ਕਿ ਮੇਰੀ ਟੇਕ ਤੂੰ ਹੀ ਹੈ। ਤੇਰਾ ਤਾਣ, ਔਰ ਤੇਰਾ ਹੀ ਤਾਣ ਜਿਹੜਾ ਹੈ ਉਹਦੇ 'ਚ ਹੀ ਮੈਂ ਜਿਉਂਦਾ, ਉਹਦੇ 'ਚ ਹੀ ਰਹਿੰਦਾ। ਨਿਮਾਣਿਆ ਪ੍ਰਭ ਮਾਨ ਤੂੰ, ਤੇਰਾ ਸੰਗ ਸਮਾਓ। ਹੇ ਵਾਹਿਗੁਰੂ, ਤੂੰ ਨਿਮਾਣਿਆਂ ਨੂੰ ਮਾਨ ਦੇਣ ਵਾਲਾ ਔਰ ਮੈਂ ਤੇਰੇ ਅੰਦਰ ਹੀ ਸਮਾ ਜਾਣਾ ਚਾਹੁੰਦਾ, ਤੇਰੇ ਅੰਦਰ ਹੀ ਆਪਣਾ ਆਪਾ ਜਿਹੜਾ ਉਹ ਗਵਾ ਦੇਣਾ ਚਾਹੁੰਦਾ। ਔਰ ਅਖੀਰਲੇ ਪਦ 'ਚ ਗੁਰੂ ਸਾਹਿਬ ਫਰਮਾਉਂਦੇ ਨੇ, ਹਰ ਜਪੀਐ ਆਰਾਧੀਐ, ਆਠ ਪਹਿਰ ਗੋਵਿੰਦ, ਜੀ ਪ੍ਰਾਣ ਤਨ ਤਨ ਧਨ ਰੱਖੇ,
कर कृपा राखी जिंद नानक सगले दोख उतारियन प्रभ पार ब्रह्म बख्शिंद हर जपिए आराधिए आठ पहर गोबिंद। ये अरदास है कि हे वाहिगुरु कृपा करके मैं अठों पैर मतलब हर सैकेंड तैनू अपनी याद विच रखा, तेरी याद मेरे अठों पैर मेरे प्राण च रहे, जी प्राण तन तन रखे कर कृपा राखी जिंद। क्योंकि वो वाहिगुरु ही जी दा आसरा है, प्राणा दा तन तन वो सब दा वो मालिक है और उदी कृपा दे नाल ही साडी जिंद साडी सोल जिहड़ी है वो बचदी है। जी। नानक सगले दोख उतारे। पंजवें नानक गुरु अर्जन साहब फरमांदे ने कि सारे ही जिहड़े पाप ने हर किस्म दीयां तकलीफां ने वो धुप जांदियां ने। प्रभ पार ब्रह्म बख्शिंद वो वाहिगुरु बख्शणहार है, वो साडे गुनाह माफ करदा है जदों असीं उस दी शरण चाहते हैं, उस दे चरण कमल कमल वर्गे चरण उन्हां नूं परसते हैं और रब दी याद च अपना आपा तन मन तन सब सौंप गुरु को हुक्म मनिए पाइए तो फिर ये अवस्था प्राप्त होंदी। जी राठ साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਐਮ ਸ਼ੂ ਜਾਇਦ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੀ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇ ਰਹੋ। TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।